ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਫਾਰਮਿੰਗ ਦੇ ਵਿੱਚ ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਅਪਡੇਟ ਫਾਰਮਿੰਗ ਪ੍ਰੋਗਰਾਮ ਦੇ ਵਿੱਚ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਦੇ ਪ੍ਰੈਜ਼ੀਡੈਂਟ ਅਰਸ਼ਦੀਪ ਸਿੰਘ। ਅਰਸ਼ਦੀਪ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ, ਵੈਲਕਮ। ਹਾਂਜੀ, ਸਤਿ ਸ੍ਰੀ ਅਕਾਲ ਰਾਜਕਨ ਜੀ, ਸਾਰੇ ਸੁਣਨ ਤੇ ਦੇਖਣ ਵਾਲੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਫਾਰਮਿੰਗ ਨੂੰ ਲੈ ਕੇ ਗੱਲਾਂ ਬਾਤਾਂ ਜਿਹੜੀਆਂ ਉਹ ਆਪਾਂ ਕਰਾਂਗੇ। ਕੀ ਕੁਛ ਖੇਤੀਬਾੜੀ ਦੇ ਵਿੱਚ ਜਿਹੜਾ ਉਹ ਚੱਲ ਰਿਹਾ ਆ, ਮੌਸਮ ਦੇ ਵਿੱਚ ਤਬਦੀਲੀਆਂ, ਉਹਦਾ ਕੀ ਫਰਕ ਆ, ਖੇਤੀਬਾੜੀ ਦੇ ਵਿੱਚ ਕਿਹੜੀਆਂ ਜਿਹੜੀਆਂ ਖੁਦ ਤਬਦੀਲੀਆਂ ਆਪਣੀ ਫਾਰਮਿੰਗ ਪ੍ਰੈਕਟਿਸ 'ਚ ਲਿਆਉਣੀਆਂ ਆ ਉਹਦੇ ਬਾਰੇ। ਤੇ ਦੋ ਅਹਿਮ ਗੱਲਾਂ ਹੋਰ ਆਪਾਂ ਨਾਲ ਕਰਨੀਆਂ। ਕਿਸਾਨ ਮੇਲਾ ਜੋ ਆ ਰਿਹਾ ਉਸ ਬਾਰੇ ਚਰਚਾ ਕਰਾਂਗੇ ਤੇ ਮੰਡੇਰੇ ਦੇ ਵਿੱਚ ਜਿਹੜਾ ਇੱਕ ਹਿਸਾਬ ਦੇ ਨਾਲ ਪਹਿਲਾ ਕੇਸ ਫੀਸ ਤੇ ਪੈਨਲਟੀਜ਼ ਵਾਲਾ ਪਾਣੀ ਨੂੰ ਲੈ ਕੇ ਸਿਗਮਾ ਤੋਂ ਬਾਅਦ ਦੇ ਵਿੱਚ ਜੋ ਆਇਆ, ਉਹਦਾ ਲੇਟੈਸਟ ਕੇਸ ਦੇ ਵਿੱਚ ਕੀ ਅਪਡੇਟ ਆਈ ਆ ਉਹਦੇ ਬਾਰੇ ਵੀ ਆਪਾਂ ਜਿਹੜੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਜਿਹੜੀ ਉਹ ਕਰਾਂਗੇ। ਅਰਸ਼ਦੀਪ ਸਿੰਘ, ਜਦੋਂ ਆਪਾਂ ਹੁਣ ਲਾਸਟ ਟਾਈਮ ਤੋਂ ਬਾਅਦ 'ਚ ਅੱਜ ਗੱਲ ਕਰ ਰਹੇ ਹਾਂ ਤਾਂ ਉਦੋਂ ਮੀਂਹ ਪੈ ਕੇ ਹਟੇ ਸੀਗੇ, ਸਟੋਰਮ ਵਧੀਆ ਸੀਗੇ। ਹੁਣ ਗਰਮੀ ਨੇ ਆਲਮੋਸਟ ਦਸਤਕ ਆਲਰੇਡੀ ਦੇ ਦਿੱਤੀ ਆ। ਕਹਿ ਸਕਦੇ ਹਾਂ ਵੀ ਮਾਰਚ ਮਹੀਨੇ ਦੇ ਵਿੱਚ ਹੀ ਟੈਂਪਰੇਚਰ 90s ਤੱਕ ਨੂੰ ਜਿਹੜਾ ਉਹ ਪਹੁੰਚਣ ਜਾ ਰਿਹਾ ਆ। ਮੀਂਹ ਕੋਈ ਹੁਣ ਹਾਲ ਦੀ ਘੜੀ ਨਜ਼ਦੀਕੀ ਭਵਿੱਖ ਦੇ ਵਿੱਚ ਕੋਈ ਨਜ਼ਰ ਨਹੀਂ ਆ ਰਿਹਾ। ਸੋ ਇਹ ਕੀ ਸੰਕੇਤ ਜਿਹੜੇ ਇਸ ਟਾਈਮ ਆਪਾਂ ਨੂੰ ਨਜ਼ਰ ਆ ਰਿਹਾ, ਖਾਸ ਕਰਕੇ ਜੇ ਆਪਾਂ ਮੌਸਮ ਦੇ ਪੱਖ ਤੋਂ ਗੱਲ ਕਰੀਏ? ਹਾਂਜੀ, ਨਹੀਂ ਆਪਾਂ ਜਦੋਂ ਪਿਛਲੀ ਵਾਰ ਵੀ ਜਿਵੇਂ ਤੁਸੀਂ ਕਿਹਾ, ਜਦੋਂ ਗੱਲ ਕੀਤੀ ਸੀ ਨਾ, ਉਦੋਂ ਆਪਾਂ ਕਿਹਾ ਸੀਗਾ ਮੀਂਹ ਕਾਫੀ ਪੈ ਗਿਆ ਤੇ ਉਦੋਂ ਵੀ ਆਪਾਂ ਇਹ ਗੱਲ ਦਰਸ਼ਕਾਂ ਨੂੰ ਦੱਸੀ ਸੀ ਵੀ ਉਹ ਮੀਂਹ ਜ਼ਿਆਦਾ ਪੈਣ ਦੇ ਬਾਵਜੂਦ ਵੀ ਆਪਾਂ ਐਵਰੇਜ ਦੇ ਅਰਾਊਂਡ ਹੀ ਸੀਗਾ, ਘੱਟ ਹੀ ਸੀਗਾ ਐਵਰੇਜ ਤੋਂ। ਜਿਹੜਾ ਸੀਜ਼ਨ, ਜਿਵੇਂ ਆਪਾਂ 1 ਅਕਤੂਬਰ ਤੋਂ ਸੀਜ਼ਨ ਸ਼ੁਰੂ ਕਰਦੇ ਹਾਂ ਤਾਂ ਸੀਜ਼ਨ ਦੀ ਜਿਹੜੀ ਸੀਜ਼ਨ ਟੂ ਡੇਟ ਜਿਹੜੀ ਆ ਉਹ ਰੇਨਫਾਲ ਸੀਗਾ ਉਹ ਐਵਰੇਜ ਜਾਂ ਥੋੜਾ ਜਿਹਾ ਐਵਰੇਜ ਤੋਂ ਘੱਟ ਚੱਲ ਰਿਹਾ ਸੀ, ਹਨਾ ਜੀ। ਉਦੋਂ ਬਾਅਦ ਦੇ ਵਿੱਚ ਮੀਂਹ ਹੁਣ ਕੋਈ ਨਹੀਂ ਪਿਆ। ਸੋ ਹੁਣ ਸਾਰਾ ਜਿਹੜਾ ਟੋਟਲ ਰੇਨਫਾਲ ਆ ਸਾਡੇ ਸੀਜ਼ਨ ਦਾ ਉਹ ਬਿਲੋ ਐਵਰੇਜ ਪਹੁੰਚ ਗਿਆ, ਘਟ ਗਿਆ। ਤੇ ਉਹਦਾ ਇਹ ਆ ਵੀ ਇੰਪੈਕਟ ਹੋਊਗਾ ਵਾਟਰ ਡਿਲੀਵਰੀ ਤੇ, ਵੀ ਕਿੰਨੀ ਐਤਕੀ ਪਾਣੀ ਦੀ ਡਿਲੀਵਰੀ ਹੁੰਦੀ ਆ, ਹਨਾ। ਤੇ ਲੌਂਗ ਟਰਮ, ਸ਼ਾਰਟ ਟਰਮ ਤਾਂ ਇਹੀ ਹੁੰਦਾ ਵੀ ਆਪਾਂ ਨੂੰ ਪਾਣੀ ਡਿਸਟ੍ਰਿਕਟ ਨੇ ਘੱਟ ਦੇਣਾ ਜੀ, ਠੀਕ ਆ। ਜੇ ਉਹ ਅੱਗੇ 2 ਮਹੀਨੇ 3 ਮਹੀਨੇ 4 ਮਹੀਨੇ ਲਈ ਦਿੰਦੇ ਆ ਤਾਂ ਹੋ ਸਕਦਾ ਹੈ ਫਿਰ ਉਹ ਡਿਪੈਂਡ 1 ਅਪ੍ਰੈਲ ਨੂੰ ਹੁਣ ਜਿਹੜੇ ਨੰਬਰ ਆਉਣਗੇ ਉਹਦੇ ਹਿਸਾਬ ਨਾਲ ਹੋ ਸਕਦਾ 10 ਦਿਨ 15 ਦਿਨ ਮਹੀਨਾ ਘੱਟ ਦੇਣ। ਚਲੋ ਹਜੇ ਤਾਂ ਪਿਆ ਵਾ, ਜਿਵੇਂ ਤੁਸੀਂ ਦੱਸ ਰਹੇ ਆ ਵੀ ਅਗਲੇ 15 ਦਿਨ ਤਾਂ ਕੋਈ ਮੀਂਹ ਨਹੀਂ ਹੈਗਾ ਜੀ। ਤੇ ਹੋ ਸਕਦਾ ਅਪ੍ਰੈਲ 'ਚ ਪਹਿਲੇ ਅਪ੍ਰੈਲ ਦੇ ਪਹਿਲੇ ਪਾਰਟ ਦੇ ਵਿੱਚ ਜਾਂ ਮਾਰਚ ਐਂਡ ਤੱਕ ਹੋਰ ਮੀਂਹ ਪੈ ਜਾਵੇ, ਕੋਈ ਸਟਾਰਮ ਆ ਜਾਵੇ, ਉਹਦੇ ਨਾਲ ਹੋ ਸਕਦਾ ਵੀ ਫੇਰ ਆਪਾਂ ਐਵਰੇਜ ਦੇ ਨੇੜੇ ਜਾ ਵੜੀਏ। ਪਰ ਜਿਸ ਹਿਸਾਬ ਨਾਲ ਲੱਗ ਰਿਹਾ ਇਹ ਸਾਲ ਆਪਾਂ ਐਵਰੇਜ ਤੋਂ ਥੱਲੇ ਹੀ ਫਿਨਿਸ਼ ਕਰਨਾ। ਅੱਛਾ, ਠੀਕ ਹੈ, ਲੱਗ ਹੀ ਰਿਹਾ, ਅੰਦਾਜ਼ਾ ਇਹੀ ਆ। ਸੋ ਜੇ ਆਪਾਂ ਹੁਣ ਇਹਦੇ ਤੇ ਪਰ ਕੀ ਜਿਹੜੀਆਂ ਲੇਕਸ ਜਾਂ ਰੈਜ਼ਰਵਾਇਰਸ ਉਹ ਆਪਣੀ ਕੈਪੈਸਿਟੀ ਤੇ ਭਰੇ ਹੋਏ ਆ? ਲੇਕਸ ਰੈਜ਼ਰਵਾਇਰ ਜਿਹੜੀ ਆਪਾਂ ਗੱਲ ਅੱਗੇ ਵੀ ਕਰਦੇ ਰਾਜਕਨ ਜੀ, ਵੀ ਉਹਨਾਂ ਦੀ ਲਿਮਿਟਡ ਕੈਪੈਸਿਟੀ ਹੈ, ਹਨਾ। ਤੇ ਜ਼ਿਆਦਾ ਤਾਂ ਆਪਾਂ ਡਿਪੈਂਡ ਕਰਦੇ ਸਨੋ ਪੈਕ ਤੇ, ਵੀ ਉਹ ਕਿੰਨਾ ਚਿਰ ਬਚਿਆ ਰਹਿੰਦਾ। ਜਿਵੇਂ ਹੁਣ ਤੁਸੀਂ ਹੁਣੇ ਗੱਲ ਕੀ ਹੈ ਵੀ ਟੈਂਪਰੇਚਰ 90 ਡਿਗਰੀ ਹੋ ਚੱਲਿਆ, ਫਿਰ ਪਿਘਲੂ। ਹਾਂ, ਸੋ ਉਹ ਬਹੁਤ ਚੀਜ਼ਾਂ ਵੇਰੀ ਕਰਦੀਆਂ ਨੇ ਉਹ 'ਚ। ਜਿਵੇਂ 1 ਅਪ੍ਰੈਲ ਨੂੰ ਤਾਂ ਹੀ ਜਿਹੜੇ ਨੰਬਰ ਦਿੰਦੇ ਨੇ ਉਹਨਾਂ ਨਾਲ ਕਾਫੀ ਵਧੀਆ ਐਸਟੀਮੇਟ ਆ ਜਾਂਦਾ ਵੀ ਕਿੰਨੀ ਕੁ ਪਿਘਲ ਗਈ, ਕਿੰਨੀ ਕੁ ਰਹਿ ਗਈ, ਕਿੰਨੀ ਕੁ ਸਾਡੇ ਕੋਲ ਸਟੋਰੇਜ ਆ, ਕਿੰਨਾ ਵਾਟਰ ਉਹ 'ਚ ਕੰਟੈਂਟ ਆ। ਹਾਂ, ਤੇ ਇਸੇ ਲਈ ਕਈ ਦੇਖੋ ਪਲੈਨਿੰਗ ਉਸ ਹਿਸਾਬ ਨਾਲ ਹੀ ਕਰਦੇ ਹੁੰਦੇ ਆ। ਐਤਕੀ ਫ੍ਰੈਜ਼ਨੋ ਇਰੀਗੇਸ਼ਨ ਡਿਸਟ੍ਰਿਕਟ ਨੇ 15 ਮਾਰਚ ਤੋਂ ਡਿਲੀਵਰੀਆਂ ਸ਼ੁਰੂ ਕਰ ਦੇਣੀਆਂ ਨੇ। ਠੀਕ ਆ, ਹਨਾ। ਪਿਛਲੇ 4-5 ਸਾਲਾਂ ਤੋਂ ਜਦੋਂ ਦਾ ਡਰਾਊਟ ਆਇਆ ਸੀਗਾ ਉਹ 2021-22 ਵਾਲਾ, ਉਦੋਂ ਬਾਅਦ ਦੇ ਵਿੱਚ ਸਭ ਤੋਂ ਅਰਲੀ ਡਿਲੀਵਰੀ ਐਤਕੀ ਸ਼ੁਰੂ ਹੋਣੀ ਹੈ। ਅੱਛਾ, ਅੱਗੇ ਕਦੋਂ ਕਰ ਦਿੰਦੇ ਤੁਸੀਂ? ਅਪ੍ਰੈਲ 1 ਅਪ੍ਰੈਲ ਤੋਂ ਸ਼ੁਰੂ ਹੁੰਦੀਆਂ ਨੇ। ਮੈਂ 2 ਹਫ਼ਤੇ ਪਹਿਲਾਂ ਕਰਨਾ ਇਹਨਾਂ ਨੇ। ਉਹਦਾ ਪਹਿਲਾਂ ਕਰਨ ਦਾ ਇਹੀ ਕਾਰਨ ਇਹ ਵੀ ਹੋ ਸਕਦਾ ਵੀ ਪਾਣੀ ਹੁਣ ਪਿਘਲ ਰਿਹਾ, ਮੇਰਾ ਨਫ ਨਾ ਹੋ ਜਾਵੇ, ਵਰਤ ਲਓ। ਐਗਜ਼ੈਕਟਲੀ। ਸੋ ਉਹਦੇ ਨਾਲ ਫਿਰ ਉਹ ਰੀਚਾਰਜ ਵਗੈਰਾ ਵਧੀਆ ਬੈਟਰ ਹੋ ਜਾਂਦਾ, ਹਨਾ। ਸੋ ਸਾਰੇ ਡਿਸਟ੍ਰਿਕਟਸ ਤੇ ਹੀ ਹੋਊਗਾ ਇੰਪੈਕਟ। ਤੇ ਪਰ ਪਿਛਲੇ 2-3 ਸਾਲ ਮੀਂਹ ਵਧੀਆ ਪਿਆ ਕਰਕੇ ਜਿਹੜਾ ਓਵਰਆਲ ਜਿਹੜਾ ਸਿਨਾਰੀਓ ਆ ਪਾਣੀ ਵਾਲਾ ਉਹ ਹਜੇ ਲੁਕਸ ਬੈਟਰ, ਹਨਾ। ਠੀਕ ਹੈ, ਜਿੰਨਾ ਚਿਰ ਡਰਾਊਟ ਨਹੀਂ ਆਉਂਦਾ ਆਪਾਂ ਇਹ ਕਹਿ ਕੇ ਚੱਲੀਏ ਹਮੇਸ਼ਾ ਹੀ। ਹਾਂਜੀ, ਨਹੀਂ ਦੇਖੋ 2 ਹਫ਼ਤਿਆਂ 'ਚ ਇੰਨਾ ਕੁਛ ਬਦਲ ਗਿਆ। ਹਾਂਜੀ, ਸੋ ਇਹ ਤਾਂ ਮਤਲਬ ਤੁਸੀਂ ਦੇਖੋ ਵੀ ਇਹ ਤਾਂ ਉੱਦਾਂ ਤਾਂ ਇਹ ਸਬਰ ਵਾਲਾ ਕੰਮ ਹੁੰਦਾ ਹੈ, ਪੇਸ਼ੈਂਸ ਵਾਲਾ ਹੁੰਦਾ, ਵੀ ਸਲੋ ਐਂਡ ਸਟੈਡੀ ਵਾਲਾ ਹੁੰਦਾ। ਪਰ ਜਿਹੜੀਆਂ ਅੱਜ ਕੱਲ੍ਹ ਮੌਸਮ ਦੀਆਂ ਤਬਦੀਲੀਆਂ ਉਹ ਇਫੈਕਟ ਜਲਦੀ ਦਿਖਾ ਜਾਂਦੀਆਂ। ਬਿਲਕੁਲ। ਤੇ ਉਹਦੇ ਲਈ ਆਪਾਂ ਨੂੰ ਇਸ ਸਾਲ ਜੇ ਦੇਖਿਆ ਜਾਵੇ ਘੱਟੋ ਘੱਟ ਇਸ ਸਾਲ ਆਪਾਂ ਨੂੰ ਇੰਪੈਕਟ ਨਹੀਂ ਹੋਊਗਾ, ਕੋਈ ਨੈਗੇਟਿਵ ਇੰਪੈਕਟ ਨਹੀਂ ਹੋਊਗਾ। ਤੇ ਫਿਰ ਅਗਲੇ ਸਾਲ ਦੇਖਾਂਗੇ ਵੀ ਕਿਹੋ ਜਿਹੇ ਮੀਂਹ ਆਉਂਦੇ ਨੇ ਤੇ ਕਿਹੋ ਜਿਹਾ ਆਊਗਾ। ਬਟ ਹੁਣ ਆਪਾਂ ਅਗਲੇ ਸਾਲ ਗੱਲ ਕਰਾਂਗੇ ਜਦੋਂ ਨੇੜੇ ਆ ਗਏ। ਤੇ ਬਈ ਹੁਣ ਡਰਾਊਟ ਬਹੁਤ ਐਕਸਪੈਕਟਡ ਆ ਕਿਉਂਕਿ 3-4 ਸਾਲ ਵੈਟ ਲੰਘ ਗਏ ਆ ਲਗਾਤਾਰ।
ਤੇ ਸਾਡਾ ਜਿਹੋ ਜਿਹਾ ਪੈਟਰਨ ਲੱਗਦੇ ਆ ਵੈਦਰ ਦੇ ਸਾਈਕਲ ਆ ਇੱਕ। ਇਹ 'ਚ ਹਰੇਕ 10 ਸਾਲਾਂ 'ਚ, ਹੁਣ ਤਾਂ ਸਟੇਟ ਵਾਟਰ ਰਿਸੋਰਸ ਕੰਟਰੋਲ ਬੋਰਡ ਤੇ DWR ਵੀ ਕਹਿੰਦੇ ਨੇ ਵੀ ਹਰੇਕ 10 ਸਾਲਾਂ 'ਚ 4 ਸਾਲ ਤੁਸੀਂ ਆਪਦੀ ਕੈਲਕੂਲੇਸ਼ਨ 'ਚ ਮੰਨ ਕੇ ਚੱਲੋ ਵੀ ਡਰਾਊਟ ਈਅਰ ਰਹਿਣੇ ਨੇ, ਔੜ ਆਉਣੀ ਆ। ਹੈਨਾ। ਸੋ ਆਪਣੇ ਹੁਣ 3 ਚੌਥਾ ਤੀਜਾ ਕਿ ਚੌਥਾ ਸਾਲ ਐਤਕੀ ਜਿਹੜਾ ਵੈਟ ਲੰਘ ਰਿਹਾ, ਤੇ ਉਸ ਦੀ ਐਵਰੇਜ ਨਾਲ ਫਿਰ ਆਪਣਾ ਹੁਣ ਐਕਸਪੈਕਟਡ ਆ ਬਹੁਤ ਛੇਤੀ ਵੀ ਵੀ ਡਰਾਊਟ ਚੇਂਜ ਹੋਊਗਾ ਇਹ। ਸੀਜ਼ਨ ਆਊਗਾ। ਅੱਛਾ, ਇਹਦੇ ਵਿੱਚ ਨਾਲ ਹੀ ਫਿਰ ਇਹ ਗੱਲ ਜ਼ਰੂਰ ਕਰਨੀ ਬਣਦੀ ਆ ਵੀ ਪਾਣੀ ਜੇ ਨੈਚੁਰਲੀ ਘੱਟ ਆ, ਓਵਰ ਸਰਫੇਸ ਵਾਟਰ ਜਿਹੜਾ ਉਹ ਘੱਟ ਆ, ਫਿਰ ਓਬਵੀਅਸਲੀ ਅੰਡਰਗਰਾਊਂਡ ਵਾਟਰ ਜਿਹੜਾ ਆ ਉਸ ਨੂੰ ਜਿਹੜਾ ਉਹ ਦੇਖਿਆ ਜਾਂਦਾ ਆ, ਉਹ ਕੱਢਣਾ ਪੈਂਦਾ ਆ। ਉਹਦੇ ਲਈ ਉਹ ਕੱਢਣ ਦੇ ਲਈ ਫਿਰ ਉਹ ਇਨਪੁਟ ਕਿਉਂਕਿ ਰੌਲਾ ਫਿਰ ਇਨਪੁਟ ਕਾਸਟ ਦੇ ਉੱਤੇ ਇਵੈਂਚੁਅਲੀ ਆ ਕੇ ਜਿਹੜੀ ਉਹ ਸੂਈ ਟਿਕਦੀ, ਕਿੰਨਾ ਕੱਢਣਾ, ਕਿਵੇਂ ਕੱਢਣਾ, ਫੀਸ, ਪੈਨਲਟੀਜ਼, ਸਿਗਮਾ, PG&E ਦੇ ਰੇਟਸ। ਸੋ ਇਹ ਸਾਰੇ ਸੰਦਰਭ ਦੇ ਵਿੱਚ ਤੁਸੀਂ ਅਕਸਰ ਜਿਹੜੀ ਫਾਰਮ ਪਲਾਨ ਦੀ ਗੱਲ ਕਰਦੇ ਹੁੰਦੇ ਆ, ਇੱਕ ਤਾਂ ਫਾਰਮ ਪਲਾਨ ਜਿਹੜਾ DC 'ਚ ਬਣਦਾ ਹੈ ਉਹ ਪੂਰੇ ਮੁਲਕ ਦੇ ਲਈ, ਇੱਕ ਤੁਹਾਡੇ ਆਪਣੇ ਫਾਰਮ ਦੇ ਲਈ। ਸੋ ਇਹ ਸਾਰੀਆਂ ਚੀਜ਼ਾਂ ਨੂੰ ਕਿੱਦਾਂ ਹੁਣੇ ਤੋਂ ਹੀ ਆਈ ਥਿੰਕ ਬੈਟਰ ਟਾਈਮ ਹੋਊਗਾ ਕੰਸੀਡਰ ਕਰਕੇ ਵੀ ਕਿੱਦਾਂ ਦੇਖਿਆ ਜਾਵੇ ਫਿਰ, ਕਿਉਂਕਿ ਬਜਟ ਦੇ ਵਿੱਚ ਵੇਰੀਏਸ਼ਨ ਆ ਜਾਣੀ। ਹਾਂਜੀ, ਨਹੀਂ ਦੇਖੋ ਜਿਹੜਾ ਤਾਂ ਆਹ ਸਾਲ ਚੱਲ ਰਿਹਾ ਹੈ ਨਾ, ਉਹਦੇ 'ਚ ਤਾਂ ਦੇਖੋ ਆਪਾਂ ਨੂੰ ਇਹ ਨਹੀਂ ਹੋਊਗਾ ਵੀ ਪਿਛਲੇ ਸਾਲ ਨਾਲੋਂ ਪਾਣੀ ਡੂੰਘਾ ਚਲਾ ਜਾਊਗਾ ਜਾਂ ਅਪਰੋਕਸੀਮੇਟਲੀ ਉੱਥੇ ਕੀ ਰਹੂਗਾ, ਕਿਉਂਕਿ ਪਿਛਲੇ ਸਾਲ ਵੀ ਪਾਣੀ ਸੋਹਣੇ ਪਏ ਸੀ। ਅਨਲੈਸ ਕਿ ਆਪਾਂ ਉਹ ਬੇਸਿਸ ਦੀ ਗੱਲ ਕਰਦੇ ਹਾਂ ਜਿੱਥੇ ਹਰੇਕ ਸਾਲ ਓਵਰ ਡਰਾਫਟ ਹੁੰਦੀ ਹੈ, ਤੇ ਜਿੰਨਾ ਉਹ ਪਾਣੀ ਥੱਲੇ ਜਾਂਦਾ ਉਹਨਾਂ ਕੁ ਐਤਕੀ ਵੀ ਜਾਊਗਾ। ਠੀਕ ਹੈ ਨਾ। ਤੇ ਜਿਹੜੀ ਗੱਲ ਆਪਾਂ ਫਾਰਮ ਪਲਾਨ ਦੀ ਕੀਤੀ ਹੈ, ਬਿਲਕੁਲ ਉਸ ਪਲਾਨ ਦੇ ਵਿੱਚ ਇਹੀ ਚੀਜ਼ਾਂ ਆਪਾਂ ਕਰਦੇ ਹੁੰਦੇ ਹਾਂ ਵੀ ਜਿਹੜੀਆਂ ਐਵਰੇਜ ਸੀਜ਼ਨ ਕਿਹੋ ਜਿਹੇ ਹੋਣਗੇ, ਬੈਸਟ ਸੀਜ਼ਨ ਕਿਹੋ ਜਿਹੇ ਹੋਣਗੇ, ਤੇ ਵਰਸਟ ਸੀਜ਼ਨ ਕਿਹੋ ਜਿਹੇ ਹੋਣਗੇ, ਉਹ 'ਚ ਉਹਦੀ ਪਲੈਨਿੰਗ ਹੁੰਦੀ ਹੈ। ਤੇ ਉਹਦੇ 'ਚ ਆਪਾਂ ਲਿਖ ਲੈਂਦੇ ਹਾਂ ਵੀ ਇੰਨਾ ਖਰਚਾ। PG&E ਦੇ ਬਿੱਲ ਅਫਕੋਰਸ ਵਧਣਗੇ, PG&E ਦੇ ਰੇਟ ਵੀ ਵਧ ਰਹੇ ਆ, ਤੇ ਜਿੰਨਾ ਆਪਾਂ ਥੱਲੇ ਨੂੰ ਜਾਈ ਜਾਂਦੇ ਹਾਂ ਪਾਣੀ ਡੂੰਘਾ ਹੋ ਜਾਂਦਾ, ਉਹਦੇ ਲਈ ਆਪਾਂ ਨੂੰ ਬਿਜਲੀ ਦੀ ਵੀ ਆਪਾਂ ਕੁਆਂਟਿਟੀ ਖਪਤ ਵਧਣੀ ਆ ਜ਼ਿਆਦਾ ਚਾਹੀਦੀ ਆ, ਹੈ ਨਾ। ਸੋ ਉਹ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ। ਤੇ ਇਹ ਵੀ ਦੇਖਿਆ ਗਿਆ ਜ਼ਿਆਦਾਤਰ ਸੈਨੋਕਿਨ ਵੈਲੀ ਜਿੰਨਾ ਆਪਾਂ ਡੂੰਘਾ ਜਾਈ ਜਾਂਦੇ ਹਾਂ, ਉਹਨਾਂ ਪਾਣੀ ਦੀ ਕੁਆਲਿਟੀ ਵੀ ਖਰਾਬ ਹੁੰਦੀ ਜਾਂਦੀ ਹੈ ਨਾ। ਉਹਦੇ 'ਚ ਕੁਆਲਿਟੀ ਖਰਾਬ ਹੋਣ ਦਾ ਮਤਲਬ ਵੀ ਉਹ 'ਚ ਹੈਵੀ ਮੈਟਲਸ ਆਉਣ ਲੱਗ ਜਾਂਦੇ ਨੇ, ਉਹਨੂੰ ਠੀਕ ਕਰਨ ਨੂੰ ਉਨੀ ਮਨੀ ਜ਼ਿਆਦਾ ਲੱਗਣੀ, ਉਹਦੀ ਇੱਕ ਹੋਰ ਪ੍ਰੋਸੈਸਿੰਗ ਤੁਹਾਨੂੰ ਐਡ ਕਰਨੀ ਪੈਣੀ ਆ। ਸੋ ਉਹ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ। ਤੇ ਆਪਾਂ ਬਾਅਦ 'ਚ ਵੀ ਗੱਲ ਕਰ ਸਕਦੇ ਹਾਂ ਡਿਟੇਲ 'ਚ ਵੀ, ਜਿਹੜੀਆਂ ਵੀ ਮੈਂ ਹੁਣ ਪ੍ਰਾਪਰਟੀਜ਼ ਜਿਹੜੀਆਂ ਸੇਲ 'ਤੇ ਆਉਂਦੀਆਂ ਉਹਨਾਂ ਤੋਂ ਵੀ ਪਤਾ ਲੱਗ ਜਾਂਦਾ ਨਾ, ਕਈ ਏਰੀਏ ਦੇ ਵਿੱਚ ਹੁਣ ਕਾਫੀ ਜ਼ਿਆਦਾ ਅਵੇਅਰਨੈਸ ਹੋ ਗਈ ਆਪਣੀ ਕਮਿਊਨਿਟੀ 'ਚ। ਮੈਨੂੰ ਇਹ ਗੱਲ ਦੀ ਬੜੀ ਖੁਸ਼ੀ ਹੁੰਦੀ ਹੈ ਨਾ। ਤੇ ਹੁਣ ਮੈਨੂੰ ਜਿਵੇਂ ਅੱਗੇ ਫੋਨ ਕਰਕੇ ਐਂ ਪੁੱਛਦੇ ਹੁੰਦੇ ਸੀਗੇ ਵੀ ਭਾਈ ਆਹ ਪ੍ਰਾਪਰਟੀ ਦੇਖਿਓ ਵੀ ਠੀਕ ਆ ਇਹ। ਹੁਣ ਮੈਨੂੰ ਫੋਨ ਕਰਕੇ ਜਨਰਲੀ ਇਹ ਫੋਨ ਆਉਂਦੇ ਨੇ ਵੀ ਇੱਥੇ ਪਾਣੀ ਦਾ ਇਸ਼ੂ ਆ, ਦੇਖਿਓ ਕਿੰਨਾ ਕਾ। ਦੇਖੋ ਇੰਨੀ ਨਹੀਂ ਬਹੁਤ ਚੀਜ਼ਾਂ ਚੇਂਜ ਹੋ ਜਾਂਦੀਆਂ। ਚੰਗਾ ਹੋ ਗਿਆ, ਅਵੇਅਰਨੈਸ ਜਿਹੜੀ ਉਹ ਵਧੀ ਆ। ਚਲੋ ਆਪਾਂ ਕੋਸ਼ਿਸ਼ ਕਰਦੇ ਹਾਂ ਇਸ ਪ੍ਰੋਗਰਾਮ ਦੇ ਜ਼ਰੀਏ ਵੀ ਸਾਰਿਆਂ ਨੂੰ ਦੱਸਦੇ ਰਹੀਏ, ਤੇ ਪੱਗ ਦੀ ਵੀ ਆਊਟਰੀਚ ਆਪਣੀ ਇਹਦੇ ਨਾਲ ਹੋਰ ਆਪਣੇ ਢੰਗ ਦੇ ਨਾਲ ਵੀ ਜਿਹੜਾ ਉਹ ਕਰਦੇ ਆ। ਤੇ ਗੁੱਡ ਕੁਐਸਚਨਸ ਜਿਹੜੇ ਆ, ਕਿਉਰਿਓਸਿਟੀ ਆ ਉਸ ਦੇ ਵਿੱਚ ਲੋਕਾਂ ਦੀ ਵਧੀਆ, ਜਾਗਰੂਕਤਾ ਵਧੀਆ, ਜਿਹੜੀ ਇਹ ਚੰਗੀ ਗੱਲ ਆ। ਸੋ ਇਹ ਜਿਹੜਾ ਫਾਰਮ ਪਲਾਨ ਤੁਸੀਂ ਅਕਸਰ ਗੱਲ ਕਰਦੇ ਹੁੰਦੇ ਆ, ਇਹਦੇ ਲਈ ਕੋਈ ਆਪਾਂ ਨੂੰ ਜਿਹਦਾ ਕੋਈ ਪ੍ਰੋਫੈਸ਼ਨਲ ਹੁੰਦਾ ਹੈ ਉਹਦੇ ਨਾਲ ਹੁੰਦਾ ਹੈ, ਜਾਂ ਬੰਦੇ ਨੇ ਆਪ ਹੀ ਬਣਾ ਲੈਣਾ ਹੁੰਦਾ ਹੈ? ਇਹ ਸਿੰਪਲ ਫਾਰਮ ਪਲਾਨ ਤਾਂ ਤੁਸੀਂ ਆਪ ਹੀ ਲਿਖ ਸਕਦੇ ਹੋ, ਇਹਦੇ ਲਈ ਆਪਾਂ ਨੂੰ ਕੋਈ ਪ੍ਰੋਫੈਸ਼ਨਲ ਨਹੀਂ ਚਾਹੀਦਾ। ਠੀਕ ਹੈ ਨਾ। ਤੇ ਇਹਦਾ ਜਿਹੜਾ ਇੱਕ ਟੈਂਪਲੇਟ ਆ, ਬੇਸਿਕ ਟੈਂਪਲੇਟ ਆ, ਆਪਾਂ ਮੇਲੇ ਤੇ ਵੀ ਸ਼ੇਅਰ ਕਰਾਂਗੇ ਸਾਰਿਆਂ ਨਾਲ, ਜਿਹੜਾ ਆਪਣਾ ਐਸੇ ਮਹੀਨੇ ਹੋਣਾ ਹੈ ਨਾ। ਪਰ ਉਹ ਆਇਆ ਵੀ ਹਰੇਕ ਦੀ ਸਿਚੁਏਸ਼ਨ ਅੱਡ ਕਰ ਕਾਫੀ ਚੀਜ਼ਾਂ ਬਦਲ ਜਾਂਦੀਆਂ ਨੇ, ਹੈ ਨਾ। ਤੇ ਉਹ 'ਚ ਫਿਰ ਉਹ ਆਪਦੇ ਆਪ ਨੂੰ ਤੁਹਾਨੂੰ ਕਸਟਮਾਈਜ਼ ਕਰਨਾ ਪੈਣਾ। ਐਜ਼ ਆਫ ਨਾਓ ਦੇਖੋ ਕੋਈ ਵੀ ਇਹੋ ਜਿਹੀ ਆਰਗੇਨਾਈਜੇਸ਼ਨ ਨਹੀਂ, ਨਾ ਕੋਈ ਥਰਡ ਪਾਰਟੀ ਹੈ ਵੀ ਜਿਹੜਾ ਤੁਹਾਨੂੰ ਥੋੜਾ ਫਾਰਮ ਪਲਾਨ ਬਣਾ ਕੇ ਦੇ ਦੇ ਅਗਲੇ 10-15 ਸਾਲ। ਕਿਉਂਕਿ ਉਹ ਤਾਂ ਪਰਸਨਲ ਆ। ਹਾਂ, ਪਰਸਨਲ ਆ, ਤੇ ਫਿਰ ਉਹਨਾਂ ਨੇ ਤੁਹਾਨੂੰ ਪੈਸੇ ਬਹੁਤ ਚਾਰਜ ਕਰਨੇ ਜੇ ਤੁਸੀਂ ਕੋਈ ਬੰਦਾ ਹੀ ਹਾਇਰ ਕਰ ਲਓਗੇ ਸਪੈਸ਼ਲਿਸਟ। ਐਗਜ਼ੈਕਟਲੀ। ਹੈ ਨਾ। ਤੇ ਫਿਰ ਉਹਨੂੰ ਬੰਦੇ ਨੂੰ ਤੁਹਾਡੇ ਸਾਰੇ ਏਰੀਏ ਦੀ GSP ਪੜ੍ਹਨੀ ਪੈਣੀ ਆ, ਪਾਣੀ ਦੀ ਕੰਡੀਸ਼ਨ ਕੀ ਆ, ਤੁਹਾਡੇ ਪਾਣੀ ਦੀਆਂ ਕੀ ਕੰਸਟ੍ਰੇਨਟਸ ਨੇ, ਹੈ ਨਾ। ਵੈਲ ਤੁਹਾਡੇ ਕਿੰਨੇ ਪ੍ਰੋਡਕਟ, ਉਹ ਸਾਰੀਆਂ ਚੀਜ਼ਾਂ, ਕਦੋਂ ਕਿਹੜੀ ਚੀਜ਼ ਵਾਪਰਨੀ ਆ ਉੱਥੇ, ਉਹ ਸਾਰੀਆਂ ਚੀਜ਼ਾਂ ਤੁਹਾਨੂੰ ਆਪ ਨੂੰ ਹੀ ਦੇਖ ਲੈਣੀਆਂ ਚਾਹੀਦੀਆਂ। ਜਿਵੇਂ ਹੁਣ ਮੈਂ ਇੱਕ ਰੀਸੈਂਟਲੀ ਹੁਣੇ ਇੱਕ ਖੇਤ 'ਚ ਗਿਆ ਸੀਗਾ, ਤੇ ਉਹਨਾਂ ਦਾ ਜਿਹੜਾ ਵੈਲ ਸੀ ਫਰੈਜ਼ਨੋ ਇਲਾਕੇ 'ਚ ਹੀ ਹੈ, ਇੱਕ ਸੈਂਟਰਲ ਕਿੰਗਸ 'ਚ ਪੈਂਦਾ ਸੀ। ਤੇ ਉਹ ਬੋਰ ਹੋਇਆ 135 ਫੁੱਟ ਤੇ ਪੁਰਾਣਾ ਬੋਰ ਹੋਇਆ ਹੋਇਆ। ਠੀਕ ਹੈ। ਤੇ ਉਹ ਆਲਰੇਡੀ ਉਹ ਹੁਣ ਉਹਨਾਂ ਦਾ ਜਿਹੜਾ ਵੈਲ ਆ, ਉਹ ਪੰਪ ਆ, ਉਹ 112 ਫੁੱਟ ਤੇ 10 ਤੇ ਹੈਗਾ, ਆਲਰੇਡੀ ਲੱਗ ਗਈ ਆ। ਹਾਂ, ਤੇ ਉਹ 15-20 ਫੁੱਟ ਦਾ ਰਹਿ ਗਿਆ ਉਹਨਾਂ ਦਾ ਵਿੱਚ। ਹਾਲਾਂਕਿ ਇਸ ਏਰੀਏ ਦੇ ਵਿੱਚ ਜਿਹੜੀ ਪਾਣੀ ਬਹੁਤ ਸਲੋ ਥੱਲੇ ਨਹੀਂ ਜਾਂਦਾ, ਸਲੋ ਮੈਂ ਕਹਿੰਦਾ ਵੀ 1-2 ਫੁੱਟ
ਐਵਰੇਜ ਇੰਨਾ ਕੁ ਜਾ ਰਿਹਾ ਥੱਲੇ ਨੂੰ ਸੀਜ਼ਨ। ਉਹਨਾਂ ਨੂੰ ਹੁਣ ਜਦੋਂ ਆਪਾਂ ਉਹਨਾਂ ਦਾ ਪਲਾਨ ਬਣਾਵਾਂਗੇ 15-20 ਸਾਲ ਦਾ, ਹਾਲਾਂਕਿ ਉਹ ਪਲਾਨ ਵਾਲੀ ਗੱਲ ਨਹੀਂ ਸੀ, ਉਹ ਤਾਂ ਪੰਪ ਟੈਸਟ ਦੀ ਗੱਲ ਕਰ ਰਹੇ ਸੀ। ਜੇ ਆਪਾਂ ਅਗਲੇ 10-15 ਸਾਲ ਦਾ ਪਲਾਨ ਬਣਾਵਾਂਗੇ ਉਹਦੇ 'ਚ ਆਪਾਂ ਕਹਾਂਗੇ ਵੀ ਤੁਹਾਨੂੰ ਬੋਰ ਕਰਾਉਣਾ ਪੈਣਾ, ਡੂੰਘਾ ਹੋਣਾ ਹੀ ਪੈਣਾ, ਹਾਂ ਜਾਂ ਨਵਾਂ ਕਰਾਓ ਜਾਂ ਇਸੇ ਨੂੰ ਡੂੰਘਾ ਨਵਾਂ ਹੀ ਹੋਣਾ। ਹਾਂ। ਸੋ ਉਹ ਦੇਖੋ ਤੁਸੀਂ, ਕਿਉਂਕਿ ਜੇ ਬੰਦੇ ਨੂੰ ਪਤਾ ਵੀ ਮੈਨੂੰ ਅਗਲੇ 5 ਸਾਲਾਂ 'ਚ ਬੋਰ ਕਰਾਉਣਾ, ਫਿਰ ਤੁਸੀਂ ਆਪਦਾ ਪਲਾਨ ਕਰ ਸਕਦੇ ਹੋ। ਤੁਸੀਂ ਜਾਂ ਤਾਂ ਉਸ ਪਲਾਨ ਕਰ ਲਓ ਜਦੋਂ ਸੀਜ਼ਨ ਬਹੁਤ ਵਧੀਆ ਲੱਗਿਆ, ਤੁਹਾਡੇ ਕੋਲ ਪੈਸੇ ਬਚੇ ਨੇ, ਉਸ ਉਦੋਂ ਸਾਲ ਕਰਾ ਲਓ। ਬੋਰ ਕਰਾ ਲਓ, ਠੀਕ ਹੈ। ਤੁਸੀਂ ਉਦੋਂ ਕਰਾਓ ਜਦੋਂ ਆਫ ਸੀਜ਼ਨ ਆ, ਠੀਕ ਹੈ ਨਾ, ਵੀ ਜਦੋਂ ਕੋਈ ਨਹੀਂ ਆ ਤਾਂ ਵੈਲ ਵਾਲੇ ਤੁਹਾਡੇ ਫ੍ਰੀ ਹੁੰਦੇ ਨੇ, ਠੀਕ ਹੈ। ਜਾਂ ਤੁਸੀਂ ਸਟੇਟ ਤੇ ਫੈਡਰਲ ਦੀਆਂ ਗ੍ਰਾਂਟਸ ਨੇ, ਉਹਨਾਂ ਕਨੀ ਦੇਖੋ ਵੀ ਜਦੋਂ ਇਹ ਗ੍ਰਾਂਟ ਆ ਗਈ ਆਪਾਂ ਨਾਲ ਦੀ ਨਾਲ ਬੋਰ ਕਰਾ ਲੈਣਾ, ਵੀ ਅਪਲਾਈ ਕਰ ਰੱਖੋ, ਸਾਲ 2 ਸਾਲ ਤਾਂ ਲੱਗ ਹੀ ਜਾਂਦੇ ਆ। ਸੋ ਇਹ ਉਸ ਪਲੈਨਿੰਗ ਦਾ ਪਾਰਟ, ਕਿਉਂਕਿ ਹੁਣ ਸਟੇਟ ਪੈਸੇ ਦਿੰਦਾ ਤੁਹਾਨੂੰ, ਐਕਸਟ੍ਰੀਮ ਵੈਦਰ 'ਚ ਵੀ ਪੈਸੇ ਦਿੰਦਾ, CDF ਦੀਆਂ ਡਾਇਰੈਕਟ ਗ੍ਰਾਂਟਸ ਵੀ ਨੇ, ਜਿੱਥੇ ਤੁਹਾਨੂੰ ਸਿਗਮਾ ਦਾ ਇੰਪੈਕਟ ਹੋ ਰਿਹਾ ਪਾਣੀ ਦਾ, ਤੇ ਉਹ ਤੁਹਾਨੂੰ ਰੀਇੰਬਰਸਮੈਂਟ ਗ੍ਰਾਂਟਸ ਨੇ। ਅੱਛਾ, ਸ਼ੁਰੂ ਨੇ ਉਹ, ਹਾਂ ਉਹ ਓਪਨ ਨੇ, ਉਹ ਪਰ ਤੁਹਾਨੂੰ ਜਸਟੀਫਾਈ ਕਰਨਾ ਪੈਂਦਾ ਵੀ ਮੈਨੂੰ ਵੈਲ ਇਸ ਕਰਕੇ ਡੂੰਘਾ ਕਰਨਾ ਪਿਆ ਕਿਉਂਕਿ ਪਾਣੀ ਥੱਲੇ ਚਲਿਆ ਗਿਆ। ਪਰ ਓਵਰਡਰਾਫਟ ਤਾਂ ਮਤਲਬ ਉੱਥੇ ਹੋ ਹੀ ਰਿਹਾ ਆ। ਹਾਂ, ਸੋ ਉਹ ਤੁਸੀਂ ਕਹਿ ਦਿੰਦੇ ਵੀ ਭਾਈ ਸਾਡਾ ਪਾਣੀ ਥੱਲੇ ਜਾਂਦਾ ਸੀ ਹਰੇਕ ਸਾਲ, ਆਹ ਸਾਡਾ ਡੇਟਾ, ਉਹਨੂੰ ਜਸਟੀਫਾਈ ਕਰਕੇ ਸਟੋਰੀ ਬਣਾ ਕੇ ਤੁਸੀਂ ਉਹਨਾਂ ਨੂੰ, ਮਤਲਬ ਯੂ ਆਰ ਨਾਟ ਡੂਇੰਗ ਐਨੀਥਿੰਗ ਰੋਂਗ, ਯੂ ਆਰ ਬੇਸਿਕਲੀ ਜਿਹੜੀ ਚੀਜ਼ ਉਹ ਕਹਿੰਦੇ ਆ ਉਹੀ ਆਪਾਂ ਕਰ ਰਹੇ ਹਾਂ, ਉਹਨਾਂ ਦੇ ਹਿਸਾਬ ਨਾਲ ਹੀ ਕਰ ਰਹੇ ਹਾਂ, ਤੇ ਉਹਨੂੰ ਪਰ ਆਪਾਂ ਨੂੰ ਥੋੜਾ ਡੇਟਾ ਰੱਖਣਾ ਪੈਣਾ, ਹੈਨਾ, ਤੇ ਉਸ ਹਿਸਾਬ ਨਾਲ ਪਲਾਨ ਕਰਨਾ ਪੈਣਾ ਵੀ ਜਦੋਂ ਸਟੇਟ ਕੋਲੇ ਪੈਸੇ ਨੇ ਉਸ ਬਕਟ 'ਚ, ਵੀ ਆਪਾਂ ਕਰਾ ਕੇ ਬਹਿ ਜਾਈਏ ਤੇ ਉਹਨਾਂ ਕੋਲ ਪੈਸੇ ਨਾ ਹੋਣ। ਹਾਂ ਸਹੀ। ਜਿਵੇਂ ਹੁਣ ਆਹ ਸਾਲ ਬਹੁਤ ਵਧੀਆ ਸਾਲ ਆ ਕਰਾਉਣ ਦਾ, ਕਿਉਂਕਿ ਅਗਲੇ ਸਾਲ ਲਈ ਉਹਨਾਂ ਨੇ $22 ਮਿਲੀਅਨ ਛੱਡਿਆ ਉਸ ਫੰਡਿੰਗ 'ਚ, ਜਦੋਂ ਓਪਨ ਕਰਨਗੇ ਹੁਣ, ਠੀਕ ਆ, ਠੀਕ ਹੈ ਨਾ। ਤੋ ਆਪਾਂ ਉਸਨੂੰ ਬੋਰ ਕਰਾ ਲਓ, ਰੀਇੰਬਰਸਮੈਂਟ ਗ੍ਰਾਂਟ ਆ ਉਹਨਾਂ ਨੇ 2-3 ਸਾਲਾਂ 'ਚ 20,000 ਦੀ ਕੈਪ ਆ, ਜੇ ਤੁਸੀਂ 60,000 ਲਾਉਣੇ ਆ, 80,000 ਲਾਉਣੇ, 3-4 ਸਾਲ ਲੈ ਹੀ ਚੱਲੋ ਪੈਸੇ, ਇਹ ਆਪਾਂ ਨੂੰ ਅੱਧੇ ਵੀ ਆ ਜਾਂਦੇ ਆ, ਕਿੰਨੀ ਵੱਡੀ ਹੈਲਪ ਆਪਣੀ, ਕਿੰਨੀ ਵੱਡੀ। ਅੱਛਾ, ਇਹ ਹੁਣ ਚਲੋ ਤੁਸੀਂ ਇਹ ਵੈਲ ਵਾਲੀ ਚਲੋ ਚੰਗਾ ਕੀਤਾ ਤੁਸੀਂ ਅੱਜ ਗੱਲ ਕਰ ਦਿੱਤੀ ਹੈ, ਥੋੜਾ ਜਿਹਾ ਇਸ ਦੇ ਬਾਰੇ ਹੋਰ ਦੱਸ ਦਿਓ ਵੀ ਇਹ ਗ੍ਰਾਂਟ ਹੈ ਕਿਹੜੀ ਆ, ਕਿੱਦਾਂ ਅਪਲਾਈ ਕਰਨੀ ਹੈ, ਕਦੋਂ ਕਰਨੀ ਆ, ਸੋ ਥੋੜਾ ਜਿਹਾ ਇਸ ਦੇ ਬਾਰੇ ਦੱਸ ਦਿਓ। ਹਾਂਜੀ, ਨਹੀਂ ਦੇਖੋ ਜਿਹੜੀਆਂ ਤਾਂ ਸਟੇਟ ਦੀਆਂ ਗ੍ਰਾਂਟਸ ਨੇ ਉਹ ਓਪਨ ਹੋਣਗੀਆਂ ਇਸ ਸਾਲ ਸਮਰ ਦੇ ਵਿੱਚ, ਸਮਰ ਜਾਂ 3rd ਕੁਆਟਰ 'ਚ ਜਾ ਕੇ, ਹੈ ਨਾ, ਕਿਉਂਕਿ ਹਰੇਕ ਵਾਰ ਉਹ ਇੱਕ ਡੇਟ ਦਿੰਦੇ ਆ, ਉਹ ਤੋਂ ਲੇਟ ਹੋ ਜਾਂਦੇ ਆ, ਠੀਕ ਹੈ। ਇਹੀ ਸੁਭਾਵਿਕ ਗੱਲ, ਹਾਂ, ਇਹੀ ਉਹਨਾਂ ਦਾ ਟਰੈਕ ਰੈਕਡ ਆ, ਹੈ ਨਾ। ਮੰਨ ਲਓ ਵੀ ਐਂਡ ਆਫ ਦਾ ਈਅਰ ਕਹ ਲਓ ਆਪਾਂ, ਵੀ ਐਂਡ ਆਫ ਦਾ ਈਅਰ ਓਪਨ ਕਰਨਗੇ, ਉਹਦੇ ਵਿੱਚ 2-3 ਪ੍ਰੋਗਰਾਮਸ ਹੁੰਦੇ ਨੇ। ਇੱਕ ਤਾਂ ਜਿਹੜਾ ਐਫੀਸ਼ੀਐਂਸੀ, ਸਟੇਟ ਵਾਟਰ ਐਫੀਸ਼ੀਐਂਸੀ ਪਲਾਨ ਆ, ਪ੍ਰੋਗਰਾਮ ਆ, ਉਹਦੇ 'ਚ ਆਪਾਂ ਕੁਆਲੀਫਾਈ ਕਰ ਸਕਦੇ ਹਾਂ, ਠੀਕ ਪਰ ਆ। ਉਹਦੇ ਲਈ ਕੁਆਲੀਫਾਈ ਕਰਨ ਨੂੰ ਤੁਹਾਨੂੰ ਹੋਰ ਵੀ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ, ਜਿਵੇਂ ਤੁਸੀਂ ਪਾਣੀ ਸੇਵਿੰਗ ਕਰਦੇ ਜੇ ਉਹ, ਹੈ ਨਾ। ਤੇ ਜੇ ਤੁਸੀਂ ਸਟੈਂਡ ਅਲੋਨ ਇਕੱਲਾ ਬੋਰ ਡੂੰਘਾ ਕੀਤਾ ਤੇ ਉਹਦੇ ਪੈਸੇ ਲੈਣੇ ਆ, ਤਾਂ ਉਹ ਐਕਸਟ੍ਰੀਮ ਵੈਦਰ ਦੀਆਂ ਗ੍ਰਾਂਟਸ ਨਿਕਲਦੀਆਂ ਹੁੰਦੀਆਂ। ਅੱਛਾ, ਠੀਕ ਆ, ਉਹ ਚੰਕਸ 'ਚ ਕੱਢਦੇ ਹੁੰਦੇ ਥੋੜੇ ਵੀ 5 ਮਿਲੀਅਨ ਵੰਡਤਾ ਜੀ, 4 ਮਿਲੀਅਨ ਵੰਡਤਾ ਕਦੇ, ਹੈ ਨਾ, ਤੇ ਉਹ ਉਸ 'ਚ ਪਰ ਪੈਸੇ ਹੈਗੇ ਆ $22-23 ਮਿਲੀਅਨ ਰਹਿੰਦਾ ਹਜੇ, ਜਦੋਂ ਪਿਛਲੀ ਵਾਰੀ ਚੈੱਕ ਕੀਤਾ ਸੀਗਾ, ਹੈ ਨਾ, ਵੰਡਣ ਵਾਲਾ। ਠੀਕ ਹੈ ਜੀ, ਤੇ ਉਹ ਇਹ ਸਟੇਟ ਦੀ ਗ੍ਰਾਂਟ ਆ? ਇਹ ਸਟੇਟ ਦੀ ਗ੍ਰਾਂਟ, ਠੀਕ ਆ, ਠੀਕ ਹੈ ਜੀ। ਤੇ USDA ਕਾਫੀ ਗ੍ਰਾਂਟਸ ਹੋਲਡ ਤੇ ਨੇ, ਆਪਾਂ ਉਹਨਾਂ ਦੀ ਹਜੇ ਨਾ ਗੱਲ ਕਰੀਏ, ਉਹਦਾ ਪਤਾ ਨਹੀਂ ਕੀ ਬਣਨਾ। ਤੇ ਸਟੇਟ ਜਿਹੜੀਆਂ ਡੈਫੀਨਿਟ ਨੇ, ਆਪਾਂ ਨੂੰ ਪਤਾ ਹੀ ਹੈ ਵੀ ਪੈਸੇ ਪੂਲ 'ਚ ਪਏ ਨੇ ਉੱਥੇ, ਜਿੱਦਣ ਹੀ ਓਪਨ ਕਰਦੇ ਆ ਉਦੋਂ ਹੀ ਤੁਸੀਂ ਨਾਲ ਦੀ ਨਾਲ ਅਪਲਾਈ ਕਰੋ, ਹੈ ਨਾ। ਸੋ ਇਹ ਚੀਜ਼ਾਂ ਲਈ ਜਿਵੇਂ ਆਪਾਂ ਕਹਿੰਦੇ ਵੀ ਪ੍ਰੀਪੇਅਰ ਕਰਨਾ ਪੈਣਾ, ਪਲਾਨ ਦੀ ਗੱਲ ਫਿਰ ਉੱਥੇ ਆ ਜਾਂਦੀ ਹੈ ਨਾ। ਤੁਸੀਂ ਲਿਖ ਲਓ ਵੀ ਮੈਂ ਬੋਰ ਕਰਾਉਣਾ, ਜਿਵੇਂ ਆਪਣੀ ਲਾਈਨ ਆਈਟਮ ਹੋ ਗਈ ਉਸ ਪਲਾਨ 'ਚ ਵੀ ਬੋਰ ਕਰਾਉਣਾ ਪੈਣਾ ਅਗਲੇ 5 ਸਾਲਾਂ 'ਚ, ਜੀ ਜੀ, ਠੀਕ ਹੈ ਜੀ। ਆਹ ਉਹਦੀਆਂ ਆਪਸ਼ਨਸ ਨੇ, ਇੰਨਾ ਉਹਦਾ ਖਰਚਾ, ਤੇ ਇੱਥੋਂ ਮੈਨੂੰ ਉਹ ਆਪਸ਼ਨਸ ਹੈਗੀਆਂ ਨੇ। ਦੇਖੋ ਕਰਾਉਣਾ ਤਾਂ ਪੈਣਾ ਹੀ ਆ, ਚਾਹੇ ਪੱਲਿਓਂ ਕਰਾ ਲਈਏ, ਚਾਹੇ ਕਿਸ ਤੋਂ ਗ੍ਰਾਂਟ ਲੈ ਕੇ ਕਰਾ ਲਈਏ, ਹੈ ਨਾ। ਕਰਾ ਲਓ, ਫਿਰ ਉਹਦਾ ਮਤਲਬ ਤੁਸੀਂ ਦੇਖੋ ਵੀ ਉਹ ਗ੍ਰਾਂਟਸ ਰੀਇੰਬਰਸਮੈਂਟ ਗ੍ਰਾਂਟਸ ਨੇ, ਜਾਂ ਉਹ ਪਹਿਲਾਂ ਦਿੰਦੇ ਨੇ ਕਿ ਆਪਾਂ ਕੰਮ ਸ਼ੁਰੂ ਕਰ ਲਈਏ ਮਗਰ ਉਹ ਕਹਿਣ ਵੀ ਤੁਸੀਂ ਤਾਂ ਪਹਿਲਾਂ ਸ਼ੁਰੂ ਕਰ ਲਿਆ ਸੀ ਦੇਣੇ। ਹਾਂ, ਕਈ ਵਾਰੀ ਹੁੰਦਾ ਵੀ ਪਹਿਲਾਂ ਅਪਰੂਵ ਹੋਵੇ ਫਿਰ ਕਰਾਉਣਾ। ਉਹ ਸਾਰੀਆਂ ਚੀਜ਼ਾਂ ਪਲਾਨ 'ਚ ਲਿਖਣੀਆਂ। ਠੀਕ ਹੈ। ਸੋ ਉੱਦਾਂ ਚਲੋ ਦੱਸ ਦਿਆ ਕਿ ਆਪਣੇ ਵੱਖ-ਵੱਖ ਪ੍ਰੋਗਰਾਮ ਨੂੰ ਸਪਾਂਸਰ ਵੀ ਕਰਦੇ ਆ G&S ਵੈਲ ਪੰਪ ਵਾਲੇ। ਜੇ ਕਿਸੇ ਨੇ ਕਰਾਉਣਾ ਹੋਵੇ ਤਾਂ ਉਹਨਾਂ ਦੇ ਨਾਲ ਤੁਸੀਂ ਕੰਟੈਕਟ ਵੀ ਕਰ ਸਕਦੇ ਹੋ। ਮੈਨੂੰ ਲੱਗਦਾ ਇਹ ਗ੍ਰਾਂਟ ਗਰੂੰਟ ਦੇ ਵਿੱਚ ਵੀ ਹੈਲਪ ਕਰ ਦਿੰਦੇ ਆ ਉਹਦੇ ਵਿੱਚ। ਸੋ ਇਹਨਾਂ ਦਾ ਫੋਨ ਨੰਬਰ ਵੀ ਆ 5595419577। ਸੋ ਇਸ ਦੇ ਉੱਤੇ ਜਿਹੜਾ ਤੁਸੀਂ ਇਹਨਾਂ ਦੇ ਨਾਲ ਕੰਟੈਕਟ ਵੀ ਜਿਹੜਾ ਉਹ ਕਰ ਲਿਓ ਆਪਣੇ ਤੇਜੀ ਭਾਜੀ, ਹਾਂਜੀ। ਸੋ ਉਹਨਾਂ ਦੇ ਨਾਲ ਕੰਟੈਕਟ ਕਰ ਲਿਓ। ਸੋ ਬਿਲਕੁਲ, ਸੋ ਤਾਂ ਦੱਸ ਜਾਈਏ ਵੀ ਚਲੋ ਆਪਣੇ ਬੰਦੇ ਆ ਤੇ ਉਹ ਹੈਲਪ ਵੀ ਕਰਦੇ ਆਪਣੇ ਪ੍ਰੋਗਰਾਮ ਦੇ ਵਿੱਚ, ਤੇ ਚਲੋ ਉਹਨਾਂ ਦੇ ਕੋਲੋਂ ਤੁਸੀਂ ਹੈਲਪ ਵੀ ਜਿਹੜੀ ਉਹ ਲੈ ਸਕਦੇ ਆ, ਕਿਉਂਕਿ ਕਿਤੇ ਨਾ ਕਿਤੇ ਤਾਂ ਅਰਸ਼ ਓਵਰਡਰਾਫਟ ਦਾ ਰੌਲਾ, ਬੋਰ ਡੂੰਘੇ ਕਰਨ ਦਾ ਮਸਲਾ ਤਾਂ ਜਿਹੜਾ ਕਿਸਾਨ ਨੂੰ ਪਿਆ ਹੀ ਰਹਿੰਦਾ ਹੈ, ਕੁਛ ਨਾ ਕੁਛ ਜਿਹੜਾ ਉਹ ਚੱਲਦਾ ਹੀ ਰਹਿੰਦਾ ਹੈ। ਅੱਛਾ, ਇਹਦੇ ਵਿੱਚ ਤੁਸੀਂ ਜਿਹੜੀ ਉਹ ਨਾਲ ਹੀ ਆਪਾਂ ਗੱਲ ਕੀਤੀ, ਤੁਸੀਂ ਕਹਿੰਦੇ ਵੀ ਕਿਸਾਨ ਮੇਲੇ ਤੇ ਉਹ ਟੈਂਪਲੇਟ ਵੀ ਦੱਸਾਂਗੇ। ਸੋ ਹੁਣ ਕਿਸਾਨ ਮੇਲੇ ਦੀ ਵੀ ਗੱਲ ਕਰ ਲਿਓ ਜਿਹੜਾ ਪੱਗ ਦੇ ਦੁਆਰਾ
ਕਰਵਾਇਆ ਜਾ ਰਿਹਾ ਆ USDA NRCS ਦੇ ਨਾਲ ਮਿਲ ਕੇ। ਆਈ ਥਿੰਕ 21 ਤਰੀਕ ਨੂੰ ਤੁਸੀਂ ਕਰਵਾ ਰਹੇ ਆ ਸ਼ਨੀਚਰਵਾਰ ਨੂੰ। ਸੋ ਇੱਕ ਵਾਰੀ ਦੱਸ ਦਿਓ ਕਿਸਾਨ ਮੇਲੇ ਦੇ ਬਾਰੇ, ਕੀ ਆ, ਕਿਵੇਂ ਆ, ਕਦੋਂ ਆ? ਹਾਂਜੀ, ਨਹੀਂ ਪਹਿਲਾਂ ਕਿਸਾਨ ਮੇਲੇ ਤੋਂ ਦੱਸਣ ਤੋਂ ਪਹਿਲਾਂ ਨਾ ਇੱਕ ਬੇਨਤੀ ਆ ਸਾਰਿਆਂ ਨੂੰ ਵੀ ਪਹੁੰਚਣ ਦੀ, ਹੈ ਨਾ। ਉਹਦੇ 2 ਕਾਰਨ। ਇੱਕ ਤਾਂ ਬਈ ਤੁਹਾਨੂੰ ਉੱਥੇ ਇਨਫੋਰਮੇਸ਼ਨ ਬਹੁਤ ਮਿਲ ਜਾਂਦੀ ਹੈ, ਠੀਕ ਹੈ। ਸਾਰੇ ਡਿਪਾਰਟਮੈਂਟਸ ਹੁੰਦੇ ਨੇ, ਤੁਸੀਂ ਸਿੱਧੀ ਡਾਇਰੈਕਟ ਗੱਲ ਐਕਸਪਰਟਸ ਹੁੰਦੇ ਨੇ, ਕਿਉਂਕਿ ਬਹੁਤ ਵਾਰ ਲੋਕ ਜਿਹੜੇ ਗਰੋਅਰ ਨੇ ਮੈਨੂੰ ਫੋਨ ਕਰਦੇ ਆ, ਫਿਰ ਮੈਂ ਉਹਨਾਂ ਤੋਂ ਪੁੱਛ ਕੇ ਉਹਨਾਂ ਨੂੰ ਇਨਫੋਰਮੇਸ਼ਨ ਦਿੰਦਾ, ਜਾਂ ਦੂਜੀ ਜਿਹੜੀ ਆਪਣੀ ਟੀਮ ਆ ਉਹ ਦੱਸਦੀ ਆ, ਹੈ ਨਾ। ਆਪਾਂ ਵੀ ਕਿਸੇ ਤੋਂ ਹੀ ਇਨਫੋਰਮੇਸ਼ਨ ਲੈ ਕੇ ਦੇਣੀ ਆ। ਜੀ। ਉੱਥੇ ਚਾਂਸ ਹੁੰਦਾ ਵੀ ਤੁਸੀਂ ਡਾਇਰੈਕਟ ਪੁੱਛੋ। ਇਹਦਾ ਇੰਪੈਕਟ ਇਹ ਹੁੰਦਾ ਵੀ ਜਦੋਂ ਤੁਸੀਂ ਡਾਇਰੈਕਟ ਪੁੱਛਦੇ ਆ ਨਾ, ਤਾਂ ਉਹਨਾਂ ਨੂੰ ਇਹ ਨਹੀਂ ਲੱਗਦਾ ਵੀ ਅਸੀਂ ਵੀ 2-3 ਬੰਦੇ ਰੌਲਾ ਪਾ ਰਹੇ ਹਾਂ, ਬਾਕੀ ਵੀ ਆ, ਵੀ ਇਹਨਾਂ ਦੇ ਪਿੱਛੇ ਬੰਦੇ ਨੇ ਗਰੋਅਰ, ਉਹਨਾਂ ਦੇ ਕੁਐਸਚਨ ਹੁੰਦੇ, ਠੀਕ ਹੈ। ਇੱਕ ਤਾਂ ਇਹ ਜਸਟੀਫਿਕੇਸ਼ਨ ਹੋ ਜਾਂਦੀ ਹੈ ਵਧੀਆ। ਦੂਜੀ ਗੱਲ ਇਹ ਆ ਬਈ ਉੱਥੇ ਨਾ ਜਦੋਂ ਆਪਾਂ ਜਾਂਦੇ ਆ, ਆਪਾਂ ਨੂੰ ਇੱਕ ਨੈਟਵਰਕਿੰਗ 'ਚ ਬਹੁਤ ਇਹੋ ਜਿਹੇ ਬੰਦੇ ਮਿਲ ਜਾਂਦੇ ਆ, ਜਿਹੜੀਆਂ ਚੀਜ਼ਾਂ ਆਪਾਂ ਸੋਚੀਆਂ ਵੀ ਨਹੀਂ ਹੁੰਦੀਆਂ ਗੀਆਂ, ਤੇ ਉਹ ਹੋਣ ਲੱਗ ਜਾਂਦੇ, ਉਹ ਆਪਸ਼ਨਸ ਉੱਥੋਂ ਆ ਜਾਂਦੀਆਂ। ਸਹੀ ਹੈ ਨਾ। ਪਿਛਲੀ ਵਾਰ ਜਿਵੇਂ ਮੈਨੂੰ ਚੀਜ਼ ਸਿੱਖਣ ਨੂੰ ਮਿਲੀ ਸੀਗੀ ਉੱਥੇ, ਜਿਹੜੀ ਜਦੋਂ ਆਪਾਂ ਮੇਲੇ 'ਤੇ ਗਏ ਆ, ਬਈ ਉਸ 'ਤੇ ਫਿਰ ਆਪਾਂ ਬਹੁਤ ਡਿਟੇਲ 'ਚ ਵੀ ਗੱਲ ਕੀਤੀ ਆ ਵੀ ਜਿਹੜੀ ਐਨਰਜੀ ਕਿਵੇਂ ਸੇਵ ਕਰਨੀ ਹੈ ਬੋਰਸ ਵਿੱਚ। ਉੱਥੇ ਮੈਨੂੰ ਪਹਿਲੀ ਵਾਰ, ਮੈਂ ਸੋਲਰ ਫਾਰਮਿੰਗ ਦੀ ਗੱਲ ਕਰਦਾ ਸੀ, ਉੱਥੇ ਇੱਕ ਆਇਆ ਸੀਗਾ ਬੰਦਾ ਤੇ ਪ੍ਰੋਫੈਸਰ ਸੀ, ਉਹਨੇ ਜਦੋਂ ਇਹ ਗੱਲ ਕੀਤੀ ਵੀ ਐਂ ਕਰੇ ਬੈਲੈਂਸ ਹੋ ਸਕਦਾ, ਮੈਂ ਫਿਰ ਆਪਾਂ ਉਹਦੇ 'ਤੇ ਕਿੰਨੇ ਪ੍ਰੋਗਰਾਮ ਦੀਪ ਨੇ ਵੀ ਕੀਤੇ, ਆਪਾਂ ਵੀ ਕੀਤੇ, ਆਪਾਂ ਦੀ ਰਿਸਰਚ ਕੀਤੀ। ਐਫੀਸ਼ੀਐਂਟ ਵੇਰੀਏਬਲ ਵਾਲਾ ਲਾਉਣਾ ਵੀ ਇਕੱਠੀ ਨਾ ਖਿੱਚੇ ਵੀ, ਉਹ ਨਹੀਂ ਤਾਂ ਫਿਰ ਬਿੱਲ ਦੁਬਾਰਾ ਵੱਧ ਆ ਜਾਣਾ। ਐਤਕੀ ਆਪਾਂ ਇੱਕ ਟੀਮ ਉੱਥੇ ਕੰਪਨੀ ਸੱਦੀ ਹੋਈ ਆ ਉੱਥੇ ਮੇਲੇ 'ਤੇ, ਉਹ ਸੋਲਰ ਵਾਲੀ, ਮਤਲਬ ਸੋਲਰ ਨਾ ਕਹੀਏ ਆਪਾਂ ਉਹਨੂੰ, ਥੋੜੀ ਐਨਰਜੀ ਘਟਾਉਣ ਦੇ, ਬਿੱਲ ਘਟਾਉਣ। ਉਹਦੇ 'ਚ ਅਫਕੋਰਸ ਸੋਲਰ ਸਿਸਟਮ ਆ ਜਾਂਦਾ, ਕਿਉਂਕਿ ਉਹੀ ਇੱਕ ਤਰੀਕਾ ਘਟਾਉਣ ਦਾ, ਬਟ ਇਕੱਲਾ ਸੋਲਰ ਸਿਸਟਮ ਨਹੀਂ ਆ ਵੀ ਉਹਨੂੰ, ਕਿਉਂਕਿ ਆਪਾਂ ਜੇ ਯਾਦ ਹੋਵੇ ਆਪਣੇ ਗਰੁੱਪ ਦੇ ਵਿੱਚ ਵੀ 1-2 ਵਾਰ ਸੋਲਰ ਦੀ ਗੱਲ ਹੋਈ ਸੀਗੀ ਗੱਲ ਤੇ ਉਹ ਕਹਿੰਦੇ ਸਾਡੇ ਬਿੱਲ ਨਹੀਂ ਘਟੇ। ਇੱਕ ਕਾਮਨ ਪ੍ਰੋਬਲਮ ਐਨਰਜੀ ਐਫੀਸ਼ੀਐਂਟ ਕਿੱਦਾਂ ਹੋਣਾ, ਜਿਹੜੀ ਸੋਲਰ ਕੰਪਨੀ ਉਹਨਾਂ ਨੇ ਤੁਹਾਨੂੰ ਸੋਲਰ ਵੇਚਣਾ, ਹਾਂਜੀ ਉਹਨਾਂ ਨੇ ਤਾਂ ਦੱਸ ਦੇਣਾ ਵੀ ਇਦਾਂ ਹੋ ਜੂ, ਉਦਾਂ ਹੋ ਜੂ। ਕਿਵੇਂ ਤੁਸੀਂ ਯੂਜ਼ ਕਰਦੇ ਆ, ਕਿ ਇਹੋ ਜਿਹਾ ਥੋੜਾ ਸਕੈਜੂਲ ਹੋਣਾ ਚਾਹੀਦਾ ਇਰੀਗੇਸ਼ਨ ਦਾ। ਜਿਹੜਾ ਬੰਦਾ ਉਹ ਸਾਰੀਆਂ ਚੀਜ਼ਾਂ ਵੈਲੂਏਟ ਕਰਕੇ ਤੁਹਾਨੂੰ ਤੁਹਾਡਾ ਪਲਾਨ ਬਣਾ ਕੇ ਦਊਗਾ, ਉਹਨੇ ਤੁਹਾਡੀ ਐਨਰਜੀ ਸੇਵ ਕਰਨੀ ਅਸਲ 'ਚ। ਸੋ ਆਪਾਂ ਕਈ ਬੰਦੇ ਨੇ ਕੰਮ ਕੀਤਾ ਕਿ ਉੱਥੇ ਵੀ ਆ ਰਹੇ। ਫਿਰ ਇਸ ਤੋਂ ਬਿਨਾਂ ਗੱਲ ਇਹ ਹੋ ਜਾਂਦੀ ਹੈ ਵੀ ਉੱਥੇ ਜਦੋਂ ਆਪਾਂ ਜਾਂਦੇ ਹਾਂ ਨਾ, ਇੰਨਾ ਇਕੱਠ ਦੇਖ ਕੇ ਜਿਹੜੀਆਂ ਬਾਕੀ ਦੀਆਂ ਸਟੇਟ ਤੇ ਫੈਡਰਲ ਦੀਆਂ ਮਹਿਕਮੇ ਆ, ਉਹ ਆਪਾਂ ਨੂੰ ਜਦੋਂ ਵੀ ਕਿਤੇ ਪਾਲਿਸੀ ਵਾਲਾ ਹੁੰਦਾ ਉਦੋਂ ਇਨਵਾਈਟ ਕਰਦੇ, ਪੁੱਛਦੇ, ਚਾਹੇ ਉਹ ਪਾਲਿਸੀ ਬਣਦੀ ਆ, ਕੋਈ ਡਰਾਫਟ ਬਣਦਾ। ਆਪਣੀ ਬਹੁਤ ਇਨਵੋਲਵਮੈਂਟ ਆ ਪਿਛਲੇ 3-4 ਸਾਲਾਂ ਦੀ ਇਹਨਾਂ ਕੰਮਾਂ 'ਚ ਨਾ। ਆਪਾਂ ਨੂੰ ਫਸਟ ਹੈਂਡ ਇਨਫੋਰਮੇਸ਼ਨ ਕਿਉਂ ਆਪਾਂ ਇਸ ਪ੍ਰੋਗਰਾਮ 'ਚ ਜਾਂ ਦੂਜੀ ਲੋਟ ਕਿਵੇਂ ਪ੍ਰੋਵਾਈਡ ਕਰਦੇ ਨੇ, ਕਿਉਂਕਿ ਆਪਾਂ ਉਹਨਾਂ ਮੀਟਿੰਗ 'ਚ ਜਾਂਦੇ ਹਾਂ। ਠੀਕ ਹੈ ਜੀ। ਜੇ ਆਪਣੀ ਪ੍ਰੈਜ਼ੈਂਸ ਨਹੀਂ ਉਹਨਾਂ ਨੂੰ ਲੱਗੂਗੀ ਵੀ ਨਹੀਂ, ਇਹ ਤਾਂ ਮਤਲਬ 5-7-10-20 ਬੰਦੇ ਜਿਹੜੇ ਫਿਰਦੇ ਆ, ਦੈਟਸ ਫਾਈਨ, ਫਿਰ ਆਪਾਂ ਉੱਥੇ ਜਾ ਨਹੀਂ ਸਕਦੇ, ਉਹ ਗੇਟ ਖੋਲਦੇ ਨਹੀਂ। ਉਹ ਤਾਂ ਹੈ ਨਹੀਂ ਵੀ ਆਪਾਂ ਉੱਥੇ ਪੈਸੇ ਦੇ ਕੇ ਜਾਂ ਰੌਲਾ ਪਾ ਕੇ ਖੋਲ ਲਾਂਗੇ। ਉਹ ਇਹੀ ਇੱਕ ਤਰੀਕਾ ਵੀ ਜਿੰਨੀ ਥੋੜੀ ਸਟਰੈਂਥ ਜ਼ਿਆਦਾ ਹੋਊਗੀ, ਓਨਾ ਹੀ ਆਪਾਂ ਨੂੰ ਡੇ 1 ਤੋਂ ਹਰੇਕ ਚੀਜ਼ 'ਚ ਇਨਵੋਲਵ ਕਰਨਗੇ, ਓਨਾ ਹੀ ਆਪਾਂ ਨੂੰ ਰਿਟਰਨ ਆਉਂਦੀ ਆ ਉਹਨਾਂ ਦੀ ਬੈਨੀਫਿਟਸ ਦੀ। ਹੁਣ ਤੁਸੀਂ ਉਦਾਹਰਨ ਦੇ ਤੌਰ ਤੇ ਆਪਾਂ ਗੱਲ ਕਰੀਏ ਰਾਜਕਰਨ ਜੀ, ਮੇਲੇ ਵਾਲੀ ਗੱਲ ਫੇਰ ਆਪਾਂ ਚਲੋ ਡਿਟੇਲ 'ਚ ਕਰਦੇ ਹਾਂ। CDFA ਦਾ ਜਿਹੜਾ 167 ਮਿਲੀਅਨ ਕਿ 168 ਮਿਲੀਅਨ ਡਾਲਰ ਦੀ ਫੰਡਿੰਗ ਆ, ਆਪਾਂ 2024 ਦਸੰਬਰ 'ਚ ਕਹਿਣਾ ਸ਼ੁਰੂ ਕੀਤਾ, ਅਜੇ ਤੱਕ ਓਪਨ ਨਹੀਂ ਹੋਈ। ਆਪਾਂ ਨੂੰ ਉਦੋਂ ਦਾ ਪਤਾ ਸੀ ਰੈਡੀ ਆ। ਹਾਂ, ਜਿਹੜਾ ਪਿਛਲੀ ਵਾਰ CDFA ਦਾ ਵੱਡਾ ਰਾਊਂਡ ਸੀ, ਆਪਾਂ ਨੂੰ ਉਦੋਂ ਪਤਾ ਲੱਗਿਆ ਸੀ ਜਦੋਂ ਗ੍ਰਾਂਟਾਂ ਦੇ ਪੈਸੇ ਮੁੱਕ ਗਏ ਸੀ, ਲੇਟ ਪਤਾ ਲੱਗਾ। ਇਸ ਵਾਰ ਪਹਿਲਾਂ ਹੀ ਪਤਾ, ਕਈ ਸਾਲ, ਇਸ ਸਾਲ ਆਪਾਂ ਨੂੰ 1.5 ਸਾਲ 2 ਸਾਲ ਪਹਿਲਾਂ ਦਾ ਪਤਾ। ਹੁਣ ਰੌਲਾ ਇਹ ਪੈ ਰਿਹਾ ਵੀ ਕਿਵੇਂ ਵੰਡਣੇ ਆ, ਚਲੋ ਉਹ 'ਚ ਵੀ ਆਪਾਂ ਹੈਗੇ ਆ ਇਨਵੋਲਵ, ਹਨਾ, ਬਟ ਆਪਾਂ ਨੂੰ ਪਹਿਲਾਂ ਹੀ ਪਤਾ। ਆਪਾਂ ਨੂੰ ਇਹ ਵੀ ਪਤਾ ਵੀ ਕਿਹੜੀਆਂ ਬਕਟਸ 'ਚ ਪੈਸੇ ਆਉਣੇ ਆ। ਤੁਹਾਨੂੰ ਮੈਂ ਬੋਰ ਵਾਲੀ ਆਪਾਂ ਗੱਲ ਕੀਤੀ, ਬੋਰ ਵਾਲੇ 'ਚ $22 ਮਿਲੀਅਨ ਪਿਆ, ਆਪਾਂ ਨੂੰ ਪਤਾ ਆ। ਠੀਕ ਹੈ ਨਾ। ਸੋ ਇਹ ਚੀਜ਼ਾਂ ਬਹੁਤ ਇੰਪੋਰਟੈਂਟ ਨੇ ਜਦੋਂ ਆਪਾਂ ਉੱਥੇ ਇਕੱਠ ਦਿਖਾਉਂਦੇ ਆ, ਵੱਡੇ ਨੰਬਰ 'ਚ ਜਾਂਦੇ ਆ, ਕੁਐਸਚਨ ਪੁੱਛਦੇ ਆ, ਤਾਂ ਇਹ ਕਿਉਂਕਿ ਇਵੈਂਚੁਅਲੀ ਫਾਇਦਾ ਤਾਂ ਆਪਣੀ ਫਿਰ ਭਾਈਚਾਰੇ ਦਾ, ਬਿਲਕੁਲ, ਕਿਸਾਨ ਭਾਈਚਾਰੇ ਦਾ। ਉਹਦੇ ਵਿੱਚ ਜਿਹੜੇ ਆਪਾਂ ਆ ਜਾਈਏ ਫਿਰ ਪੰਜਾਬੀ ਆ ਜਿਹੜੇ, ਉਹਨਾਂ ਦਾ ਜਿਹੜਾ ਉਹ ਫਾਇਦਾ ਵੀ, ਕਿਉਂਕਿ ਆਊਟਰੀਚ ਹੀ ਨਹੀਂ ਪਹੁੰਚਦੀ ਆਪਣੇ ਤੱਕ, ਤੇ ਉਹ ਇਸ ਚੀਜ਼ ਦਾ ਜਿਹੜਾ ਫਾਇਦਾ ਹੋ ਜਾਂਦਾ। ਨਾਲੇ ਮਹਿਕਮੇ ਵਾਲੇ ਹੁੰਦੇ ਆ, ਸਿੱਧੇ ਸਵਾਲ ਜਵਾਬ ਜਿਹੜਾ ਉਹ ਕਰੋ। ਪਿਛਲੇ ਦੀ ਵੀ ਥੋੜਾ ਜਿਹਾ ਮਾਹੌਲ ਗਰਮ ਹੋ ਗਿਆ ਸੀਗਾ, ਦੈਟਸ ਓਕੇ। ਉਹਨਾਂ ਨੂੰ ਵੀ ਪਤਾ ਲੱਗੇ ਵੀ ਕਿਸਾਨ ਪਰੇਸ਼ਾਨ ਨੇ, ਹੋ ਜਾਣਾ ਚਾਹੀਦਾ। ਬਿਲਕੁਲ, ਜਿਹੜੀ ਆਪਦੀ ਫਰਸਟ੍ਰੇਸ਼ਨ ਆ ਉਹੀ ਸੁਣਨ ਆਉਂਦੇ ਆ। ਇਹ 'ਚ ਕੋਈ ਇਸ਼ੂ ਨਹੀਂ ਹੈ ਵੀ ਜੇ ਆਪਾਂ ਉਹਨਾਂ ਨੂੰ ਕੋਈ ਆਪਦੀ ਫਰਸਟ੍ਰੇਸ਼ਨ ਸ਼ੋਅ ਕਰਦੇ ਆ, ਲੜਦੇ ਨਹੀਂ, ਮਤਲਬ ਕੁੱਟਮਾਰ ਕਰਨੀ ਆ, ਫਰਸਟ੍ਰੇਸ਼ਨ ਸ਼ੋਅ ਕਰਦੇ ਆ, ਤਾਂ ਉਹ ਇਹੀ ਦੇਖਣ ਆਉਂਦੇ ਨੇ। ਫੇਰ ਹੀ ਉਹ ਜਾ ਕੇ ਉਹ ਕਿਸੇ ਪਾਲਿਸੀ ਜਾ ਕੇ ਉਹ ਰਿਫਲੈਕਟ ਹੁੰਦੀ ਹੈ। ਏਦਾਂ ਹੀ। ਸੋ ਬਹੁਤ ਜ਼ਰੂਰੀ ਆ ਪਹੁੰਚਣਾ। ਤੇ ਇਹ ਵੀ ਦੱਸ ਦਿਓ ਹੁਣ ਪਹੁੰਚਣਾ ਕਿੱਥੇ ਆ। ਮੇਲੇ ਦੀ ਗੱਲ ਕਰ ਲਈਏ ਹੁਣ। ਹਾਂਜੀ ਬਿਲਕੁਲ। ਸੋ ਮੇਲਾ ਜੀ ਸਾਰਿਆਂ ਨੂੰ ਸੱਦਾ ਹੈਗਾ ਵੀ, ਚਾਹੇ ਤੁਸੀਂ ਫਾਰਮਿੰਗ ਕਰਦੇ ਆ, ਨਹੀਂ ਕਰਦੇ ਆ, ਕੱਲ ਨੂੰ ਕਰਨੀ ਚਾਹੁੰਦੇ ਆ, ਹਨਾ,
ਤਾਂ ਗੁਰੂ ਘਰ ਮਡੇਰਾ ਜਿਹੜਾ ਐਵਨਿਊ 14 ਤੇ ਆ, 23249 ਐਵਨਿਊ 14 ਮਡੇਰਾ, 23249 ਐਵਨਿਊ 14 ਮਡੇਰਾ। ਸ਼ਨੀਵਾਰ ਨੂੰ ਮਾਰਚ 21 ਨੂੰ 9:30 ਤੋਂ ਲੈ ਕੇ 1:30-2 ਵਜੇ ਤੱਕ ਦਾ 1:30 ਵਜੇ ਤੱਕ ਦਾ ਆਪਣਾ ਪ੍ਰੋਗਰਾਮ ਲਿਖਿਆ ਹੋਇਆ। ਤੇ ਪਰ ਜੇ ਥੋੜ੍ਹਾ ਜਿਹਾ ਮੈਨੂੰ ਲੱਗਦਾ ਵੀ ਹਰੇਕ ਸਾਲ ਦੀ ਤਰ੍ਹਾਂ ਐਕਸਟੈਂਡ ਹੋ ਜਾਂਦਾ ਹੁੰਦਾ। ਥੋੜਾ ਬਹੁਤਾ ਹਾਂ, ਹਾਂਜੀ ਸੋ ਆਪਾਂ 2:30 ਵਜੇ ਤੀ ਮੰਨ ਲਓ ਵੀ 2-2:30 ਵਜੇ ਤੀ ਆਪਾਂ ਪ੍ਰਸ਼ਾਦੇ ਪਾਣੀ ਤੱਕ, ਲੰਗਰ ਤੱਕ, ਹਾਂਜੀ, ਲੰਚ ਕੁਛ ਕੁ ਉਦੋਂ ਬਾਅਦ ਫਿਰ ਐਂ ਹੁੰਦਾ ਵੀ ਆਪਣੇ ਜਿਵੇਂ ਪਿਛਲੀ ਵਾਰ ਆ ਗਏ ਸੀਗੇ ਵੀ ਕੋਈ ਕਲਾਕਾਰ ਆ ਗਏ ਸੀਗੇ ਤੇ ਉਹ ਕਹਿੰਦੇ ਸੀ ਅਸੀਂ ਸਟੇਜ ਚਾਹੀਦੀ ਆ, ਸੋ ਉਹ ਸਾਰੀਆਂ ਚੀਜ਼ਾਂ ਲਈ ਫਿਰ ਆਪਣਾ ਜਦੋਂ ਮਗਰੋਂ ਫਿਰ ਆਪਣਾ ਜਿਹੜਾ ਏਜੰਡਾ ਹੁੰਦਾ ਬੰਨਿਆ ਹੋਇਆ ਜਦੋਂ ਉਹ ਖਤਮ ਹੋ ਜਾਂਦਾ, ਫਿਰ ਆਪਣਾ ਓਪਨ ਹੀ ਹੁੰਦਾ ਮੇਲਾ ਜਿਹੜਾ ਕਿ ਜਿੰਨਾ ਮਰਜ਼ੀ ਚਲਾਈ ਚੱਲੀਏ ਹੈ ਨਾ। ਹਾਂਜੀ। ਤੇ ਸੋ ਸਵੇਰੇ 9:30 ਵਜੇ ਤੋਂ ਲੈ ਕੇ 1:30 ਵਜੇ ਤੱਕ ਦਾ ਜਿਹੜਾ ਅਫੀਸ਼ੀਅਲ ਟਾਈਮ ਆ, ਸਾਰੇ ਜਣੇ ਪਹੁੰਚੋ, ਪਰਿਵਾਰ ਸਮੇਤ ਪਹੁੰਚੋ, ਤੇ ਚਾਹ ਪਾਣੀ ਆਉਂਦਿਆਂ ਨੂੰ, ਲੰਗਰ ਪ੍ਰਸ਼ਾਦਾ, ਪਾਰਕਿੰਗ, ਸਾਰਾ ਅਰੇਂਜਮੈਂਟ ਹੈਗਾ ਉੱਥੇ। ਤੇ ਤੁਸੀਂ ਆਓ, ਗੱਲਾਂ ਸੁਣੋ, 2 ਪੈਨਲ ਡਿਸਕਸ਼ਨਸ ਹੋਣਗੀਆਂ। ਇੱਕ ਤਾਂ ਦੇਖੋ ਹੈਗੀ ਆ ਵੀ ਜਿਹੜੀ ਫਾਰਮਿੰਗ ਕਿੱਧਰ ਨੂੰ ਜਾ ਰਹੀ ਹੈ ਮਾਰਕੀਟਿੰਗ ਪਰਪਸਿਸ ਤੋਂ, ਵੀ ਇਹ ਕਿੱਧਰ ਨੂੰ ਜਾ ਰਹੀ ਹੈ ਫਾਰਮਿੰਗ, ਹੈ ਨਾ, ਉਹ 'ਚ ਕੀ ਚੀਜ਼ਾਂ ਹੋਣ ਵਾਲੀਆਂ ਨੇ, ਕੀ ਦਿਖ ਰਹੀਆਂ ਨੇ, ਕਿ ਮਾਰਕੀਟ ਸ਼ਰਿੰਕ ਹੋ ਰਹੀ ਹੈ, ਐਕਸਪੈਂਡ ਹੋ ਰਹੀ ਹੈ, ਕੀ ਮਾਰਕੀਟਿੰਗ ਦੇ ਚੈਲੰਜਸ ਨੇ, ਉਹ 'ਚ ਗੱਲਾਂ ਹੋਣਗੀਆਂ, ਹੈ ਨਾ। ਠੀਕ ਹੈ ਜੀ। ਤੇ ਦੂਜਾ ਜਿਹੜਾ ਆਪਾਂ ਪੈਨਲ ਜਿਹੜਾ ਪਿਛਲੀ ਵਾਰ ਵੀ ਬਹੁਤ ਵਧੀਆ ਰਿਵਿਊ ਸੀਗਾ, ਉਹ ਆਪਾਂ ਕਰਾਂਗੇ ਵੀ ਜਿਹੜੀ ਫਾਰਮਿੰਗ ਦੀ ਸਸਟੇਨੇਬਿਲਿਟੀ ਕਿਵੇਂ ਹੋਣੀ ਆ, ਹੈ ਨਾ, ਥਰੂ ਚਾਹੇ ਉਹ ਆਪਾਂ ਫਾਰਮ ਪਲਾਨ ਕਰ ਲਈਏ, ਜਿਵੇਂ ਪਲਾਨ ਬਣਾ ਲਈਏ, ਜਾਂ ਗ੍ਰਾਂਟਸ ਐਂਡ ਇਨਸੈਂਟਿਵਸ, ਹੈ ਨਾ, ਜਾਂ ਜਿਹੜਾ ਆਪਾਂ ਆਪ ਨੂੰ ਕਲਾਈਮੇਟ ਰੈਜ਼ੀਲੀਐਂਟ ਕਿਵੇਂ ਬਣਾਉਣਾ, ਜੇ ਇਹ 'ਚ ਇਹੋ ਜਿਹੇ ਚੈਲੰਜ ਆਉਣ ਵਾਲੇ ਨੇ, ਦੂਜੇ ਪੈਨਲ ਡਿਸਕਸ਼ਨ 'ਚ ਆਪਾਂ ਇਹ ਕਰਾਂਗੇ। ਠੀਕ ਹੈ। ਤੇ ਇਸ ਤੋਂ ਬਿਨਾਂ 1-2 ਇੰਡੀਵਿਜੂਅਲ ਵੀ ਹੈਗੇ ਨੇ ਜਿਨ੍ਹਾਂ ਨੇ ਪ੍ਰੈਜੈਂਟੇਸ਼ਨ ਦੇਣੀ ਹੈ ਛੋਟੀ, ਹੈ ਨਾ। ਤੇ ਐਨਰਜੀ ਵਾਲਿਆਂ ਨੇ ਆਉਣਾ, ਜਿਵੇਂ ਆਪਾਂ ਗੱਲ ਕੀਤੀ ਹੈ, ਇੱਕ ਤਾਂ ਉਹ ਵੀ ਤੁਸੀਂ ਬਿੱਲ ਕਿਵੇਂ ਘਟਾਉਣੇ ਆ, ਇੱਕ ਤੁਸੀਂ ਆਪਦੇ ਆਪ ਨੂੰ ਕਾਰਬਨ ਨਿਊਟਰਲ ਫਾਰਮ 'ਚ ਜੇ ਤੁਸੀਂ ਇਨਵੈਸਟ ਕਰਨਾ ਤਾਂ ਕਿਹੋ ਜਿਹੀ ਐਨਰਜੀ ਇਨੀਸ਼ੀਏਟਿਵ ਚਾਹੀਦੀ ਹੈ। ਉਹ ਇੱਕ ਆਰਗੇਨਾਈਜੇਸ਼ਨ ਆ ਰਹੀ ਹੈ ਨਾਨ ਪ੍ਰੋਫਿਟ, ਠੀਕ ਹੈ, ਉਹ ਆ ਕੇ ਦੱਸਣਗੇ ਵੀ ਇਹੋ ਜਿਹੇ ਪ੍ਰੋਗਰਾਮਾਂ ਤੋਂ। ਮੈਂ ਉਦਾਹਰਨ ਦੇ ਤੌਰ ਤੇ ਦੱਸਦਾ ਬਈ, ਉਹ ਜਿਹੜੇ ਜੇ ਆਪਾਂ ਪੈਪਸੀ ਵਾਲੇ ਟਰੱਕ ਦੇਖਦੇ ਆ ਨਾ, ਜਿਹੜੇ ਟੈਸਲਾ ਵਾਲੇ ਨੇ ਸੈਮੀ ਟਰੱਕ, ਉਹ ਉਹਨਾਂ ਦੀ ਜਾਣੀ ਕਿ ਸਭ ਤੋਂ ਵੱਡੀ ਦੇਣ ਉਹਨਾਂ ਦਾ ਪ੍ਰੋਗਰਾਮ ਆ ਸਭ ਤੋਂ ਵੱਡਾ। ਅੱਛਾ। ਤੇ ਉਹਨਾਂ ਦੇ ਫਾਰਮ ਲਈ ਵੀ ਪ੍ਰੋਗਰਾਮ ਡਿਜ਼ਾਈਨ ਹੈ, ਛੋਟੇ ਬਿਜ਼ਨੈਸਿਸ ਕਹਿ ਸਕਦੇ ਹਾਂ, ਫਾਰਮ ਨਾ ਕਹੀਏ ਸਿੱਧਾ, ਤੇ ਉੱਥੋਂ ਵੀ ਆਪਾਂ ਬੈਨੀਫਿਟ ਲੈ ਸਕਦੇ ਹਾਂ ਵੀ ਇਲੈਕਟ੍ਰਿਕ ਕਰਨ ਦੇ, ਜਾਂ ਤੁਹਾਨੂੰ ਕੋਈ ਤੁਹਾਡੀ ਸ਼ਾਪ ਆ ਵੱਡੀ, ਉਹਨੂੰ ਤੁਸੀਂ ਬਹੁਤ ਵੱਡਾ ਖਰਚਾ ਆ ਰਿਹਾ ਬਿਜ਼ਨੈਸਿਸ ਦਾ, ਇਲੈਕਟ੍ਰੀਫਾਈ ਕਿਵੇਂ ਕਰਨਾ, ਜਿਹੜੀ ਕਲੀਨ ਐਨਰਜੀ ਇਨੀਸ਼ੀਏਟਿਵ ਆ ਉਹਨਾਂ ਦਾ, ਐਨਰਜੀ ਕੱਟ ਕਾਸਟ ਨਹੀਂਗਾ, ਜਿਵੇਂ ਆਪਾਂ ਜ਼ੀਰੋ ਐਮਿਸ਼ਨ ਵਾਲੇ ਪਾਸੇ ਨੂੰ। ਹਾਂ, ਸੋ ਉਹ ਆਉਣਗੇ, ਉਹਨਾਂ ਨੇ ਪ੍ਰੈਜੈਂਟੇਸ਼ਨ ਵੀ ਦੇਣੀ ਆ 5-10 ਮਿੰਟ ਦੀ, ਤੇ ਫਿਰ ਉਹ ਗੱਲ ਵੀ ਕਰਨਗੇ ਬੂਥ ਤੇ, ਡਾਇਰੈਕਟ ਕੁਐਸਚਨ ਪੁੱਛੋ ਉਹਨਾਂ ਨੂੰ। ਠੀਕ ਆ। ਦੇਖੋ ਚੀਜ਼ਾਂ ਹੋ ਸਕਦਾ ਅੱਜ ਆਪਣੇ ਲਈ ਇੰਨੀਆਂ ਨਾ ਹੋਣ ਵੀ ਆਪਾਂ ਕਹਦੇ ਵੀ ਅੱਜ ਨਹੀਂ ਮੈਂ ਕਰ ਸਕਦਾ, ਪਰ ਆਪਾਂ ਨੂੰ ਸ਼ਾਇਦ ਇੱਥੇ ਪਤਾ ਲੱਗ ਜੇ ਵੀ 5 ਸਾਲਾਂ ਨੂੰ ਮੈਨੂੰ ਕਰਨੀਆਂ ਪੈਣੀਆਂ ਨੇ। ਵੀ ਕੋਈ ਚਾਰਾ ਹੀ ਨਹੀਂ। ਹਾਂ, ਸੋ ਉੱਥੇ ਫਿਰ ਉਹਦੇ ਲਈ ਕਿਹੋ ਜਿਹੀ ਪ੍ਰੈਪਰੇਸ਼ਨ ਚਾਹੀਦੀ ਮੈਨੂੰ। ਠੀਕ ਹੈ। ਬਾਕੀ ਨਾਨ ਪ੍ਰੋਫਿਟ ਆ ਉਹ ਆਪਣੇ ਉਹਨਾਂ ਦਾ ਇਨੀਸ਼ੀਏਟਿਵ ਹੀ ਇਹ ਆ ਵੀ ਆਪਾਂ ਲੋਕਾਂ ਨੂੰ ਇਸ ਪਾਸੇ ਲੈ ਕੇ ਆਉਣਾ, ਰੈਜ਼ੀਲੀਐਂਟ ਬਣਾਓ। ਹਾਂ, ਕਲੀਨ ਐਨਰਜੀ ਇਨੀਸ਼ੀਏਟਿਵ ਨੇ ਉਹਨਾਂ ਦੇ, ਹਨਾ। ਤੇ ਇਸ ਤੋਂ ਬਿਨਾਂ ਜਿਵੇਂ ਬਾਕੀ ਆਪਣੇ ਵੈਂਡਰ ਹੁੰਦੇ ਆ, ਚਾਹੇ ਉਹ ਟਰੈਕਟਰਾਂ ਵਾਲੇ ਆ, ਕੋਈ ਇੰਪਲੀਮੈਂਟ ਵਾਲੇ ਆ, ਕੋਈ ਖਾਦ ਵਾਲੇ ਆ, ਕੋਈ ਆਟੋਮੇਸ਼ਨ ਵਾਲੇ ਆ, ਨਰਸਰੀਆਂ ਆਉਣਗੀਆਂ ਸਾਰੀਆਂ। ਤੇ ਨਰਸਰੀ ਆਵਾਕਾਡੋ ਲੱਗ ਰਹੇ ਆ, ਆਵਾਕਾਡੋ ਵਾਲੇ ਆਉਣਗੇ ਉੱਥੇ ਨਰਸਰੀ ਲੈ ਕੇ। ਆਵਾਕਾਡੋ ਲੱਗ ਰਹੇ ਹੁਣ, ਆਵਾਕਾਡੋ ਲੱਗ ਰਿਹਾ ਵੈਲੀ 'ਚ ਬੜੇ, ਮਤਲਬ ਆਪਾਂ ਕਿਸੇ ਦਿਨ ਡਿਟੇਲ 'ਚ ਗੱਲ ਕਰਾਂਗੇ, ਬੜੇ ਹੀ ਮਤਲਬ ਉਹ ਕਹਿੰਦੇ ਨੇ ਵੀ ਜੰਗੀ ਪੱਧਰ ਨਹੀਂ, ਜੰਗੀ ਪੱਧਰ ਨਹੀਂ, ਮੈਂ ਕਿਵੇਂ ਕਹਾਂ ਵੀ ਲੁਕੋ ਕੇ ਲੱਗ ਰਹੇ ਆ। ਅੱਛਾ। ਹਾਂ, ਸੀਕ੍ਰੇਟਲੀ ਲੱਗ ਰਹੇ ਆ। ਇਹ ਕਿਉਂ? ਇਹ ਪਤਾ ਨਹੀਂ, ਮਤਲਬ ਉਹ 'ਚ ਕੋਈ ਨਾ ਕੋਈ ਹੋਊਗੀ ਗਾਹਾਂ ਦੀਆਂ ਡਿਟੇਲ ਜੀ, ਪਰ ਜਿੰਨਾ ਕਿਉਂਕਿ ਉਦਾਂ ਤਾਂ ਕਹਿੰਦੇ ਫੁੱਟ ਹਿਲਸ ਦੇ ਵਿੱਚ ਲਾਉਂਦੇ ਆ ਜ਼ਿਆਦਾਤਰ। ਫੁੱਟ ਹਿਲ 'ਚ ਜਿੰਨੇ ਵੀ ਮੈਂ ਇੱਥੇ 3-4 ਫਾਰਮ ਦੇਖੇ ਆ ਆਵਾਕਾਡੋ ਦੇ ਲੱਗੇ ਹੋਏ, ਸਾਰੇ ਟੋਟਲੀ ਫੈਂਸ ਨੇ, ਤੁਸੀਂ ਅੰਦਰ ਨਹੀਂ ਵੜ ਸਕਦੇ। ਫ੍ਰੈਜ਼ਨੋ ਕਾਉਂਟੀ 'ਚ ਨਹੀਂ, ਜਿਹੜੇ ਮੈਂ ਫ੍ਰੈਜ਼ਨੋ 'ਚ ਨਹੀਂ ਕੋਈ ਵੀ ਦੇਖਿਆ, ਸੌਰੀ, ਕਲੈਰੀ ਤੇ ਕਰਨ ਕਾਉਂਟੀ 'ਚ। ਅੱਛਾ। ਤੇ ਸਾਰੇ ਫੈਂਸ ਨੇ, ਤੁਸੀਂ ਅੰਦਰ ਨਹੀਂ ਜਾ ਸਕਦੇ। ਅੱਛਾ। ਹਨਾ, ਤੇ ਉਹ ਫੈਂਸ ਵੀ ਨਵੀਂ ਫੈਂਸ ਲੱਗੀ ਹੋਈ ਹੈ ਬ੍ਰਾਂਡ, ਹੁਣੇ ਹੀ ਆ। ਹਾਂ, ਮੈਂ ਕਿਹੋ ਜਿਹਾ ਵੀ ਖੇਤ ਦੇਖਿਆ ਜਿੱਥੇ 40 ਏਕੜ ਦੇ ਲੋਟ 'ਚ 20 ਏਕੜ ਆਵਾਕਾਡੋ ਲੱਗੇ, 20 ਏਕੜ ਟੈਂਗੋ ਲੱਗੇ ਆ। ਸੇਮ ਹੀ APN ਆ, ਇੱਕੋ ਹੀ ਓਨਰ ਆ। ਆਵਾਕਾਡੋ ਵਾਲਾ ਸਾਰਾ ਫੈਂਸ ਕੀਤਾ ਹੋਇਆ ਤੇ ਟੈਂਗੋ ਖੁੱਲੇ ਨੇ। ਟੈਂਗੋ ਤੁਸੀਂ ਆਰਾਮ ਨਾਲ ਗੇੜਾ ਕੱਢ ਲਓ। ਇਹ ਮੈਨੂੰ ਇਦਾਂ ਕੋ ਲੱਗਦਾ ਵੀ ਕਾਰਪੋਰੇਟ ਵਾਲਿਆਂ ਨੇ ਇੱਧਰ ਉੱਧਰ ਨੂੰ ਕਿਤੇ ਘੱਲੇ ਆ ਲੋਕ ਵੀ ਤੁਸੀਂ ਲਵਾਓ। ਇਹਦਾ ਆਈ ਡੋਨਟ ਨੋ, ਇੱਕ ਤਾਂ ਇਹ ਹੋ ਸਕਦਾ ਵੀ ਟਰੀ ਬਹੁਤ ਮਹਿੰਗਾ ਪੱਟ ਕੇ ਨਾ ਲੈ ਜੇ ਕੋਈ, ਹਨਾ, ਛੋਟੇ ਟਰੀਜ਼। ਤੇ ਪਰ ਜਦੋਂ ਉਹ ਤਾਂ ਕਾਫੀ ਵੱਡੇ ਟਰੀ ਸੀ, ਪੱਟਣ ਵਾਲੇ ਹੈ ਵੀ ਸੀਗੇ। ਤੇ ਚਲੋ ਫਰੂਟ ਨਾ ਚੋਰੀ ਹੋ ਜਾਂਦਾ, ਉਹ ਨਰਸਰੀ ਵਾਲੇ ਆਉਣਗੇ ਉੱਥੇ, ਤੁਹਾਨੂੰ ਦੱਸਾਂਗੇ ਉਹਦੇ ਫਾਈਨੈਂਸ਼ੀਅਲ ਕੀ ਨੇ, ਹੈ ਨਾ। ਸਿਟਰਸ ਵਾਲੇ ਆ, ਬਦਾਮਾਂ ਵਾਲੇ ਆ, ਪਿਸਤੇ ਵਾਲੇ ਆ, ਸਾਰੇ, ਜਿਵੇਂ ਵਰਚੁਅਲ ਹੋ ਗਈ, ਡੁਆਟੇ ਹੋ ਗਈ, ਹੈ ਨਾ, ਇਹ ਵਿਲਸਨ ਆ, ਤੇ ਇਹ ਸਾਰੀਆਂ ਨਰਸਰੀਜ਼ ਵਾਲੇ ਪਹੁੰਚ ਰਹੇ ਆ। ਪੌਲ ਹੁੰਦਲ ਭਾਈ ਆ ਰਹੇ ਆ ਯੂਨੀਵਰਸਿਟੀ ਤੋਂ, ਹੈ ਨਾ।
ਸੋ ਇਹ ਸਾਰਿਆਂ ਨੇ ਉੱਥੇ ਹੋਣਾ ਤੇ ਆਪਾਂ ਕੁਐਸਚਨ ਡਾਇਰੈਕਟਲੀ ਪੁੱਛ ਸਕਦੇ ਹਾਂ, ਹੈ ਹੂੰ। ਨਾ। ਸੋ ਇੱਥੇ ਇਨਫੋਰਮੇਸ਼ਨ ਬਹੁਤ ਇਕੱਠੀ ਹੋ ਜਾਂਦੀ ਹੈ। ਮਤਲਬ ਤੁਹਾਡੇ ਸਵਾਲਾਂ ਦੇ ਜਵਾਬ ਤੁਹਾਨੂੰ ਕਾਫੀ ਮਿਲ ਜਾਂਦੇ, ਐਕਸਪਰਟਸ ਕਾਫੀ ਮਿਲਦੇ ਆ ਉਸ ਤੁਹਾਡੇ ਇਲਾਕੇ ਦੇ, ਤੁਹਾਡੇ ਨਾ ਤੁਹਾਡੇ ਮਤਲਬ ਉਸ ਜਿਹਦੇ ਵਿੱਚ ਤੁਸੀਂ ਪਏ ਆ ਉਹਦੇ ਤੁਹਾਨੂੰ ਐਕਸਪਰਟ ਮਿਲਣਗੇ ਤਾਂ ਤੁਹਾਡੇ ਸਵਾਲਾਂ ਦੇ ਜਵਾਬ ਮਿਲਣਗੇ। ਸਬਜ਼ੀਆਂ ਵਾਲੇ ਵੀ ਆ ਰਹੇ ਆ ਕਿਉਂਕਿ ਆਪਣੇ ਬੰਦੇ ਹੁਣ ਕਾਫੀ ਸਬਜ਼ੀਆਂ ਵਾਲੇ ਪਾਸੇ ਨੂੰ ਆ। ਸਬਜ਼ੀਆਂ ਵਾਲੇ ਵੀ ਹੋਣਗੇ ਜੀ, ਬੈਂਕ ਵਾਲੇ ਵੀ ਹੋਣਗੇ, ਵੀ ਲੋਨਸ ਕਿਵੇਂ ਲੈਣੇ ਆ, ਫਸਟ ਟਾਈਮ ਬਾਇਰਸ ਕਿਵੇਂ ਲੋਨ ਲੈ ਸਕਦੇ ਆ, ਠੀਕ ਹੈ ਹਾਂ, ਜੀ। ਵੀ ਕਿਹੜੀਆਂ ਚੀਜ਼ਾਂ ਪੁੱਛੀਆਂ ਜਾਂਦੀਆਂ। ਹਾਂ, ਤੇ ਚਲੋ ਰੀਅਲ ਸਟੇਟ ਤਾਂ ਹੁਣ ਮੈਂ ਆਪ ਵੀ ਇਨਵੋਲਵ ਹਾਂ, ਰੀਅਲ ਸਟੇਟ ਵਾਲੇ ਵੀ ਹੋਣਗੇ ਵੀ ਕੀ ਚੀਜ਼ਾਂ ਦੇਖਣੀਆਂ ਪ੍ਰੋਪਰਟੀ ਜਦੋਂ ਲੈਣੀ ਆ, ਜਾਂ ਜੇ ਕੋਈ ਐਜ਼ ਇਨਵੈਸਟਮੈਂਟ ਲੈਣਾ ਚਾਹੁੰਦਾ ਤਾਂ ਉੱਥੇ ਉਹ ਵੀ ਗੱਲ ਕਰ ਸਕਦੇ ਆ। ਸਾਰੇ ਕੁਐਸਚਨ ਉੱਥੇ ਆਨਸਰ ਹੋਣਗੇ, ਹਨਾ। ਇਰੀਗੇਸ਼ਨ ਤੋਂ ਲੈ ਕੇ ਤੇ ਹਰ ਇੱਕ ਚੀਜ਼ਾਂ ਨਵੀਂ ਟੈਕਨੋਲੋਜੀ ਵਾਲੇ ਵੀ ਕੁਛ ਆ ਰਹੇ ਆ ਵੈਂਡਰ। ਆਟੋਮੇਸ਼ਨ ਵਾਲੇ ਆਉਣਗੇ, ਜਿਹੜੀ ਆਟੋਮੇਸ਼ਨ ਕਿਵੇਂ ਹੁੰਦੀ ਹੈ, ਸੈਂਸਰਸ ਵਗੈਰਾ ਦੀ, ਇਰੀਗੇਸ਼ਨ ਵਾਲੀ ਖਾਸ ਹਾਂ। ਕਰਕੇ। ਤੇ ਕਿਉਂਕਿ ਉਹਦੇ 'ਚ ਕਾਫੀ ਜ਼ਿਆਦਾ ਚੇਂਜਸ ਆ ਰਹੀਆਂ ਨੇ ਇਰੀਗੇਸ਼ਨ ਆਟੋਮੇਸ਼ਨ 'ਚ ਨਾ। ਤੇ ਜਿਵੇਂ ਉਹ ਇੱਕ ਇਹੋ ਜਿਹੀ ਫੀਲਡ ਮੈਨੂੰ ਲੱਗਦਾ ਵੀ ਉਹ ਨਾ ਹੋ ਗਈ ਵੀ ਆਪਟੀਮਾਈਜ਼ ਹੋ ਗਈ ਆ, ਅੱਛਾ, ਹੈ ਨਾ। ਤੇ ਸੈਂਸਰ ਸੈਂਸਰ ਲਾ ਵੀ ਕੇ ਉਹਨਾਂ ਸਮਾਰਟ ਸਕੇਜੂਲਿੰਗ ਜਿਹੜੀ ਉਹ ਹਾਂ, ਵੀ ਉਹ ਆਪਟੀਮਾਈਜ਼ ਹੋਣ ਦੇ ਬਹੁਤ ਨੇੜੇ ਆ ਜਾਂ ਹੋ ਗਈ ਆ। ਹੁਣ ਕੰਪਨੀਆਂ ਨੂੰ ਪਤਾ ਵੀ ਅਸੀਂ ਕੀ ਕਰਨਾ, ਸਹੀ ਹੈ। ਠੀਕ ਹੈ ਨਾ। ਤੇ ਉਹਦਾ ਫੋਰਸ ਖਰਚਾ ਐਵੇਂ ਸਸਤੀਆਂ ਨਹੀਂ ਹੈਗੀਆਂ, ਮਹਿੰਗਾ ਖਰਚਾ ਕਾਫੀ ਹੋ ਜਾਂਦਾ, ਹੈ ਨਾ। ਤੇ ਪਰ ਉਹ ਆਉਣਗੀਆਂ, ਉਹ ਦੱਸਣਗੀਆਂ ਵੀ ਕਿਵੇਂ ਕਰਦੇ। ਗ੍ਰਾਂਟਸ 'ਚ ਫੋਕਸ ਕਰੋ, ਮੇਰਾ ਤਾਂ ਇਹੀ ਆਉਂਦਾ ਵੀ ਆਟੋਮੇਸ਼ਨ ਕਵਰ ਹੁੰਦੀ ਸਾਰੀ, ਤੇ ਸਾਰੇ ਗ੍ਰਾਂਟਸ ਨੂੰ ਟਾਰਗੇਟ ਕਰੋ ਤੇ ਕਰਾਓ। ਆਟੋਮੇਸ਼ਨ ਜ਼ਰੂਰੀ ਆ, ਬਹੁਤ ਹੀ ਜ਼ਿਆਦਾ ਜ਼ਰੂਰੀ ਆ ਆਉਣ ਵਾਲੇ ਸਮੇਂ ਦੇ ਵਿੱਚ। ਜੇ ਆਪਣੇ ਜਾਂ ਬਜਟ ਦੇ ਉੱਤੇ ਕੰਟਰੋਲ ਰੱਖਣਾ, ਇਨਪੁਟ ਕਾਸਟ ਦੇ ਉੱਤੇ ਕੰਟਰੋਲ ਰੱਖਣਾ, ਤਾਂ ਇਹ ਚੀਜ਼ਾਂ ਕਰਨੀਆਂ ਪੈਣੀਆਂ। ਤੁਹਾਡੇ ਕੋਲ ਡੇਟਾ ਹੋਣਾ ਚਾਹੀਦਾ ਨਾ, ਜਦੋਂ ਤੁਹਾਡੇ ਕੋਲ ਡੇਟਾ ਹੋ ਜਾਂਦਾ ਫਿਰ ਤੁਸੀਂ ਡਿਸੀਜਨ ਫਿਰ ਹੀ ਚੇਂਜ ਕਰ ਸਕਦੇ ਹੋ ਕੁਛ। ਹਾਂਜੀ, ਫਿਰ ਉਹ ਵੀ ਡਿਸੀਜਨ ਲੈ ਸਕਦਾ ਬੰਦਾ ਬੇਸਡ ਔਨ ਡੇਟਾ, ਰਾਦਰ ਕਿ ਆਪਾਂ ਉਹ ਚੱਲੀਏ ਵੀ ਨੌਲੇਜ ਆ, ਮੈਨੂੰ ਇੰਨਾ ਪਾਣੀ ਲੱਗਣਾ, ਇੰਨਾ ਨਹੀਂ ਲੱਗਣਾ। ਉਹ ਦੋਨੋਂ ਇਕੱਠੀਆਂ ਹੋ ਜਾਂਦੀਆਂ ਚੀਜ਼ਾਂ, ਨੌਲੇਜ। ਤੁਸੀਂ ਆਪਦੀ ਨੌਲੇਜ ਵਰਤੋ, ਜੇ ਤੁਹਾਨੂੰ ਲੱਗਦਾ ਵੀ ਟੈਕਨੋਲੋਜੀ ਹਜੇ ਉੱਥੇ ਨਹੀਂ ਹੈਗੀ ਤਾਂ ਐਜ਼ ਅ ਰੈਫਰੈਂਸ ਯੂਜ਼ ਕਰ ਲਓ। ਹਾਂਜੀ, ਉਹ ਡਾਟਾ ਨੂੰ ਮਦਦ ਲੈ ਲਓ ਉੱਥੋਂ। ਜਿਵੇਂ ਮੈਂ ਡਿਸੀਜਨ ਲੈਣ ਲੱਗਿਆ ਵੀ ਡੇਟਾ ਵੀ ਇਹੀ ਕਹਿੰਦਾ ਕਿ ਨਹੀਂ, ਜੇ ਡੇਟਾ ਕੁਝ ਹੋਰ ਕਹਿੰਦਾ ਵੀ ਵਾਈ ਨਾਟ, ਕਿਉਂ, ਵੀ ਡਿਫਰੈਂਸ ਕਾਹਤੋਂ ਇਹਦੇ ਵਿੱਚ, ਹੈ ਨਾ। ਸੋ ਸਾਰੇ ਬੰਦੇ ਉੱਥੇ ਹੋਣਗੇ। ਸੋ ਮੇਲੇ ਦੀ ਇਹੀ ਇੱਕ ਹੁੰਦੀ ਆ ਵੀ ਜੇ ਨਾਲੇ ਤਾਂ ਮੇਲਾ ਉਹ ਕਹਿੰਦਾ ਵੀ ਮੇਲਾ ਆਪਾਂ ਨੂੰ ਵੀ ਵਧੀਆ ਹੀ ਲੱਗਦਾ ਜਾਣ ਨੂੰ, ਪੰਜਾਬੀਆਂ ਨੂੰ, ਨਾਲੇ ਤਾਂ ਮੇਲਾ ਗੇਲਾ ਹੋ ਜਾਂਦਾ ਤੇ ਨਾਲੇ ਉੱਥੇ ਇਨਫੋਰਮੇਸ਼ਨ ਮਿਲ ਜਾਂਦੀ ਹੈ, ਤੇ ਇਹਦੇ ਨਾਲ ਬਹੁਤ ਸਾਰੇ ਕੰਮ ਇਕੱਠੇ ਹੋ ਜਾਂਦੇ। ਕਿਸਾਨ ਮੇਲਾ ਫਿਰ ਦੱਸ ਦਿਓ ਤਰੀਕ ਥਾਂ ਸਮਾਂ। ਹਾਂਜੀ, ਕਿਸਾਨ ਮੇਲਾ ਮਾਰਚ 21 ਮਡੇਰਾ ਗੁਰੂ ਘਰ, ਜਿਹੜਾ ਐਵਨਿਊ 14 ਤੇ ਆ ਜੀ, ਤੇ 9:30 ਵਜੇ ਤੋਂ ਲੈ ਕੇ 1:30 ਵਜੇ ਤੱਕ। ਸ਼ਨੀਚਰਵਾਰ ਦਾ ਦਿਨ। ਸ਼ਨੀਚਰਵਾਰ ਦਾ ਦਿਨ ਆ। ਉਹਦੇ ਲਈ ਜੇ ਤੁਹਾਡਾ ਕੋਈ ਕੁਐਸਚਨ ਆ ਤਾਂ ਤੁਸੀਂ ਮੈਨੂੰ ਫੋਨ ਕਰ ਸਕਦੇ ਹੋ, ਹੈ ਨਾ, 559 451 6270 ਤੇ। ਤੇ ਜੇ ਕੋਈ ਉੱਥੇ ਦਾ ਕੁਐਸਚਨ ਆ ਸਪੈਸੀਫਿਕ ਆਉਣ ਜਾਣ ਦਾ ਜਾਂ ਕੀ ਹੈਗਾ, ਉਹ ਅਮਰੀਕ ਸਿੰਘ ਬਸਰਾ, ਉਹਨਾਂ ਨੂੰ ਫੋਨ ਕਰ ਸਕਦੇ ਆਪਾਂ 831 406 0393। ਤੇ ਜਾਂ ਜੇ ਕਿਸੇ ਦਾ ਕੋਈ ਹੈਗਾ ਵੀ ਕਹੇ ਜੇ ਪੈਨਲ ਕੀ ਹੈਗਾ, ਡਿਸਕਸ਼ਨਸ ਹੋਣੀਆਂ ਨੇ, ਉਹ ਜਸਵੀਰ ਸਿੱਧੂ ਨੂੰ ਫੋਨ ਕਰ ਸਕਦੇ 408 499 5535 ਤੇ। ਤੇ ਜਾਂ ਕਿਸੇ ਨੂੰ ਵੀ ਫੋਨ ਕਰ ਲਓ, ਆਪਾਂ ਤੁਹਾਡੇ ਕੋਲ ਆਨਸਰ ਸਾਰੇ ਹੋ ਹੀ ਜਾਣੇ ਨੇ। ਤੇ ਬਾਕੀ ਪਹੁੰਚੋ ਜੀ, ਇਹੀ ਆ ਸਾਰਿਆਂ ਨੂੰ, ਕਿਉਂਕਿ ਪਿਛਲਾ ਮੇਲੇ ਨਾਲ ਬਹੁਤ ਸਾਰੀਆਂ ਚੇਂਜਸ ਹੋਈਆਂ ਆਪਣੀ ਕਮਿਊਨਿਟੀ ਲਈ। ਪੋਜ਼ਿਟਿਵ ਚੇਂਜਸ ਆਈਆਂ। ਹਾਂਜੀ, ਜਿਹੜਾ ਵੱਡਾ ਇਕੱਠ ਸੀ, ਜਦੋਂ ਅਸੀਂ ਆਪਾਂ ਦੱਸਦੇ ਜਾਈਏ, ਪਿਛਲੀ ਵਾਰ ਸਾਡਾ ਐਸਟੀਮੇਟ, ਜਿਵੇਂ ਹਰੇਕ ਵਾਰੀ ਮੇਲੇ ਦਾ ਸਾਡਾ ਐਸਟੀਮੇਟ ਹੁੰਦਾ ਵੀ 300 ਤੋਂ 500 ਬੰਦਾ ਹੋ ਜਾਣਾ ਸਾਡਾ, ਸਾਰਾ ਰਲਾ ਕੇ ਪਾਰਟਿਸਪੈਂਟਸ ਹੋਈਆਂ ਜਿੰਨੇ ਵੀ, ਹੈ ਨਾ ਜੀ। ਤੇ ਐਤਕੀ ਵੀ ਅਸੀਂ ਉਹਨਾਂ ਕਿ ਲੈ ਜਾਂਦੇ। ਪਿਛਲੀ ਵਾਰ ਸਾਡਾ ਬੰਦਾ 1500 ਤੋਂ ਉੱਪਰ ਸੀਗਾ। ਉਹਦੇ ਨਾਲ ਇੰਨੀਆਂ ਜ਼ਿਆਦਾ ਸਟੇਟ ਤੇ ਫੈਡਰਲ ਲੈਵਲ ਦੇ ਚੇਂਜਸ ਆਈਆਂ ਨਾ ਵੀ ਹਰੇਕ ਪਾਲਿਸੀ, ਹਰੇਕ ਡਰਾਫਟ ਤੇ ਪਹਿਲਾਂ ਆਪਾਂ ਨਹੀਂ ਮਿਲਾਉਂਦੇ ਸੀ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਇੰਨੇ ਬੰਦੇ ਇਨਵੋਲਵ ਨੇ ਇਹਨਾਂ ਦੇ, ਹੈ ਨਾ ਜੀ। ਆਪਾਂ ਕੁਛ ਕਰ ਰਹੇ ਹਾਂ ਤਾਂ ਹੀ ਇੰਨੇ ਬੰਦੇ ਆ ਰਹੇ ਆ। ਤੇ ਬਾਕੀ ਕੁਐਸਚਨ ਜਿਵੇਂ ਤੁਸੀਂ ਕਿਹਾ ਵੀ ਗਰਮਾ ਗਰਮੀ ਹੋਈ ਬਹੁਤ, ਹਾਂਜੀ, ਹੈ ਨਾ। ਤਾਂ ਉਹਨਾਂ ਨੂੰ ਲੱਗਦਾ ਸੀ ਵੀ ਹਾਂ ਵੀ ਦੇ ਨੋ ਇਟ, ਤੇ ਵੀ ਆਪਾਂ ਨੂੰ ਇਹਨਾਂ ਨੂੰ ਇਨਵੋਲਵ ਕਰਨਾ। ਸੋ ਉਹੋ ਜਿਹਾ ਹੀ ਹੰਗਾਰਾ ਆਪਾਂ ਐਤਕੀ ਫੇਰ ਭਰੀਏ, ਕਿਉਂਕਿ ਕਈ ਵਾਰੀ ਦੇਖੋ ਮਹਿਕਮਿਆਂ 'ਚ ਬੜੇ ਭੁਲੇਖੇ ਹੁੰਦੇ ਆ, ਜਿਹੜੇ ਸੈਕਰਾਮੈਂਟੋ 'ਚ ਉੱਤੇ ਬੈਠੇ ਆ, ਕਈ ਤਾਂ ਬੇ ਏਰੀਏ ਵਾਲੇ ਹੁੰਦੇ ਆ, ਕਈ LA ਵਾਲੇ ਹੁੰਦੇ ਆ। ਇਹ ਨਹੀਂ ਵੀ ਵੈਲੀ ਵਾਲੇ ਨਹੀਂ, ਇੱਧਰ ਵਾਲੇ ਵੀ ਹੁੰਦੇ ਆ, ਪਰ ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਰੀਅਲ ਇਸ਼ੂਜ਼ ਕੀ ਆ। ਅਸਲ ਰੀਅਲ ਇਸ਼ੂਜ਼ ਪਤਾ ਨਹੀਂ ਆ ਵੀ ਉਹ ਕਿਸ ਚੀਜ਼ ਤੋਂ ਜੂਝ ਰਿਹਾ ਆ ਕਿਸਾਨ, ਵੀ ਉਹਦੇ ਮੁੱਦੇ ਕਿੱਦਾਂ ਦੇ ਹੈਗੇ ਆ, ਵੀ ਇਹਨਾਂ ਨੂੰ ਪਤਾ ਵੀ ਆ ਕਿ ਇਹਨਾਂ ਨੂੰ ਵੀ ਜੁਮਲਾ ਦੇ ਕੇ ਤੁਰ ਜਾਗੇ, ਇੱਦਾਂ ਨਹੀਂ ਆ। ਨਹੀਂ, ਮੈਨੂੰ ਰਾਜਕਨ ਜੀ ਬਹੁਤ ਵਾਰ ਐਂ ਵੀ ਹੋਇਆ ਵੀ ਸਟੇਟ ਦੇ ਜਿਹੜੇ ਵਧੀਆ ਪੋਜੀਸ਼ਨਸ ਤੇ ਬੰਦੇ ਨੇ ਨਾ, ਹਾਂਜੀ, ਹੁਣ ਕਿਉਂਕਿ ਮੈਨੂੰ ਪਰਸਨਲੀ ਜਾਣਦੇ ਆਪਾਂ ਸਾਰੇ, ਮੈਨੂੰ ਫੋਨ ਕਰਕੇ ਕਹਿਣਗੇ ਵੀ ਆਫ ਦਾ ਜਾਨੀ ਕਿ ਰੈਕਡ ਆਈ ਵਾਂਟ ਟੂ ਆਸਕ ਯੂ ਫਿਊ ਕੁਐਸਚਨਸ ਅਬਾਊਟ ਫਾਰਮਿੰਗ, ਹੈ ਨਾ, ਜਾਂ ਐਂ ਕਾਹਤੋਂ ਫਾਰਮਿੰਗ ਚ ਐਂ ਕਾਹਤੋਂ, ਹੈ ਨਾ। ਤੇ ਆਪਾਂ ਉਹਨਾਂ ਨੂੰ ਜਿਹੜਾ ਟਰੂ ਆਨਸਰ ਹੁੰਦਾ ਆਪਾਂ ਦੇਈਦਾ, ਜਿਹੜੇ ਆਪਣਾ ਐਕਸਪੀਰੀਅੰਸ, ਕਿਉਂਕਿ ਕਿਸੇ ਕੋਲੇ
ਗਰਾਊਂਡ ਦਾ ਐਕਸਪੀਰੀਅੰਸ ਨਹੀਂ ਹੈਗਾ, ਜਿਹਨੂੰ ਪਾਲਿਸੀ ਦਾ ਵੀ ਪਤਾ ਹੋਵੇ ਥੋੜ੍ਹਾ ਬਹੁਤ ਤੇ ਗਰਾਊਂਡ ਦਾ ਵੀ ਪੂਰਾ ਐਕਸਪੀਰੀਅੰਸ ਹੋਵੇ। ਉਹ ਬੰਦੇ ਪਾਲਿਸੀ ਵਾਲੇ ਆ। ਉਹ ਕਹਿੰਦੇ ਵੀ ਜਦੋਂ ਅਸੀਂ ਕੰਮ ਕਰਨ ਲੱਗਦੇ ਸਾਨੂੰ ਇਹ ਜਿਹੜੀ ਟਰੂ ਰਿਐਲਿਟੀ ਨਹੀਂ ਗਰਾਊਂਡ ਤੇ ਛੋਟੇ ਗਰੋਅਰ ਦੀ ਪਤਾ ਲੱਗਦੀ। ਵੱਡੇ ਗਰੋਅਰ ਆਪਦੇ ਜਿਹੜੇ ਹਾਇਰਡ ਬੰਦੇ ਹੁੰਦੇ ਆ, ਜਿਵੇਂ ਵੱਡੀਆਂ ਕਾਰਪੋਰੇਸ਼ਨਾਂ, ਉਹ ਤਾਂ ਦੇ ਜਾਂਦੀਆਂ ਫੀਡਬੈਕ। ਉਹ ਦੇਖੋ ਉਹਨਾਂ ਦੇ ਪੇਡ ਬੰਦੇ ਜਾਂਦੇ ਆ ਉੱਥੇ। ਹੁਣ ਇੱਕ ਚੀਜ਼ ਦੇਖਾਂਗੇ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਟੀਅਰ ਸਿਸਟਮ ਆਊਗਾ ਸਿਗਮਾ ਦੀਆਂ ਫੀਸਿਸ ਪੈਨਲਟੀ 'ਚ ਵੀ। ਜਿਹੜੇ ਇਹ ਟੀਅਰ ਦੇ ਥੱਲੇ ਆਉਂਦੇ ਆ ਉਹਨਾਂ ਨੂੰ ਪੈਨਲਟੀ ਨਹੀਂ ਲੱਗੂ। ਉਹ 'ਚ ਆਪਣਾ ਬਹੁਤ ਵੱਡਾ ਰੋਲ ਜੇ ਬਚਣਾ ਤਾਂ। ਹਾਂ, ਉਹ ਹਜੇ ਫਾਈਨਲਾਈਜ਼ ਨਹੀਂ ਹੋਇਆ, ਪਰ ਜੇ ਉਹ ਹੋ ਜਾਂਦਾ ਤਾਂ ਫਿਰ ਉਹਦੇ 'ਚ ਆਪਣੀ ਬਹੁਤ ਵੱਡੀ ਇਨਪੁਟ ਹੈ ਡੇ 1 ਤੋਂ ਲੈ ਕੇ। ਕਿਉਂਕਿ ਆਪਣਾ ਸਮਾਲ ਫਾਰਮਰ ਦੇ ਲਈ ਉਹ ਦੇਖਣਾ ਵੀ ਜਿਹੜੇ ਘੱਟ ਪਾਣੀ ਕੱਢਦੇ ਆ ਉਹਦੇ ਹੁਣ ਕੀ ਨੰਬਰ ਹੋਣਗੇ, ਹਜੇ ਉਹ ਇਨ ਪ੍ਰੋਸੈਸ ਆ ਸਾਰਾ। ਚਲੋ ਆਪਾਂ ਦੇਖਾਂਗੇ, ਕਿਉਂਕਿ ਫਿਰ ਇਕੁਇਵਲੈਂਟ ਨਹੀਂ ਰਹਿੰਦਾ, ਬਰਾਬਰਤਾ ਨਹੀਂ ਆ ਫਿਰ ਉਸ ਚੀਜ਼ ਦੇ ਵਿੱਚ ਵੀ ਜਿਹੜਾ ਪਹਿਲਾਂ ਹੀ ਆਲਰੇਡੀ ਘੱਟ ਕਰ ਰਿਹਾ ਤੇ ਜੇ ਉਹਦੇ ਥਰੂ ਉਹਨਾਂ ਜਾ ਰਿਹਾ ਆ ਰਿਸ ਰਿਹਾ ਤਾਂ ਫਿਰ ਉਸ ਹਿਸਾਬ ਦੇ ਨਾਲ ਨਹੀਂ ਬਹੁਤ ਜ਼ਰੂਰੀ ਆ। ਸੋ ਜ਼ਰੂਰ ਪਹੁੰਚੋ ਸਾਰੇ ਜਾਣੇ, ਆਪਾਂ ਵੀ ਉੱਥੇ ਮਿਲਾਂਗੇ ਤੁਹਾਨੂੰ ਸਾਰਿਆਂ ਨੂੰ। ਪੰਜਾਬੀ ਜਿਹੜੀ USA ਦੀ ਟੀਮ ਵੀ ਆਵੇਗੀ ਤੇ ਆਪਾਂ ਮੇਲੇ ਨੂੰ ਕਵਰ ਵੀ ਕਰਾਂਗੇ ਤੇ ਉੱਥੇ ਤੁਹਾਡੇ ਨਾਲ ਆ ਕੇ ਮੁਲਾਕਾਤਾਂ ਵੀ ਕਰਾਂਗੇ। ਤੇ 21 ਮਾਰਚ ਸ਼ਨੀਚਰਵਾਰ 2324 ਐਵੀਨਿਊ 14 23249 ਐਵੀਨਿਊ 14 ਗੁਰਦੁਆਰਾ ਸਾਹਿਬ ਮਡੇਰਾ। ਉੱਥੋਂ ਦੀਆਂ ਜਿਹੜੀਆਂ ਗਰਾਊਂਡਸ ਦੇ ਵਿੱਚ 9:30 ਤੋਂ 1:30 ਵਜੇ ਤੱਕ, ਸਵੇਰੇ 9:30 ਤੋਂ ਦੁਪਹਿਰ 1:30 ਵਜੇ ਤੱਕ। ਜਿਹੜੇ ਯੂਬਾ ਸਿਟੀ ਵਾਲੇ ਇੱਕ ਵਾਰੀ ਮੈਂ ਦੇਖਿਆ ਸੀ ਲੇਟ ਹੋ ਗਏ ਸੀਗੇ, ਸੋ ਟਾਈਮ ਨਾਲ ਤੁਰ ਪਿਓ ਸਾਰੇ ਜਾਣੇ, ਜਿਹੜੇ ਉਹ ਟਾਈਮ ਨਾਲ ਜਿਹੜਾ ਉਹ ਤੁਰ ਪਿਓ। ਕਿਉਂਕਿ ਉਸ ਇਲਾਕੇ ਵਾਲਿਆਂ ਦੀ ਜਿਹੜੀ ਡੈਲ ਮੌਂਟੀ ਕੈਨਰੀ ਬੰਦ ਹੋਈ ਆ, ਉਹਨਾਂ ਦਾ ਵੀ ਮਸਲਾ ਜਿਹੜਾ ਉਹ ਖਾਸਾ ਫਸਿਆ ਪਿਆ ਆ ਵੀ ਉਹਨਾਂ ਦਾ ਕੀ ਬਣਨਾ। ਪੀਚ ਨਵੇਂ ਵਿਚਾਰੇ ਲਾਏ ਸੀਗੇ, ਜੇ ਕਿਸੇ ਨੇ ਕੁਛ ਚੇਂਜਿਸ ਕਰਨੇ ਆ ਜਾਂ ਉਹ ਸੋਚ ਰਿਹਾ ਆ ਤਾਂ ਮੇ ਬੀ ਇਹ ਜਿਹੜੇ ਮਹਿਕਮੇ ਵਾਲੇ ਆਏ ਹੁੰਦੇ ਆ ਕੇ ਪੁੱਛ ਲਿਓ, ਘੇਰਿਓ ਇਹਨਾਂ ਨੂੰ ਵੀ, ਗੱਲਬਾਤ ਜਿਹੜੀ ਉਹ ਕਰਿਓ ਵੀ ਸਾਡੇ ਲਈ ਕੀ ਅਲਟਰਨੇਟਿਵ ਜਿਹੜਾ ਉਹ ਫਿਰ ਉਹ ਹੈਗਾ ਆ। ਸੋ ਸਾਰੇ ਜਾਣੇ ਪਹੁੰਚੋ। ਆਪਾਂ ਇੱਕ ਬ੍ਰੇਕ ਲੈ ਲਈਏ ਅਰਸ਼ਦੀਪ ਸਿੰਘ, ਤੇ ਬ੍ਰੇਕ ਤੋਂ ਬਾਅਦ ਮੁੜਦੇ ਆ ਤੇ ਜੁੜੇ ਰਹੋ ਇੱਦਾਂ ਪੰਜਾਬੀ ਰੇਡੀਓ USA ਨਾਲ ਪ੍ਰੋਗਰਾਮ ਅਪਡੇਟ ਫਾਰਮਿੰਗ ਦੇ ਵਿੱਚ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ ਸੋਤਰ ਪ੍ਰੋਗਰਾਮ ਅਪਡੇਟ ਫਾਰਮਿੰਗ। ਮੈਂ ਰਾਜਕਨਵੀਰ ਸਿੰਘ, ਜੁੜੇ ਹੋਏ ਨੇ ਮੇਰੇ ਨਾਲ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਦੇ ਪ੍ਰੈਜ਼ੀਡੈਂਟ ਅਰਸ਼ਦੀਪ ਸਿੰਘ। ਅਰਸ਼ਦੀਪ ਸਿੰਘ ਜੀ, ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸੋ ਬ੍ਰੇਕ ਤੋਂ ਪਹਿਲਾਂ ਆਪਾਂ ਗੱਲਬਾਤ ਕਰ ਰਹੇ ਸੀਗੇ ਵੈਦਰ ਦੇ ਚੇਂਜਸ ਨੂੰ ਲੈ ਕੇ। ਤੁਸੀਂ ਜਿਹੜੇ ਪੰਪਾਂ ਵਾਲੀ ਇੱਕ ਗ੍ਰਾਂਟ ਦੇ ਬਾਰੇ ਵੀ ਜਿਹੜਾ ਉਹ ਦੱਸਿਆ ਵੀ ਬੋਰ ਡੂੰਘੇ ਕਰਾਉਣੇ ਆ ਜਾਂ ਨਵੇਂ ਕਰਾਉਣੇ ਆ, ਚਾਹੇ ਸਟੇਟ ਵਾਈਡ ਐਫੀਸ਼ੀਐਂਸੀ ਵਾਲੀ ਹੈ ਤੇ ਚਾਹੇ ਐਕਸਟ੍ਰੀਮ ਵੈਦਰ ਵਾਲੀ ਗੱਲ ਆ, ਉਹਦੇ ਬਾਬਤ। ਫਿਰ ਜਿਹੜਾ ਕਿਸਾਨ ਮੇਲਾ ਆ ਰਿਹਾ 21 ਤਰੀਕ ਨੂੰ, ਉਹਦੇ ਬਾਰੇ ਸਾਨੂੰ ਜਾਣਕਾਰੀ ਦਿੱਤੀ। ਪੈਨਲ ਡਿਸਕਸ਼ਨਸ, ਰਾਊਂਡ ਟੇਬਲ, ਮਹਿਕਮੇ ਵੱਖ-ਵੱਖ ਖੇਤੀਬਾੜੀ ਪਾਣੀ ਵਾਲੇ ਜਿਹੜੇ ਉੱਥੇ ਪਹੁੰਚ ਰਹੇ ਆ। ਸੋ ਉੱਥੇ ਪਹੁੰਚਣ ਦੇ ਲਈ ਸਭ ਨੂੰ ਬੇਨਤੀ ਆ, ਅਪੀਲ ਹੈ, ਇੱਕ ਵਾਰੀ ਫਿਰ ਸੱਦਾ ਆ। ਤੇ ਹੁਣ ਜਿਸ ਇਲਾਕੇ ਦੇ ਵਿੱਚ ਅਰਸ਼ਦੀਪ ਸਿੰਘ ਇਹ ਮੇਲਾ ਆ, ਤੁਹਾਡਾ ਕਿਸਾਨ ਮੇਲਾ ਆ, ਉਸੇ ਹੀ ਇਲਾਕੇ ਦੀ ਇੱਕ ਹਿਸਾਬ ਦੇ ਨਾਲ ਪਹਿਲਾ ਕੇਸ ਆ ਜਿਹੜਾ ਸਿਗਮਾ ਤੋਂ ਬਾਅਦ ਦੇ ਵਿੱਚ ਪਾਣੀਆਂ ਨੂੰ ਲੈ ਕੇ ਫੀਸ ਤੇ ਪੈਨਲਟੀਜ਼ ਵਾਲਾ ਜਿਹੜਾ ਉਹ ਸੀਗਾ। ਉੱਥੋਂ ਦੇ ਕਿਸਾਨਾਂ ਨੇ ਕਿਹਾ ਵੀ ਤੁਹਾਡੇ ਜਿਹੜੀਆਂ ਫੀਸ ਤੇ ਪੈਨਲਟੀਜ਼ ਉਹ ਸਾਨੂੰ ਦਈਆਂ ਆ ਝੰਬ। ਸੋ ਉਹਦੇ ਬਾਬਤ ਦੱਸਿਓ। ਜਦੋਂ ਅੱਜ ਆਪਾਂ ਇਹ ਪ੍ਰੋਗਰਾਮ ਕਰ ਰਹੇ ਹਾਂ ਤਾਂ ਅੱਜ ਹੀ ਸਵੇਰੇ ਅਦਾਲਤ ਦੇ ਵਿੱਚ ਉੱਥੇ ਤਰੀਕ ਸੀਗੀ ਕੋਰਟ ਦੇ ਵਿੱਚ। ਕੀ ਹੋਇਆ, ਕੀ ਮਾਮਲਾ, ਕਿੱਥੇ ਤੱਕ ਪਹੁੰਚਿਆ ਹੋਇਆ ਇਹ ਕੇਸ? ਹਾਂਜੀ, ਨਹੀਂ ਇਹ ਯਾਦ ਹੋਣਾ ਰਾਜਕਨ ਜੀ, ਜਦੋਂ ਆਪਾਂ ਪਹਿਲੀ ਵਾਰ ਗਏ ਸੀਗੇ ਕੋਰਟ ਕੇਸ। ਹਾਂਜੀ, ਸੁਪਰਵਾਈਜ਼ਰ ਦੇ ਉਹਨਾਂ ਦੇ ਚੈਂਬਰ ਦੇ ਵਿੱਚ ਸੀਗੇ, ਚੱਲ ਰਿਹਾ 2022 ਦੀ ਗੱਲ ਆ। 26 ਆ ਗਿਆ 26 ਆ ਗਿਆ ਹਨਾ। ਤੇ ਮੈਨੂੰ ਚੰਗੀ ਤਰ੍ਹਾਂ ਯਾਦ ਆ, ਅਕਤੂਬਰ ਨਵੰਬਰ ਜੀ ਦੀ ਗੱਲ ਆ ਇਹ 2022 ਦੀ। ਤੇ ਉਦੋਂ ਪਹਿਲੀ ਵਾਰ ਕੇਸ ਹੋਇਆ ਸੀ। ਕੇਸ ਹੋਇਆ ਸਮਰ ਚ। ਤੇ ਫਿਰ ਰਾਲਫ ਪਿਸਟਰੋਸੀ ਆਏ ਸੀ, ਇੱਥੇ ਵੀ ਆਏ ਸੀ, ਆਪਣੇ ਨਾਲ ਸ਼ੋਅ ਵੀ ਕੀਤਾ ਉਹਨਾਂ ਨੇ, ਕੀਤਾ ਸੀ ਹਨਾ। ਤੇ ਮਾਰਕ ਨਕਾਟਾ ਸੀ, ਉਹ ਚਲੋ ਚੜਾਈ ਕਰਕੇ ਹੁਣੇ 2 ਮਹੀਨੇ ਪਹਿਲਾਂ। ਤੇ ਉਹ ਉਦੋਂ ਉਹਨਾਂ ਨੇ ਪਹਿਲੀ ਵਾਰ ਇਹ ਕਿਹਾ ਸੀਗਾ ਵੀ ਜਿਹੜੇ ਇਹ ਫੀਸ ਐਂਡ ਪੈਨਲਟੀ ਸਾਡੇ ਲੱਗ ਕੇ ਆ ਗਈਆਂ ਨੇ ਬਿੱਲ ਦੇ ਵਿੱਚ, ਵੀ ਇਹ ਦੇ ਆਰ ਨੋਟ ਰਾਈਟ ਹਨਾ। ਤੇ ਵੀ ਸਾਨੂੰ ਦੱਸਿਆ ਨਹੀਂ ਕਿਸੇ ਨੇ 218 ਇਲੈਕਸ਼ਨ ਦਾ ਸਹੀ ਕਾਫੀ ਚੀਜ਼ਾਂ ਉਹਦੇ ਵਿੱਚ, ਬੈਲਟ ਦਾ ਬਹੁਤ ਰੌਲਾ ਸੀਗਾ, ਆਇਆ ਨਹੀਂ ਆਇਆ। ਤੇ ਉਹ ਫਿਰ ਜਦੋਂ ਰਾਲਫ ਨੇ ਦੱਸਿਆ ਸੀ ਮੈਂ ਕਿਵੇਂ ਹੱਥ ਨਾਲ ਲਿਖ ਚਿੱਠੀਆਂ ਪਾਈਆਂ ਗਰੋਵਰਾਂ ਨੂੰ ਹਨਾ। ਤੇ ਉਹ ਸਾਰਾ ਚਲੋ ਆਪਾਂ ਉੱਥੇ ਨਾ ਜਾਈਏ ਵਾਪਸ, ਉਹ ਤੇ ਆਪਾਂ ਕਾਫੀ ਡਿਸਕਸ਼ਨ ਕੀਤੀ ਆ। ਉਹ ਕੇਸ ਚੱਲਦੇ ਨੂੰ ਦੇਖ ਲਓ ਹੁਣ 4 ਸਾਲ ਹੋ ਗਏ, ਚੌਥਾ ਸਾਲ ਆ। ਹਰੇਕ ਸਾਲ ਸਟੇਟ ਦੀ ਸਿਗਮਾ ਦੇ ਨਾਲ ਕੋਈ ਨਾ ਕੋਈ ਚੇਂਜ ਨੋਟੀਫਿਕੇਸ਼ਨ ਆ ਜਾਂਦੀ ਹੈ ਵੀ ਆਹ ਚੀਜ਼ ਲਾਅ ਚੇਂਜ ਹੋ ਗਈ, ਸਟਰੋਂਗ ਕਰਨ, ਠੀਕ ਹੈ, ਸਾਨੂੰ ਰਿਆਇਤ ਦੇਣ। ਸੋ ਲਾਅ ਵੀ ਮਾੜਾ ਮੋਟਾ ਬਦਲਦਾ ਰਹਿੰਦਾ। ਕੁਛ ਕੀ ਆ ਵੀ ਕਾਫੀ ਬੰਦਿਆਂ ਨੇ, ਜਿਵੇਂ ਹਾਵੀ ਪਿਸਤਾਸ਼ੀਓ ਤੇ ਉਹ ਸੀਗਾ ਕੇਸ ਚੱਲਿਆ ਹਨਾ, ਉਹਨਾਂ ਦੇ ਸਾਰਿਆਂ ਦੀਆਂ ਵਰਡਿਕਟ ਆਉਣ ਲੱਗ ਗਈਆਂ।
ਠੀਕ ਹੈ ਨਾ। ਫੈਸਲੇ ਆਉਣ ਲੱਗ ਹਾਂ, ਗਿਆ। ਫੈਸਲੇ ਜਦੋਂ ਆਈ ਜਾਂਦੇ ਨੇ ਫਿਰ ਨਾਲ ਦੀ ਨਾਲ ਦੂਜੇ ਫੈਸਲੇ ਨੂੰ ਵੀ ਉਹ ਇੰਪੈਕਟ ਕਰੀ ਜਾਂਦੇ ਨੇ। ਤੇ ਉਵੇਂ ਹੀ ਹੁਣ ਇਹ ਮਡੇਰੇ ਵਾਲਾ ਇਸ ਕੇਸ ਨੇ ਵੀ ਕਾਫੀ ਚੀਜ਼ਾਂ ਸੈੱਟ ਕਰਨੀਆਂ ਨੇ ਫਿਊਚਰ ਲਈ, ਹੈਨਾ। ਤੇ ਇੱਥੇ ਇਹਨਾਂ ਨੇ ਕਿਹਾ ਵੀ ਜਿਹੜੀ ਫੀਸ ਤੇ ਤੁਸੀਂ ਪੈਨਲਟੀ ਲਾਉਂਦੇ ਹੋ ਇਲੀਗਲ ਆ, ਹੈਨਾ। ਤੇ ਕਿਸਾਨਾਂ ਦੀ ਇਹ ਗੱਲ ਆ। ਹਾਂ, ਵੀ ਜਸਟੀਫਾਈ ਇਹਨਾਂ ਨੇ ਇਹ ਕੀਤਾ ਸੀ ਬੇਸਿਕਲੀ ਜਦੋਂ ਉਹਨਾਂ ਨੇ ਲਾਈ ਸੀਗੀ ਵੀ ਪ੍ਰੋਜੈਕਟ ਫੀਸ ਆ, ਜਿਵੇਂ ਇੱਕ ਲਾਈਨ ਆਈਟਮ ਆਉਂਦੀ ਹੈ ਵੀ ਪ੍ਰੋਜੈਕਟ ਫੀਸ, ਉਹ ਕਹਿੰਦੇ ਪਹਿਲਾਂ ਯਾਦ ਉਹ ਉਦੋਂ ਕਹਿੰਦੇ ਸੀਗੇ ਵੀ ਹੋਲਡ ਤੇ ਕਰਤੀ, ਹੋਲਡ ਤੇ ਹੋ ਗਈ ਸੀ, ਬਹੁਤ ਚਿਰ ਹੋਲਡ ਤੇ ਰਹੀ ਆ। ਫਿਰ ਉਹ ਕਹਿੰਦੇ ਸੀ ਪੇ ਕਰੋ ਤੇ ਬਾਅਦ ਚ, ਹੈਨਾ, ਪੇ ਫਸਟ ਲਿਟੀਗੇਟ ਲੇਟਰ ਆ ਗਿਆ ਸੀ। ਤੇ ਉਹ ਪ੍ਰੋਜੈਕਟ ਫੀਸ 'ਚ ਉਹਨਾਂ ਨੇ 3-4 ਪ੍ਰੋਜੈਕਟ ਦਿੱਤੇ ਸੀਗੇ ਵੀ ਰੀਚਾਰਜ ਕਰਾਂਗੇ ਜੀ ਅਸੀਂ, ਤੇ ਇਨਫਰਾਸਟਰਕਚਰ ਤੇ ਇਨਵੈਸਟ ਕਰਨਾ। ਇੱਕ ਕੁਝ ਵੱਡੀ ਆਈਟਮ ਸੀਗੀ ਵੀ ਸਾਈਟਸ ਰੈਜ਼ਰਵਾਇਰ ਤੇ ਅਸੀਂ ਪਾਣੀ ਖਰੀਦਣਾ। ਠੀਕ ਹੈ ਜੀ, ਉਹਦੇ ਲਈ ਸਾਨੂੰ ਪਾਣੀ, ਉਹਨਾਂ ਦੀ ਦਲੀਲ ਇਹ ਸੀਗੀ ਉਦੋਂ ਵੀ ਉਹਨਾਂ ਨੇ ਸਾਨੂੰ, ਅਸੀਂ ਉਹਦੀ ਪਾਰਟੀ ਆ, ਅਸੀਂ ਉਹਦੇ 'ਚ ਜਿਹੜੇ ਇੱਕ ਹੈਗੇ ਆ 10,000 ਏਕੜ ਫੁੱਟ ਸਾਨੂੰ ਮਿਲਣਾ, ਤੇ 10,000 ਏਕੜ ਫੁੱਟ ਨਾਲ ਸਾਡੀ ਮਤਲਬ 3,000 ਤੋਂ 4,000 4 ਤੋਂ ਵੀ 5,000 ਏਕੜ ਲੈਂਡ ਨੂੰ ਪਾਣੀ ਇਨਫ ਹੋ ਜਾਊਗਾ। ਜਾਂ ਸਾਡੀ 10,000 ਏਕੜ ਫੁੱਟ ਜਿਹੜੀ 90,000 ਮੈਨੂੰ ਲੱਗਦਾ ਉਹਨਾਂ ਦੀ ਹੈਗੀ ਓਵਰਡਰਾਫਟ, ਉਹ 90 ਚੋਂ 10,000 ਨੂੰ ਘੱਟ ਜੂ। ਠੀਕ ਹੈ ਜੀ। ਤੇ ਉਹ ਚੀਜ਼ਾਂ ਲਈ ਇਹਨਾਂ ਨੇ ਚੈਲੰਜ ਕੀਤੀਆਂ ਸੀ। ਇਹਨਾਂ ਨੇ ਫਿਰ ਫਾਰਮਰਸ ਨੇ ਕੋਲੇਸ਼ਨ ਬਣਾਈ ਉੱਥੇ, ਉਹ ਕੋਲੇਸ਼ਨ ਨੇ ਰਲ ਕੇ ਕੇਸ ਕੀਤਾ, ਉਹ ਚੱਲਿਆ। ਉਹ ਹੁਣ ਕੇਸ ਐਂਡ ਦੀ ਤੇ ਲੱਗਦਾ ਮੈਨੂੰ। ਹੁਣ ਜਿਹੜੀ ਅੱਜ ਉਹਦੀ ਡੇਟ ਸੀਗੀ, ਅੱਜ ਅਸਲ 'ਚ ਜੱਜ ਨੇ ਫੋਲੋਅਪ ਕੁਐਸਚਨ ਲਈ ਉਹਨੇ ਆਪਦਾ ਸਾਰਾ ਕੁਛ ਪੜ੍ਹ ਲਿਆ, ਹੈ ਨਾ। ਤੇ ਉਹਨੇ ਫੋਲੋਅਪ ਕੁਐਸਚਨ ਲਈ 6-7 ਕੁਐਸਚਨ ਦੋਨੇ ਸਾਈਡਸ ਨੂੰ ਦਿੱਤੇ ਸੀ ਆਨਸਰ ਕਰਨ ਨੂੰ। ਕੀ ਪੁੱਛਿਆ ਕੀ ਸੀ? ਜਿਵੇਂ ਉਹ 'ਚੋਂ ਕਹਿੰਦਾ ਸੀਗਾ ਵੀ ਤੁਸੀਂ ਜਿਹੜਾ ਕੀ ਸੀ ਇੱਕ ਵੀ ਇਹ 'ਚ ਕੀ ਆ ਤੁਹਾਡਾ ਪਲਾਨ, ਤੁਸੀਂ ਕਹਿੰਦੇ ਸੀ 4 ਪ੍ਰੋਜੈਕਟ ਆ ਹੁਣ ਚੇਂਜ ਹੋ ਗਏ, ਇਹਦੇ ਬਾਰੇ ਕਲੈਰੀਫਿਕੇਸ਼ਨ ਦਿਓ, ਹੈ ਨਾ। ਅੱਛਾ, ਤੇ 1-2 ਕੇਸ ਜਿਹੜੇ ਇਹ ਸੁਪਰਵਾਈਜ਼ਰ ਨੂੰ ਪੁੱਛਿਆ, ਮਤਲਬ ਸਿਟੀ ਨੂੰ ਪੁੱਛਿਆ ਗਿਆ? ਦੋਨਾਂ ਨੂੰ ਹੀ ਅੱਛਾ, ਵੀ ਜਾਣੇ ਦੱਸਿਆ, ਫਾਰਮਰਸ ਨੂੰ ਵੀ ਤੇ ਉਹਨਾਂ ਨੂੰ ਵੀ। ਹਾਂ, ਫਿਰ ਉਹ ਜਿਹੜੇ ਵਕੀਲ ਕਾਉਂਸਲਸ ਨੇ ਦੋਨਾਂ ਨੇ ਉਹਨਾਂ ਨੂੰ ਦੱਸਿਆ, ਹੈ ਨਾ। 218 ਇਲੈਕਸ਼ਨ ਉਹ ਕਹਿੰਦੇ ਵੀ ਇਹ ਤੇ ਐਪਲੀਕੇਬਲ ਨਹੀਂ ਇਸ ਕੇਸ ਤੇ, ਉਹ ਕਹਿੰਦੇ ਵੀ ਹੈਗਾ। ਸੋ ਉਹਦੇ ਲਈ ਉਹਨਾਂ ਨੇ ਫਾਈਨਲ ਪੁੱਛੀ ਕੁਝ ਕਲੈਰੀਫਿਕੇਸ਼ਨ। ਅੱਛਾ, ਤੇ ਹੁਣ ਉਹ 4 ਜੂਨ ਦੀ ਬੇਸਿਕਲੀ ਤਰੀਕ ਦੇਤੀ ਹੈ, 3-4 ਜੂਨ ਦੀ। ਉਦੋਂ ਮੈਨੂੰ ਲੱਗਦਾ ਵਰਡਿਕਟ ਆ ਜੂ, ਮੈਨੂੰ ਲੱਗ ਰਿਹਾ ਹੁਣ। ਠੀਕ ਹੈ ਨਾ। ਸੋ ਇਹਦਾ ਜਾਨੀ ਕਿ ਅੱਛਾ, ਹੁਣ ਸਾਈਡ ਰਿਜ਼ਰਵਾਇਰ ਨੂੰ ਤਾਂ ਨਾਲੇ ਪ੍ਰਵਾਨਗੀ ਮਿਲ ਗਈ ਹੈ। ਨਹੀਂ, ਅੱਜ ਮੈਨੂੰ ਵੀ ਇਹ ਚੀਜ਼ ਉੱਥੇ ਨਾ ਪਹਿਲੀ ਵਾਰ ਪਤਾ ਲੱਗੀ। ਮੈਂ ਐਵੇਂ ਕਹਾਂ ਮੈਨੂੰ ਪਤਾ ਨਹੀਂ ਸੀ, ਮੈਨੂੰ ਇਹਨਾਂ ਦਾ ਪਤਾ ਸੀਗਾ ਵੀ ਇਹ ਸਾਈਡ ਰਿਜ਼ਰਵਾਇਰ ਤੋਂ ਇਹ ਪਾਣੀ ਮੰਗ ਰਿਹਾ ਹਿੱਸਾ, ਵੀ ਉਹ ਤਾਂ ਅਜੇ ਹਵਾ 'ਚ ਹੀ ਆ, ਮਡੇਰਾ ਬੇਸਨ। ਹਾਂ ਚਲੋ, ਉਹ ਵੀ ਅੱਡ ਸੈਪਰੇਟ ਗੱਲ ਆ। ਹਾਂ, ਵੀ 40 ਸਾਲ ਹੋ ਗਏ ਹਜੇ ਉਹ ਕੰਸਟਰਕਸ਼ਨ ਹੀ ਨਹੀਂ ਸ਼ੁਰੂ ਹੋਈ ਹੈ ਨਾ। ਤੇ ਜਿਹੜੀ ਇਹਨਾਂ ਦੀ ਇੱਕ ਦਲੀਲ ਇਹੀ ਸੀਗੀ ਫਾਰਮਰ ਜਿਹੜੇ ਕੋਅਲੀਸ਼ਨ ਦੇ ਵਕੀਲ ਦੀ, ਉਹ ਕਹਿੰਦਾ ਸੀਗਾ ਵੀ ਤੁਸੀਂ ਪੈਸੇ ਲੈ ਰਹੇ ਆ, ਹੈ ਨਾ। 4 ਪ੍ਰੋਜੈਕਟ ਦਿੱਤੇ ਜੀ, 2 ਉਹਨਾਂ 'ਚੋਂ ਕਹਿੰਦੇ ਵੀ ਐਪਲੀਕੇਬਲ ਨਹੀਂ, ਹੁਣ ਦੂਜੇ ਦਿਓ। ਉਹ ਕਹਿੰਦਾ ਵੀ ਤੁਹਾਡੇ ਕੋਲ ਜਦੋਂ ਕੋਈ ਸੈੱਟ ਪ੍ਰੋਜੈਕਟ ਹੀ ਨਹੀਂ, ਤੁਸੀਂ ਪੈਸੇ ਕਿਉਂ ਲੈ ਰਹੇ ਹੋ? ਵੀ ਤੁਸੀਂ ਸਾਈਫਨ ਕਰ ਰਹੇ ਹੋ ਮਨੀ। ਹਾਂ, ਤੇ ਉਹ ਕਹਿੰਦੇ ਸੀ ਵੀ ਅਸੀਂ, ਉਹਦਾ ਵਕੀਲ ਕਹਿੰਦਾ ਸੀਗਾ ਵੀ ਸਾਡੇ ਕੋਲ ਟਾਈਮ ਬਹੁਤ ਥੋੜਾ ਹੋਣਾ, ਜਿਵੇਂ ਸਾਈਟਸ 'ਚੋਂ ਅਸੀਂ ਰਿਜ਼ਰਵਾਇਰ 'ਚੋਂ ਪਾਣੀ ਲੈਣਾ ਤਾਂ ਉਹਨਾਂ ਨੇ ਸਾਨੂੰ ਮਹੀਨੇ ਦਾ ਹੀ ਟਾਈਮ ਦੇਣਾ। ਵੀ ਉਹਨਾਂ ਨੇ ਕਹਿਣਾ ਵੀ ਹਾਂ ਭਾਈ ਆਹ ਪਾਣੀ ਤੁਹਾਡਾ ਹੈਗਾ, ਜੇ ਤੁਸੀਂ ਲੈਣਾ ਤਾਂ ਸਾਨੂੰ ਮਹੀਨੇ 'ਚ ਦੱਸ ਦਿਓ। ਕਹਿੰਦਾ ਉਦੋਂ ਅਸੀਂ ਪੈਸੇ ਨਹੀਂ ਇਕੱਠੇ ਕਰ ਸਕਦੇ ਮਹੀਨੇ 'ਚ ਕਰੋੜਾਂ ਤੋਂ। ਠੀਕ ਆ, ਉਦੋਂ ਸਾਡੇ ਕੋਲ ਪੈਸੇ ਬੈਂਕ 'ਚ ਪਏ ਹੋਣਗੇ, ਅਸੀਂ ਕਹਾਂਗੇ ਹਾਂ ਵੀ ਅਸੀਂ ਇੰਨਾ ਲੈਣਾ, ਚੱਕੋ ਸਾਡੀ। ਸੋ ਇਹ ਕਹਿੰਦੇ ਵੀ ਇਹ ਜਿਹੜੀ ਫੀਸ ਪੈਨਲਟੀ ਵਾਲੇ ਵੱਖਰੇ ਪਏ ਰਹਿਣੇ ਕਿਤੇ ਮਨੀ। ਹਾਂ, ਉਹ ਕਹਿੰਦੇ ਵੀ ਉਹਦੇ ਲਈ ਸੇਵ ਕਰਕੇ ਰੱਖਾਂਗੇ। ਅੱਛਾ, ਤੇ ਉਹ ਪਹਿਲੀ ਗੱਲ ਤਾਂ ਇਹ ਸੀ, ਉਹ ਕਹਿੰਦਾ ਵੀ ਜੇ ਨਾ ਚੜਿਆ ਸਿਰੇ, ਉਹ ਕਹਿੰਦੇ ਫਿਰ ਅਸੀਂ ਮਾਫ ਕਰਨ ਦੀ ਸੋਚ ਸਕਦੇ ਹਾਂ, ਹੈ ਨਾ। ਇੰਟਰਸਟ ਦੇਣਗੇ ਨਾਲ, ਮਤਲਬ ਉਹੀ ਤਾਂ ਕੁਐਸਚਨ ਸੀਗੇ, ਹੈ ਨਾ। ਦੂਜਾ ਗੱਲ ਹੈ ਜਿਹੜੀ ਮੈਨੂੰ ਅੱਜ ਨਵੀਂ ਇਹ ਪਤਾ ਲੱਗੀ ਆ ਵੀ ਮਡੇਰੇ ਵਾਲੇ ਉਹਦੇ 'ਚ ਵੇਟਿੰਗ ਲਿਸਟ ਤੇ ਆ, ਵੀ ਉਹਨੂੰ ਪੱਕਾ ਵੀ ਨਹੀਂ ਆ ਵੀ ਇਹਨਾਂ ਨੂੰ ਮਿਲਣਾ। ਪੱਕਾ ਵੀ ਨਹੀਂਗਾ। 10,000 ਏਕੜ ਫੁੱਟ ਦਾ ਦੇ ਆਰ ਔਨ ਵੇਟਿੰਗ ਲਿਸਟ 'ਚ ਵੀ ਚੌਥੀ ਕੈਟਾਗਰੀ 'ਚ, ਜਿਹੜੀ ਲਾਸਟ ਤੇ ਸਭ ਤੋਂ ਜ਼ਿਆਦਾ ਮਗਰੋਂ ਪਈ ਹੈ। ਮਤਲਬ ਇਹਦੇ ਨਾਂ ਦੇ ਉੱਤੇ ਫਿਰ ਲੋਕਾਂ ਨੂੰ ਇਸ ਹਿਸਾਬ ਦੇ ਨਾਲ ਕਿਸਾਨਾਂ ਨੂੰ ਫੀਸ ਲਾਤੇ, ਪੈਸੇ ਹੀ ਨਹੀਂ ਲੈ ਸਕਦੇ ਤੁਹਾਡਾ। ਪਹਿਲਾਂ ਤਾਂ ਤੁਸੀਂ ਵੇਟਿੰਗ ਲਿਸਟ, ਵੇਟਿੰਗ ਲਿਸਟ ਵੀ ਤੁਸੀਂ ਲੀਸਟ ਪ੍ਰਾਇਓਰਟੀ ਜਾਂ ਚੌਥੀ 'ਚ। ਹਾਂ, ਵੀ ਤੁਹਾਡਾ ਨੰਬਰ ਹੀ ਨਾ 3 ਨਾ 13 'ਚ। ਹਾਂ, ਸੋ ਜਿਹੜਾ ਸਾਈਡ ਰਿਜ਼ਰਵਾਇਰ ਦਾ ਪਾਣੀ ਆਉਣਾ ਮਡੇਰੇ ਬੇਸਨ 'ਚ, ਫਿਰ ਇਹ ਤਾਂ ਬਹੁਤ ਫਾਰ ਸਟ੍ਰੈਚ ਹੈਗੀ ਆ। ਮਤਲਬ ਇੱਛਾ ਵੀ ਆ ਜਾਊਗਾ ਸਾਡੇ ਕੋਲ। ਸੋ ਇੱਕ ਤਾਂ ਇਹ ਹੋ ਗਿਆ। ਦੂਜਾ ਇਹ ਹੋ ਗਿਆ ਵੀ ਸਾਈਟਸ ਦਾ ਆਪਾਂ ਨੂੰ ਪਤਾ ਹੀ ਹੈ ਰਿਜ਼ਰਵਾਇਰ ਦਾ। ਦੇਖੋ ਜਦੋਂ ਤੇ ਮਾੜੀ ਜਿਹੀ ਕੋਈ ਗਾਹਾਂ ਹੁੰਦੀ ਆ, ਗੱਲ ਵੱਧਦਾ ਆ, ਪ੍ਰੋਗਰੈਸ ਹੁੰਦੀ, ਉਹਦੇ ਨਾਲ ਕੋਈ ਨਾ ਕੋਈ ਹੋਰ ਲਾ ਸੂਟ ਹੋ ਜਾਂਦਾ, ਨਵਾਂ ਇਨਵਾਇਰਮੈਂਟਲਿਸਟ ਆ ਜਾਂਦੇ ਆ। ਉੱਥੇ ਤਾਂ ਹਜੇ ਗਰਾਊਂਡ ਵੀ ਨਹੀਂ ਬ੍ਰੇਕ ਹੋਇਆ 40 ਸਾਲਾਂ 'ਚ। ਬਣ ਕੇ ਕਦੋਂ ਭਰ ਕੇ ਉਹਨੂੰ ਪਾਣੀ ਛੱਡਣਗੇ ਸਾਡੇ ਕੋਲ ਆਊਗਾ, ਮੈਨੂੰ ਲੱਗਦਾ ਹੋ ਸਕਦਾ ਆਪਣੀ ਜ਼ਿੰਦਗੀ 'ਚ ਆਪਾਂ ਦੇਖੀਏ ਬਣਾ ਉਹਨੂੰ। ਇਹ ਤਾਂ ਡਰਾਊਟ ਆ ਗਿਆ, ਫਿਰ ਕਹਿਣਾ ਪਾਣੀ ਨਹੀਂ ਹੈਗਾ। ਹਾਂ, ਠੀਕ ਹੈ ਨਾ। ਹਾਂ, ਜੇ ਫਲੱਡਿੰਗ ਹੋ ਜਾਂਦੀ ਹੈ ਫਿਰ ਐਕਸਪੀਡਾਈਟ ਹੋ ਸਕਦੀ ਹੈ ਚੀਜ਼। ਹਾਂ, ਸੋ ਚਲੋ ਉਹ ਗੱਲ ਹੋਰ ਆ। ਪਰ ਜਿਹੜੀ ਇਹ ਕੇਸ ਨੇ ਫਿਰ ਇਹ ਜਿੱਧਰ ਨੂੰ ਵੀ ਜਾਂਦਾ, ਹੁਣ ਇਹਦੀ ਵਰਡਿਕਟ ਆਉਂਦੀ ਆ, ਉਹਨੇ ਬਾਕੀ ਦੀਆਂ ਕਾਫੀ ਚੀਜ਼ਾਂ ਫੇਰ ਸੈੱਟ ਕਰ ਦੇਣੀਆਂ ਨੇ। ਕਿਉਂਕਿ ਬਾਕੀ ਫਿਰ ਜੇ ਕੇਸ ਹੁੰਦੇ ਆ ਉਹਨਾਂ ਨੇ ਕਹਿਣਾ ਵੀ ਇੱਥੇ ਆ ਹੋਇਆ ਸੀਗਾ, ਵੀ ਬੇਸਡ ਔਨ ਦੈਟ ਵੀ ਬੈਂਚਮਾਰਕ ਬਣ ਜਾਂਦਾ।
ਹੁੰਦਾ, ਹਨਾ। ਹੂੰ ਸੋ ਇਹ ਤੇ ਕਾਫੀ ਲੱਗੇ ਹੋਇਆ ਦਾਰੋਮਦਾਰ ਜਿਹੜੇ ਉੱਥੇ ਦੇ ਕੋਲੀਸ਼ਨ ਦੇ ਗਰੋਅਰ ਨੇ, ਹੂੰ ਤੇ ਉਹਨਾਂ ਦਾ ਕੀ ਬੈਨੀਫਿਟ ਭਾਵਨਾ ਲੱਗ ਰਹੀ ਸੀ ਉੱਥੇ ਅੱਜ? ਮੈਨੂੰ ਇਹ ਲੱਗਦਾ ਸੀਗਾ ਵੀ ਜੱਜ ਨੇ ਹਾਫ ਜਿਹਾ ਕਰ ਜਾਣਾ ਵਿੱਚ, ਵੀ ਅੱਧੀਆਂ ਕੁ ਚੀਜ਼ਾਂ ਇਹਨਾਂ ਨੇ ਕਹਿਣੀਆਂ ਵੀ ਆਹ ਤੁਸੀਂ ਲੈ ਨਹੀਂ ਸਕਦੇ ਫੀਸ, ਪਰ ਤੁਸੀਂ ਦੂਜਾ ਕਰੀ ਚੱਲੋ ਕੁਛ ਪੈਨਲਟੀ ਲਾਈ ਚੱਲੋ ਕੁਛ ਸਿਗਮੇ ਵਾਲੀ, ਐਵੇਂ ਜਿਹਦਾ ਹੋ ਜਾਣਾ, ਹਨਾ। ਬਾਕੀ ਵੀਅਲ ਸੀ। ਵੀ ਇੱਕ ਹੱਥ ਤੇ ਦੇ ਕੇ ਇੱਕ ਦੂਜੀ ਬਾਹ ਫੜ ਕੇ ਇੱਕ ਖਿੱਚ ਲੈਣੀ, ਇੱਕ ਛੱਡ ਦੇਣੀ, ਇਹ ਗੱਲ ਜੀ ਲੱਗ ਰਹੀ ਹੈ ਕੁਛ ਹੈ। ਦੂਜਾ ਇਹ ਆ ਵੀ ਇੰਨਾ ਚਿਰ ਇਹ ਵੇਟ ਕਰ ਗਏ ਹਨਾ, ਇਹਨਾਂ ਤੇ 4 ਸਾਲ ਦਾ ਤਾਂ ਬਚਾ ਹੀ ਗਏ ਪੈਸੇ। ਉਹ ਕਿੱਦਾਂ ਜਿਵੇਂ ਤੇ ਮਤਲਬ ਜੇ ਉਹਨਾਂ ਨੇ case ਪਿਛਲੇ ਮੰਗ ਲਏ? ਤੇ ਪਿਛਲੇ ਚਲੋ ਫਿਰ ਜਦੋਂ ਨੈਗੋਸ਼ੀਏਸ਼ਨ ਹੋਊਗੀ ਮਤਲਬ ਉੱਥੇ ਤਾਂ ਫਿਰ ਇਹ ਕਹਿ ਹੀ ਸਕਦੇ ਨਾ ਵੀ ਹੁਣ ਤੋਂ ਲਾ ਲਓ। ਜੇ ਮੰਨਦੇ ਆ ਤਾਂ ਹਾਂ, ਫਿਰ ਤੇ ਕਾਊਂਟੀ ਹੁਣ ਬੋਰਡ ਆਫ ਸੁਪਰਵਾਈਜ਼ਰ ਤੇ ਹੈ ਨਾ, ਉਹ ਤਾਂ ਬੰਦੇ ਵੋਟਾਂ ਲੈ ਕੇ ਹੀ ਬਣਦੇ ਆ ਨਾ। ਉਹ ਤਾਂ ਹੁਣ ਇਲੈਕਸ਼ਨਾਂ ਇਸ ਹੁਣ ਸਾਲ ਇਲੈਕਸ਼ਨਾਂ ਹੋਣੀਆਂ। ਹੈਗੀਆਂ ਨੇ, ਹੁਣ ਜਿਹੜੇ ਬੰਦੇ ਖੜਦੇ ਆ 3-4 ਜਿਹੜੇ ਨਵੇਂ 3 ਬਣਨੇ ਆ ਕੀ ਮੈਨੂੰ ਲੱਗਦਾ ਹਾਂ ਇਹਨਾਂ 'ਚ 5 ਨੇ ਉੱਥੇ, 5 ਹੀ ਆ, 5 ਕਿ 7 3 ਬਣਨੇ, ਉਹ 'ਚ ਨਵੇਂ ਨੇ ਐਤਕੀ ਲਾਣੇ। ਉਹ ਤਿੰਨੇ ਪੂਰਾ ਕਮਿਟ ਕਰ ਰਿਹਾ ਵੀ ਅਸੀਂ ਤੁਹਾਡੇ ਨਾਲ ਆ ਜੀ ਗਰੋਅਰਸ, ਵੀ ਅਸੀਂ ਫੀਸ ਨਹੀਂ ਲਵਾਂਗੇ, ਅਸੀਂ ਨਹੀਂ ਲਵਾਂਗੇ, ਲਿਖਾ ਕੇ ਲੈ ਲਓ, ਪਰ ਮੁੱਕਰ ਜਾਂਦੇ ਹੁੰਦੇ ਪੋਲੀਟੀਸ਼ੀਅਨ। ਚਲੋ ਉਹ ਤਾਂ ਬਾਅਦ ਦੀ ਗੱਲ ਆ, ਹੈ ਨਾ। ਹੂੰ ਤੇ ਇਹਦੇ 'ਚ ਫਿਰ ਉਹ ਤਾਂ ਫਿਰ ਡਿਸੀਜਨ ਬੋਰਡ ਆਫ ਸੁਪਰਵਾਈਜ਼ਰ ਤੇ, ਉਹ ਰਿਲੇਟਿਵਲੀ ਮੈਨੂੰ ਲੱਗਦਾ ਈਜ਼ੀ ਹੋਊਗਾ ਕਹਿਣਾ ਵੀ ਹਾਂ ਚਲੋ ਪਿਛਲੇ ਨਹੀਂ ਲਾਓ ਜਾਂ ਪਿਛਲੇ ਉਹ ਕਲੀਅਰ ਕਰ ਦਿਓ ਤੇ ਹੁਣ ਤੋਂ ਲਾਉਣ ਲੱਗ ਜਾਓ, ਟੇਬਲ ਨੂੰ ਬੈਲੈਂਸ ਰੱਖੋ, ਉਹ ਚੀਜ਼ਾਂ ਹੋ ਸਕਦੀਆਂ ਨੇ। 5 ਬੋਰਡ ਮੈਂਬਰ ਨੇ ਉਹਨਾਂ ਦੇ, ਹਾਂ, ਸੋ ਤਿੰਨ ਐਤਕੀ ਇਲੈਕਸ਼ਨ 'ਚ ਹੈਗੇ ਨੇ ਮੈਜੋਰਟੀ। ਹਾਂ, ਤੇ ਤਿੰਨੇ ਹੀ ਮਿਲੇ ਤਿੰਨ ਸੀ ਹੀ ਚਾਹੀਦੇ ਹੁੰਦੇ। ਅੱਜ ਮਿਲੇ ਸੀ ਤਿੰਨੇ ਹੀ ਉੱਥੇ। ਅੱਛਾ ਜੀ। ਹੁਣ ਉਹ ਸਾਰਿਆਂ ਨੇ ਮਿੰਨਤਾਂ ਕਰਨੀਆਂ ਨੇ ਨਾ ਵੀ ਨਹੀਂ ਜਿਹੜੇ ਕੈਂਡੀਡੇਟ ਉਹ Candidate ਆਏ ਸੀਗੇ ਜਾਂ ਜਿਹੜੇ ਚੁਣੇ ਜਿੱਤੇ ਹੋਏ ਵੀ ਹੈਗੇ ਆ? ਜਿਹੜੇ ਕੈਂਡੀਡੇਟ ਨੇ 3 ਤੇ ਜਿਹੜੇ ਕਹਿੰਦੇ ਸੀ ਫਾਰਮੂਲਾ ਦੇ ਨਾਲ ਖੜਾਂਗੇ ਉਹ ਤਿੰਨੇ ਹੀ ਸੀ। ਤੇ ਜਿਹੜੇ ਮੌਜੂਦਾ ਇਨਕੰਬੈਂਟ ਨੇ ਉਹਨਾਂ ਚੋਂ ਵੀ ਕੋਈ ਨਾਲ ਹੈਗਾ ਇਹਨਾਂ ਦੇ? ਉਹਨਾਂ ਚੋਂ ਮੈਨੂੰ ਹੁਣ ਯਾਦ ਨਹੀਂ ਵੀ ਕਿਹੜੇ ਨੇ 3 ਨੇ ਹੋਣਾ। ਅੱਛਾ, ਪਰ ਇਹਨਾਂ ਦੇ ਨਾਲ 3 ਜਣੇ ਹੈਗੇ ਆ 3 ਅਜੇ ਵੀ। 5 ਚ ਹਾਂ ਹੋ ਜਾਂਦੇ, ਫਿਰ ਤਾਂ ਇਹਨਾਂ ਦਾ ਫਾਇਦਾ ਹੋ ਸਕਦਾ। ਹੂੰ ਪਰ ਇਹ ਵੀ ਗੱਲ ਆਪਾਂ ਨੂੰ ਜੇ ਦੇਖੋ ਜੀ ਯਾਦ ਰੱਖਣ ਵਾਲੀ ਗੱਲ ਹੈ, ਸਿਗਮਾ ਲਾਓ ਆ ਬੋਰਡ ਆਫ ਸੁਪਰਵਾਈਜ਼ਰ ਦੀ ਵੀ ਲਿਮਿਟ ਹੀ ਹੈ ਕਿੰਨਾ ਕੁਛ ਕਰ ਸਕਦੇ ਆ। ਐਂਡ ਆਫ ਦਾ ਡੇ ਜੇ ਵਾਟਰ ਟੇਬਲ ਬੈਲੈਂਸ ਨਹੀਂ ਹੁੰਦਾ, ਸਟੇਟ ਨੇ ਆਪਦੇ ਕੰਟਰੋਲ 'ਚ ਕਰ ਲੈਣਾ, ਜਿਵੇਂ ਆਪਾਂ ਦੇਖਿਆ ਸਾਊਥ 'ਚ। ਉਹ ਫਿਰ ਉਹਨਾਂ ਦੇ ਕੰਟਰੋਲ 'ਚ DWR ਦੇ ਜਾਂ ਅੰਡਰ ਕੰਟਰੋਲ 'ਚ ਲੈ ਜਾਂਦਾ, ਫਿਰ ਉਹਨਾਂ ਨੇ ਕਿਸੇ ਨੂੰ ਨਹੀਂ ਪੁੱਛਣਾ ਕਿੰਨੀ ਫੀਸ ਲਾਉਣੀ, ਕੀ ਕਰਨਾ ਕੀ ਨਹੀਂ ਕਰਨਾ। ਸੋ ਇਹ ਗੇਮ ਬੈਲੈਂਸ ਦੀ ਗੇਮ ਹੀ ਆ, ਵੀ ਆਪਾਂ ਇਹ ਨਹੀਂ ਕਹਿ ਸਕਦੇ ਵੀ ਕਿਸਾਨ ਐਵੇਂ ਵੀ ਭੁਲੇਖੇ 'ਚ ਨਾ ਰਹਿਣ ਵੀ ਉਹ ਐਕਚੁਅਲੀ ਸਿਗਮਾ ਦੇ ਹਿਸਾਬ ਦੇ ਨਾਲ ਦੇਖ ਲੈਣ ਵੀ ਬੋਰਡ ਆਫ ਸੁਪਰਵਾਈਜ਼ਰ ਦੀ ਪਾਵਰ ਹੈ ਕਿੱਥੋਂ ਤੱਕ ਆ। ਕਿਉਂਕਿ ਗੱਲਾਂ ਤਾਂ ਬਥੇਰੀਆਂ ਸੁਣੀ ਦੀਆਂ ਪੋਲੀਟੀਸ਼ੀਅਨਾਂ ਤੋਂ ਨਾ, ਵੀ ਉਹਨਾਂ ਨੇ ਤਾਂ ਕਹਿ ਹੀ ਦੇਣਾ, ਬਾਅਦ 'ਚੋਂ ਕਹਿਣਾ ਜੀ ਮੇਰੇ ਤਾਂ ਹੱਥ ਵੱਜੇ ਕਾਨੂੰਨ। ਫਿਰ ਸਾਰੇ ਹੀ ਉੱਥੇ ਬੈਠੇ ਆਪਾਂ ਦੇਖੀਏ ਕਿੰਨੀ ਵਾਰ ਗਏ ਆ, ਆਪਾਂ ਲਹਿਰੀ ਗਏ ਆ, ਆਪਾਂ ਇੱਧਰ ਵੀ ਗਏ ਆ, ਮਡੇਰੇ ਗਏ ਆ। ਜਿਹੜੇ ਬੋਰਡ ਆਫ ਸੁਪਰਵਾਈਜ਼ਰ ਜਿਨ੍ਹਾਂ ਨੇ ਪਹਿਲਾਂ ਫੀਸ ਤੇ ਪੈਨਲਟੀ ਦੇ ਹੱਕ 'ਚ ਵੋਟ ਪਾਈ ਸੀ, ਜਦੋਂ ਲੋਕਾਂ ਦਾ ਕਿਸਾਨਾਂ ਦਾ ਵਿਰੋਧ ਦੇਖਿਆ ਤੇ ਬਾਅਦ 'ਚ ਤਾਂ ਫਿਰ ਤੱਤੇ ਸਟੇਟਮੈਂਟਾਂ ਵੀ ਦਿੰਦੇ ਸੀਗੇ, ਹਨਾ, ਮੈਨੂੰ ਯਾਦ ਆ। ਸੋ ਇਹ ਚੀਜ਼ਾਂ ਆਪਾਂ ਨੂੰ ਸਾਰੀ ਜੀ ਧੱਕਾ ਕਰਤਾ ਕਿਸਾਨਾਂ ਦਾ ਵੀ ਉਦੋਂ ਤੂੰ ਨਾਲ ਹੀ ਸੀ ਭਾਈ। ਸਹੀ ਗੱਲ, ਉਸ ਆਪਾਂ ਨੂੰ ਸੋਚ ਸਮਝ ਕੇ ਚੀਜ਼ਾਂ ਕਰਨੀਆਂ ਚਾਹੀਦੀਆਂ। ਕਹਿਣ ਦਾ ਮਤਲਬ ਇਹ ਹੈ ਲਿਮਿਟ ਦੇਖ ਕੇ ਇਦਾਂ ਦੀ ਕਿ ਪਹਿਲੀ ਗੱਲ ਤਾਂ ਦੇਖੀ ਜਿਹੜੀ ਸਸਟੇਨੇਬਲ ਯੀਲਡ ਆ, ਤੁਸੀਂ ਆਪਦੇ ਏਰੀਏ ਦੇਖੋ, ਜੇ ਤੁਸੀਂ ਵਾਈਟ ਲੈਂਡ 'ਚ ਪਾਣੀ ਮੈਨੂੰ ਇੰਨਾ ਹੀ ਮਿਲਣਾ, ਡਿਲੇ ਹੋ ਸਕਦੀ ਹੈ ਫੀਸ ਐਂਡ ਪੈਨਲਟੀਜ਼ ਕੇਸਾਂ ਨਾਲ, ਜਾਂ ਉਹ ਹੋਣਾ ਹੀ ਹੋਣਾ ਵਾ, ਉਹਦੇ 'ਚ ਕੋਈ ਲਾਅ ਆ ਸਿਗਮਾ ਸਟੇਟ ਵਾਟਰ ਗਰਾਊਂਡ ਮੈਨੇਜਮੈਂਟ ਐਕਟ ਓਵਰਡਰਾਫਟ ਨਹੀਂ ਹੋਣ ਦੇਣਾ। ਉਹ ਲਾਅ ਨੇ ਇੰਪਲੀਮੈਂਟ ਹੋ ਗਿਆ, ਉਹ 2021 ਤੋਂ ਇੰਪਲੀਮੈਂਟ ਹੋ ਰਿਹਾ। ਤੁਸੀਂ ਉਹਨੂੰ ਕੁਛ ਕੁ ਚੀਜ਼ਾਂ ਡਿਲੇ ਕਰ ਸਕਦੇ ਇੱਧਰ ਉੱਧਰ ਕਰਕੇ, ਬਟ ਆਪਾਂ ਇਹ ਨਹੀਂ ਆਪਾਂ ਹਮੇਸ਼ਾ ਲਈ ਖੜਾ ਚਲਾ ਸਕਦੇ। ਇਹ ਟਰੱਕਿੰਗ ਕਿੱਡਾ ਵੱਡੀ ਉਦਾਹਰਨ ਆ। ਹੁਣ ਜਿਹੜਾ ਉਹ ਅਗਲਿਆਂ ਨੇ ਕਰਤਾ ਨਾਨ ਡੋਮਿਸਾਈਲਡ ਵਾਲੇ ਇੰਨੇ ਕੈਂਸਲ ਕਰਤੇ ਬਥੇਰਾ ਰੌਲਾ ਰੱਪਾ ਪਿਆ, ਕੇਸ ਹੋਏ, ਬੜਾ ਕੁਝ ਹੋਇਆ, ਚੱਲੀ ਜਾਂਦਾ ਸਾਰਾ ਕੁਝ ਇਨ ਬਿਟਵੀਨ। ਜਿਨ੍ਹਾਂ ਦੀ ਰੋਜੀ ਰੋਟੀ ਤੇ ਲੱਤ ਵੱਜ ਗਈ। ਇੱਕ ਵਾਰੀ ਹੁੰਦਾ, ਨਾਲੇ ਜਦੋਂ ਜਿਹੜੀ ਚੇਨ ਬ੍ਰੋਕ ਹੋ ਜਾਂਦੀ ਨਾ, ਦੁਬਾਰਾ ਉਹਨੂੰ ਰੀਸੈਟ ਵੀ ਉਹੀ ਬੰਦੇ ਦੁਬਾਰਾ ਉੱਠ ਕੇ ਨਹੀਂ ਆ ਸਕਦੇ। ਨਹੀਂ ਉਹ ਤਾਂ ਖਤਮ ਹੋ ਜਾਣੇ, ਉਹ ਤਾਂ ਫਾਈਨੈਂਸ਼ੀਅਲੀ ਬੰਦਾ ਡੈਡ ਹੀ ਹੋ ਜਾਂਦਾ ਇੱਕ ਹਿਸਾਬ ਨਾਲ, ਚਾਹੇ ਉਹ ਟਰੱਕਿੰਗ ਚਲਾ ਲਓ ਜਾਂ ਆਪਣੀ ਫਾਰਮਿੰਗ ਚਲਾ ਲਓ। ਜਿਹੜੇ ਉਹ ਛੋਟੇ ਗਰੋਰਾਂ ਨੇ ਮਰ ਜਾਣਾ, ਉਹਨਾਂ ਨੇ ਇਹ ਨਹੀਂਗਾ ਵੀ ਜੇ ਕੱਲ ਨੂੰ 5 ਸਾਲਾਂ ਨੂੰ ਕਹਿ ਦੇਣਗੇ ਵੀ ਸਾਡੇ ਕੋਲ ਪਾਣੀ ਜ਼ਿਆਦਾ ਆ ਗਿਆ ਵੀ ਹੁਣ ਲਾ ਲਓ, ਉਹ ਉੱਥੇ ਹੋਣਗੇ, ਉਹ ਨਹੀਂ ਉੱਥੇ ਹੋਣੇ, ਉਹਨਾਂ ਦੀਆਂ ਬੈਂਕਰਪਸੀਆਂ ਫਾਈਲ ਹੋ ਕੇ ਖਤਮ ਹੋ ਜਾਣੇ, ਉਦੋਂ ਕਿਸੇ ਹੋਰ ਕੰਮ 'ਚ ਹੋਣਗੇ। ਸੋ ਇਹ ਬਹੁਤ ਧਿਆਨ ਹਿੱਤ ਜਿਹੜੀਆਂ ਚੀਜ਼ਾਂ ਹੈ, ਸੋ ਇਹਨਾਂ ਚੀਜ਼ਾਂ ਬਾਰੇ ਵੀ ਡਿਸਕਸ਼ਨ ਮੇਲੇ 'ਚ ਹੋਊਗੀ। ਮੇਲੇ 'ਚ ਜਿਹੜਾ ਪਹਿਲੇ ਦੋਨੇ ਪੈਨਲ ਦਾ ਡਿਸਕਸ਼ਨ ਇਹ ਪੁਆਇੰਟ ਹੈਗਾ, ਇੱਕ ਤਾਂ ਹੈਗਾ ਮਾਰਕੀਟਿੰਗ ਪਰਪਸਿਸ ਲਈ, ਦੂਜਾ ਹੈਗਾ ਤੁਹਾਡੀ ਲੌਂਗ ਟਰਮ ਸਸਟੇਨੇਬਿਲਿਟੀ ਕਿਵੇਂ ਹੋਣੀ, ਉਹ 'ਚ ਸਾਰੀਆਂ ਚੀਜ਼ਾਂ ਇਹੀ ਕੁਐਸਚਨ ਹੋਣਗੇ। ਅਲਟਰਨੇਟਿਵਸ ਵੀ ਹੋਣਗੇ ਵੀ ਜੇ ਕੋਈ ਜਿਨ੍ਹਾਂ ਦੀ ਲੈਂਡ ਫੈਲੋ ਹੋਣ ਦਾ ਖਤਰਾ ਆ ਜਾਂ ਜਿੱਥੇ ਪਾਣੀ ਵਾਲੀ ਆ, ਵੀ ਉਹਨਾਂ ਦੇ ਨੂੰ ਕੋਈ ਅਲਟਰਨੇਟਿਵ ਵੀ ਦੱਸੇ ਜਾਣਗੇ। ਬਿਲਕੁਲ, ਉਹਦੇ 'ਚ ਗੱਲ ਹੋਊਗੀ ਵੀ ਆਪਾਂ ਜੇ ਹਰੇਕ ਬੰਦੇ ਦਾ ਕੇਸ ਤੁਹਾਡਾ ਡਿਫਰੈਂਟ ਹੋਣਾ, ਹਰੇਕ ਏਰੀਆ ਦਾ ਕੇਸ ਡਿਫਰੈਂਟ ਹੋਣਾ, ਹੈ ਨਾ।
ਇੱਕ ਜਨਰਲ ਆਈਡੀਆ ਜਿਹਾ ਹੋ ਜਾਵੇ। ਜਨਰਲ ਆਈਡੀਆ ਜਿਵੇਂ ਉਦਾਹਰਨ ਦੇ ਤੌਰ ਤੇ ਆਪਾਂ ਕਹਿ ਲਈਏ ਵੀ ਆਪਾਂ ਲੈਟਸ ਸੇ ਵੀ ਆਪਾਂ ਮਡੇਰਾ ਬੇਸਿਨ 'ਚ ਐਗਜ਼ਿਸਟ ਕਰਦੇ ਹਾਂ, ਵਾਈਟ ਲੈਂਡ ਆ। ਪਿਛਲੀ ਵਾਰ ਦੇ ਮੈਨੂੰ ਲੱਗਦਾ 27 ਇੰਚ ਪਾਣੀ ਅਲਾਉਡ ਸੀਗਾ ਇਹਨਾਂ ਦੀ ਸਸਟੇਨੇਬਿਲਿਟੀ, ਬਟ ਉਹ 'ਚ ਟ੍ਰਾਂਜ਼ੀਸ਼ਨਲ ਵਾਟਰ ਸੀਗਾ, ਆਪਾਂ ਇਹ ਭੁੱਲ ਜਾਂਦੇ ਹਾਂ, ਜਿਹੜਾ 2029 'ਚ ਖਤਮ ਇਹ ਕੀ ਹੁੰਦਾ ਆ? ਆਪਾਂ ਯਾਦ ਹੈ ਤੁਹਾਨੂੰ ਮੈਂ ਕਿਹਾ ਸੀ ਵੀ 2029 ਬਹੁਤ ਕ੍ਰਿਟੀਕਲ ਈਅਰ ਹੋਣਾ, ਜਿਹੜਾ ਇਹਨਾਂ ਨੇ ਹੁਣ ਰੈਤ ਦਿੱਤੀ ਹੋਈ ਆ ਵੀ ਆਹ ਟ੍ਰਾਂਜ਼ੀਸ਼ਨਲ ਵਾਟਰ ਤੁਸੀਂ ਯੂਜ਼ ਕਰ ਲਓ, ਉਹ 2029 'ਚ ਖਤਮ ਕਰਕੇ ਜੋ ਤੀਜੇ ਫੇਜ਼ ਚਲੇਗਾ ਉਹ ਖਤਮ ਹੋ ਜਾਊਗਾ। 27 ਵੀ ਘਟ ਜਾਊਗਾ? 27 ਤੋਂ ਵੀ ਘਟ ਜਾਊਗਾ, ਹਾਂਜੀ। ਵੀ ਹੁਣ 27 ਦੇ ਹਿਸਾਬ ਨਾਲ ਨਾ ਪਲਾਨ ਕਰੋ ਜੋ ਵੀ 27 ਦੇ ਬਿਲਕੁਲ ਉਹੀ ਮੈਂ ਕਹਿਣਾ ਚਾਹੁੰਦਾ ਸੀ ਵੀ ਜੇ ਤੁਹਾਡੇ ਹੁਣ ਉਸ ਔਰਚਰਡ ਉਹ ਹੈਗੇ ਨੇ ਜਿਹੜੇ ਉਸ ਏਜ ਹੋ ਰਹੇ ਨੇ ਤਾਂ ਉਹਨਾਂ ਨੂੰ ਦੁਬਾਰਾ ਡਿਵੈਲਪ ਕਰੋ। ਆਪਾਂ ਹੁਣ ਨਾ ਪੰਗਾ ਲੈ ਲਈਏ, ਜਿਹੜਾ ਡੈਮੇਜ ਹੋ ਗਿਆ। ਦੂਜੀ ਗੱਲ ਇਹ ਆ ਵੀ ਹੋਰ ਆਪਾਂ ਉੱਥੇ ਕੀ ਲਾ ਸਕਦੇ ਵੀ ਕੋਈ ਇਹ ਜਿਹੜੀ ਨਵੀਂ ਯੀਲਡ ਨੰਬਰ ਹੋਊਗੀ GSP, ਹੁਣ ਪੜ੍ਹ ਕੇ ਪਤਾ ਲੱਗੂਗਾ ਵੀ ਜਿਹੜੇ 30 'ਚ ਕੀ ਨੰਬਰ ਐਸਟੀਮੇਟਡ ਹੈਗੇ ਆ ਉਹਨਾਂ ਦੇ, ਉਹਦੇ 'ਚ ਮੰਨ ਲਓ ਵੀ ਉੱਥੇ 19-18 ਇੰਚ ਪਾਣੀ ਕਰ ਦਿੰਦੇ ਆ 1.5 ਏਕੜ ਫੁੱਟ, ਵੀ 1.5 ਏਕੜ ਫੁੱਟ 'ਚ ਮੈਂ ਕਿੰਨੇ ਏਕੜ ਤੇ ਖੇਤੀ ਕਰ ਸਕਦਾ ਤੇ ਮੈਂ ਕਿਹੜੀ ਕਰ ਸਕਦਾ। ਬਾਕੀ ਤੇ ਕੀ ਹੁਣ ਕੀਤਾ ਜਾ ਦੇਖੋ ਸਕਦਾ? ਝੋਨਾ ਲਾਉਣਾ ਤਾਂ 5 ਏਕੜ ਫੁੱਟ 'ਚ ਪਾਣੀ ਚਾਹੀਦਾ, ਪਰ ਹੋ ਸਕਦਾ ਤੁਸੀਂ ਕਹੋ ਮੈਂ ਸਬਜ਼ੀਆਂ ਲਾ ਲੈਣਾ, ਮੈਂ 4-6 ਮਹੀਨੇ ਸਬਜ਼ੀਆਂ ਲਾ ਕੇ ਛੱਡ ਦਿੰਦਾ ਤੇ ਮੇਰਾ ਪਾਣੀ 18 ਇੰਚ ਹੀ ਲੱਗਣਾ। ਹੋ ਸਕਦਾ ਤੁਹਾਡੇ ਜਿਹੜੇ ਫਾਈਨੈਂਸ਼ੀਅਲ ਆ ਸੇਮ ਹੀ ਹੋਣ, ਬਰਾਬਰ ਹੋ ਜਾਵੇ। ਹਾਂ, ਤਾਂ ਉਹ ਸਾਰਾ ਤੁਹਾਨੂੰ ਪਲਾਨ ਹੀ ਕਰਨਾ ਪੈਣਾ। ਪੂਰੇ ਗੇਮ ਆ ਗਈ ਸਾਰੇ ਨੰਬਰਾਂ ਦੀ। ਬਿਲਕੁਲ। ਕੁਛ ਲੈਂਡ ਖਾਲੀ ਵੀ ਛੱਡਣੀ ਪੈਣੀ ਆ, ਉਹ ਖਾਲੀ ਲੈਂਡ ਕਿਵੇਂ ਯੂਜ਼ ਕਰਨੀ ਆ, ਉੱਥੇ ਤੁਸੀਂ ਸਿਆਲਾਂ ਚੜ੍ਹਦੇ ਕਵਰ ਕ੍ਰੌਪ ਲਾ ਦਿਓ, ਸੋਲਰ ਲਾਉਣਾ ਹੈ, ਕਵਰ ਕ੍ਰੌਪ ਲਾ ਕੇ ਤੁਸੀਂ ਕਾਰਬਨ ਕ੍ਰੈਡਿਟ ਟ੍ਰੇਡਿੰਗ 'ਚ ਜਾਓ, ਆਪਸ਼ਨਸ ਬਹੁਤ ਹੋ ਜਾਂਦੀਆਂ ਨੇ। ਤੇ ਸਟੇਟ ਤੇ ਫੈਡਰਲ ਮੈਨੂੰ ਲੱਗਦਾ ਨਹੀਂਗਾ ਵੀ ਐਂ ਛੱਡ ਦੇਣਗੇ ਗਰੋਰਾਂ ਨੂੰ, ਹਜੇ ਤੱਕ ਸੁਣ ਨਹੀਂ ਰਹੇ ਵੀ ਹੌਲੀ ਆਪਣਾ ਜਿਹੜਾ ਰੌਲਾ ਪਾਉਂਦੇ ਆ ਉਹ 'ਚ ਕੋਈ ਨਾ ਕੋਈ ਪ੍ਰੋਗਰਾਮਸ ਵੀ ਦੇਣਗੇ ਉਹ ਗਰੋਅਰਸ, ਦੇਣੇ ਪੈਣਾ ਕੁਛ ਨਾ ਕੁਛ ਨਾ, ਨਾਲੇ ਉਹਨਾਂ ਨੂੰ ਯੂਟੀਲਾਈਜ਼ ਕਰੋ। ਸਹੀ ਜੀ। ਸੋ ਜਾਂਦੇ ਫਿਰ ਮੇਲੇ ਦਾ ਫੇਰ ਸੱਦਾ ਦੇ ਦਿਓ ਜੀ। ਨਹੀਂ, ਮੇਲਾ ਬਹੁਤ ਜ਼ਰੂਰੀ ਹੈ ਜੀ ਸਾਰੇ ਪਾਸੇ। ਮੈਂ ਕਈ ਵਾਰ ਜੇ ਜ਼ਿਆਦਾ ਮੈਂ ਕਿਸੇ ਨੂੰ ਕਹਿੰਦਾ ਨਹੀਂ ਹੁੰਦਾ ਹੈਗਾ ਕੋਈ ਬਾਹਲੀ ਬੇਨਤੀ ਕਰਕੇ, ਪਰ ਮੇਰਾ ਇਹ ਹੱਥ ਜੋੜ ਕੇ ਵਾਲੀ ਬੇਨਤੀ ਹੋਈ ਹੈ ਵੀ ਇੱਥੇ ਆਉਣਾ ਜ਼ਰੂਰੀ ਆ, ਜਿਹੜੇ ਫਾਰਮਰ ਨੇ ਸਾਰੇ। ਤੇ ਕਿਉਂਕਿ ਜਿਹੜੀ ਫਾਰਮਿੰਗ ਹੈ ਨਾ ਇਸ ਟਾਈਮ ਬਹੁਤ ਵੱਡੀ ਟ੍ਰਾਂਜੀਸ਼ਨ 'ਚ ਲੰਘ ਰਹੀ ਆ। ਮੈਂ ਇਹ ਗੱਲ ਬਹੁਤ ਹੀ ਵਾਰ ਕਹਿ ਚੁੱਕਿਆ ਇੱਥੇ ਵੀ ਤੇ ਬਾਹਰ ਵੀ। ਜੀ। ਆਪਾਂ ਨੂੰ ਉਹਦੇ ਪੇਸ ਨਾਲ ਹੀ ਰਹਿਣਾ ਪੈਣਾ। ਜੇ ਆਪਾਂ ਉਖੜ ਗਏ, ਪਿੱਛੇ ਰਹਿ ਗਏ, ਫਿਰ ਆਪਾਂ ਨੂੰ ਬਾਂਹ ਫੜਨ ਵਾਲਾ ਕੋਈ ਨਹੀਂ ਰਹਿਣਾ। ਸੋ ਮੇਲੇ 'ਚ ਜਾਂ ਇਹੋ ਜਿਹੀਆਂ ਜਿਹੜੀਆਂ ਕਾਨਫਰੰਸ ਹੁੰਦੀਆਂ ਉਹਨਾਂ 'ਚ ਆਪਾਂ ਨੂੰ ਉਹ ਚੀਜ਼ਾਂ ਦਾ ਪਤਾ ਲੱਗਦਾ ਰਹਿੰਦਾ। ਜਾਣਾ ਜ਼ਰੂਰੀ ਆ, ਆਉਣਾ ਜ਼ਰੂਰੀ ਆ। ਬਾਕੀ ਮੇਲਾ ਪੰਜਾਬੀ ਸਟਾਈਲ ਆ, ਚਾਹ ਪਾਣੀ ਲੰਗਰ ਪਾਣੀ ਸਾਰਾ ਕੁਝ, ਨਾਲੇ ਮੇਲੇ ਗੇਲੇ, ਨਾਲੇ ਗੱਪਾਂ ਛੱਪਾਂ ਮਾਰੋ, ਗੱਲਾਂ ਬਾਤਾਂ ਕਰੋ ਤੇ ਗੁਰੂ ਮਹਾਰਾਜ ਦੇ ਦਰਸ਼ਨ ਕਰੋ, ਨਾਲੇ ਪੁੰਨ ਨਾਲੇ ਫਲੀਆਂ ਜੀ। ਸੋ 21 ਮਾਰਚ ਸ਼ਨੀਚਰਵਾਰ 9:30 ਤੋਂ 1:30 ਵਜੇ ਤੱਕ, ਸਵੇਰੇ 9:30 ਤੋਂ 1:30 ਵਜੇ ਤੱਕ, ਗੁਰਦੁਆਰਾ ਸਾਹਿਬ ਮਡੇਰਾ, 23249 ਐਵੀਨਿਊ 14 ਮਡੇਰਾ। ਸੋ ਮਿਲਦੇ ਹਾਂ ਜੀ ਫਿਰ ਉੱਥੇ। ਧੰਨਵਾਦ ਅਰਸ਼ਦੀਪ ਸਿੰਘ, ਮਿਲਦੇ ਹਾਂ ਅਗਲੀ ਵਾਰੀ। ਸਤਿ ਸ਼੍ਰੀ ਅਕਾਲ।